ਤਾਜੀ ਦੁੱਧ ਚੋਦੇ ਆ ਉਹਨੇ ਕਿਤੇ ਦੁੱਧ ਬੰਦ ਕਰਤਾ ਤੇ ਉਹਨੂੰ ਅੱਗੋਂ ਚੁੱਕਿਆ ਰੱਖੇ ਮਿਰਜ਼ਾ ਸਾਹਿਬ ਇਸ ਤਰ੍ਹਾਂ ਕਰਕੇ ਪੁੱਠੇ ਸੁੱਤੇ ਮੂੰਹ ਥੱਲੇ ਨੂੰ ਕਰਕੇ ਅੱਬਾ ਜੀ ਨੇ ਰਜ਼ਾਈ ਚੁੱਕ ਕੇ ਕਹਿੰਦੇ ਓਏ ਦਾੜੀ ਰੱਖ ਲਈ। ਦੇਖੋ ਮੰਜੀ ਤੇ ਬੁੜੇ ਦੇ ਅਕਸਰ ਹੀ ਲਾਉਂਦੇ ਆ ਸਾਰੇ। ਮੈਂ ਕਿਹਾ ਕਹਿੰਦਾ ਸੋਲੋ ਪਲੇਟ ਬਣਾਉਣ ਲੱਗੇ। ਸਲਾਬੀ ਨਿੰਮਕੋ ਖਾਈ ਜਾਂਦਾ ਕਹਿੰਦਾ ਤਾਂ ਪਾਣੀ ਦੀ ਕਮੀ ਨਹੀਂ ਹੁੰਦੀ। ਤਾਜੀ ਇਹਨਾਂ ਦੇ ਇਲਾਕੇ 'ਚ ਤਲਾਕ ਤਾਂ ਨਹੀਂ ਹੁੰਦੀ, ਮੀਆਂ ਬੀਵੀ ਕੱਚੀ ਕਰਦੇ। ਹਾਂਜੀ ਇੱਕ ਮੱਝ ਚੋਣ ਗਿਆ ਉਹਨੇ ਪਹਿਲੇ ਹੀ ਛਾਪਰ ਹੱਥ 'ਚ ਫੜਿਆ ਸੀ 2 ਕਿਲੋ ਵਾਲਾ ਕਹਿੰਦੀ ਆਲਾ ਹੱਥ ਨਾ ਲਾਈ। अस्सलाम वालेकुम जी भाजी। ਵਾਲੇਕੁਮ ਸਲਾਮ। ਕੀ ਹਾਲ ਚਾਲ ਜੀ? ਠੀਕ ਹੈ ਸਰ ਜੀ, ਸਭ ਠੀਕ ਠਾਕ ਰਾਜੀ ਬਾਜੀ? ਅੱਲਾ ਹਾਂਜੀ ਤੁਸੀਂ ਸੋਚ ਸਕਦੇ ਹੋ ਕਿੰਨੀ ਮੁਹੱਬਤ ਦੇ ਨਾਲ ਮੈਂ ਤੁਹਾਡੀਆਂ ਤਸਵੀਰਾਂ ਦੀ ਸੈਟਿੰਗ ਕਰ ਰਿਹਾ ਔਰ ਕਿੰਨੀ ਮਿਹਨਤ ਨਾਲ ਕਰ ਰਿਹਾ। ਅਰੇ ਵਾਹ ਤਾਜੀ ਹੱਥ ਚੱਲ ਗਿਆ ਤਾਂ ਮੇਰੇ ਨਾਲ ਦੇਖ ਰਹੇ ਹੋ ਨਾ ਤੁਸੀਂ? ਹਾਂ ਸਰ ਇੱਕ ਇੱਕ ਤਸਵੀਰ ਮੈਂ ਇਹਨਾਂ ਦੀ ਦੇਖੋ ਕਿੱਡੇ ਪਿਆਰ ਪਿਆਰ ਨਾਲ ਕੱਟੀ ਆ। ਦੇਖੋ ਵਾਹ ਵਾਹ ਸਰ ਮਾਂ ਬੱਚੇ ਨੇ ਇੰਨਾ ਪਿਆਰ ਨਹੀਂ ਕਰਦੀ ਜਿੰਨਾ ਬਸ ਇਹੀ ਗੱਲ ਹੈ। ਅਜੀ ਇਹ ਸਭ ਤੋਂ ਅੱਛੀ ਤਸਵੀਰ ਆ। ਹਾਂ ਠੀਕ ਹੈ ਜੀ। ਇਹ ਐਂਡ ਤੇ ਲਾਉਣੀ ਆ ਉਹਨਾਂ ਨੇ। ਔਰ ਇਸੇ ਬੱਚੇ ਨੂੰ ਮਾਂ ਘਰੋਂ ਕੱਢ ਦਿੰਦੀ। ਔਰ ਸੱਚੇ ਹੋ ਤੁਸੀਂ। ਨਹੀਂ ਕੱਢਿਆ ਹੋਇਆ ਭਾਜੀ। ਨਹੀਂ ਨਹੀਂ ਤਸਵੀਰ ਬੜੀ ਖੂਬਸੂਰਤ ਆਈ ਹੈ। ਮਿਹਰਬਾਨੀ ਸਰ। ਸ਼ੁਰੂ ਹੋ ਗਿਆ। ਤੇ ਤੁਸੀਂ ਵੀ ਕਰੋ ਨਾ। ਤੁਸੀਂ 6 ਜਣੇ ਬੈਠੇ ਹੋ, ਤੁਸੀਂ ਕੁਝ ਨਹੀਂ ਕਰ ਸਕਦੇ? ਤੁਸੀਂ ਉਸਤਾਦ ਜੀ ਸ਼ੁਰੂ ਕਰ। ਮੈਂ ਕਰ ਦਿੱਤਾ ਸ਼ੁਰੂ। अस्सलाम वालेकुम नाज़रीन। चलो जी ਕਲੈਬ ਤੇ ਦਵਾਓ ਨਾ। ਉਹ ਹੋ ਗਈ ਫਲੈਟ। ਨਹੀਂ ਜਿਹੜਾ ਡਰਾਈਵਰ ਆ ਉਹ ਆ ਰਿਹਾ ਕਿਤੇ ਲੱਜ ਵੇ। ਨਹੀਂ ਡਰਾਈਵਰ ਕਾਹਦਾ ਡਰਾਈਵਰ? ਐਵੇਂ ਧੱਕੇ ਨੇ ਡਰਾਈਵਰ। ਤੁਸੀਂ ਕਰੋ ਗੱਲ। ਆਪਣੀ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹੋ ਤੁਸੀਂ। ਸਹੀ ਗੱਲ। ਤਸਵੀਰਾਂ ਦੇ ਬਹਾਨੇ ਕਿ ਮੈਂ ਮੁੰਡਿਆਂ ਤੇ ਗੇਮ ਸੁੱਟ ਦਿੰਦਾ। ਨਹੀਂ ਉਸਤਾਦ ਜੀ ਉਹ ਭਜਨ 700-800 ਤਸਵੀਰ ਆ ਇਹ ਤੇ ਇਹ ਮੈਂ ਇਕੱਲੇ ਉਦਾਂ ਨਹੀਂ ਕੱਟੀ ਜਾਂਦੀ। ਮੈਂ ਨਾਲ ਨਾਲ ਤੁਹਾਡਾ ਕੰਮ ਕਰ ਰਿਹਾ। ਦੇਖੋ ਸਾਰਿਆਂ ਦਾ। ਨਹੀਂ, ਇਹ ਦੇਖੋ ਇਹ ਵੇਖੋ ਇਹ ਤਸਵੀਰ ਕਿੱਡੀ ਸੋਹਣੀ ਮੇਰੇ ਵੀਰ ਦੀ ਆ ਜੀ। ਓਪਨਰ ਰੋਡ ਹੋ ਜਵੇ ਟਾਈਮ ਨਾ। ਨਹੀਂ, ਨਹੀਂ। ਘੱਟ ਤਾਂ ਬੈਟਸਮੈਨ ਆ ਕੇ ਅੰਡਰ ਪ੍ਰੈਸ਼ਰ ਹੀ ਹੋਣਾ ਉਹਨੇ। ਨਹੀਂ, ਬੇਟਾ। ਦਾਰਾ ਗੇੜ ਕੇ ਜਾਵੇ ਜਰਾ ਐ ਪੂਰੇ ਭਾਰ ਨਾਲ। ਆ ਪਹਿਲੇ ਵਾਲੀ ਕੈਂਚੀ ਦੇ ਦੇ। ਹਾਂਜੀ ਪਹਿਲੀ ਵਾਲੀ ਦੇ ਦੇ। ਤਾਜੀ ਬੰਦੀ ਉਹ ਇਹ ਲੱਗਣ ਵਾਲੀ ਹੈ ਜੀ। ਉਹਨੇ ਆਸਾਨ ਵਾਪਸ ਇੱਕ ਖੁੰਡੀ ਆ। ਤੁਸੀਂ ਸਿਰਫ ਸ਼ੋਅ ਸ਼ੁਰੂ ਕਰਾ ਕੇ 45 ਮਿੰਟ ਕਢਾ ਦਿਓ, ਅੱਗੋਂ ਅਸੀਂ ਫੜ ਲਾਂਗੇ ਸ਼ੋਅ। ਕੋਈ ਰੋਲਾ ਹੀ ਨਹੀਂ। ਭਾਈ ਤੁਸੀਂ ਮਿੱਠੇ ਦੀ ਜ਼ੁਬਾਨ ਲੈ ਲਓ। ਕੈਂਚੀ ਕਾ ਤੁਮ ਤਾਜੀ ਕੈਂਚੀ ਆ ਹੀ ਗਰਮ ਕਰ ਲੈਣੇ ਆ। ਹਾਂਜੀ ਨਹੀਂ ਯਾਰ ਸਿੰਨੂ ਸੇਕ ਦਵਾ ਲਓ ਤਾਜੀ ਨਹੀਂ ਸਿੱਲੀ। ਮੇਰੇ ਕਿਤੇ ਭੂੰਡ ਲੜਿਆ ਇੱਥੇ ਵੀ ਮੈਂ ਗਰਮ ਕਰਕੇ ਉੱਤੇ ਮਿਲਣੀ। ਤਾਜੀ ਸਿੱਲੀ ਹੋ ਜਾਂਦੀ ਹੁੰਦੀ ਆ ਫਿਰ ਕੱਟਣ ਲੱਗ ਉਹ ਖਾਲੀ ਨਹੀਂ ਚਲਾਈ ਦੀ ਲੜਾਈ ਹੋ ਪੈਂਦੀ। ਉਹ ਬੱਸ ਕਰਦੇ ਖਾਲੀ ਨਹੀਂ ਚੜਾਈ ਦੀ ਲੜਾਈ ਹੋ ਪੈਂਦੀ ਹੈ। ਮਾਲੀ ਤਾਂ ਡੇਲੀ ਕਤਲ ਕਰਦੇ ਹੋਣਗੇ ਜਾ ਕੇ। ਆਹੋ ਆ ਜਿਹੜੇ ਮਾਲੀ ਕੱਟਦੇ ਨੇ ਕਿੱਡਾ ਹੁੰਦਾ ਕੈਂਚਾ ਉਹਨਾਂ ਦੇ ਤੇ ਚੱਲ ਬਾਗ ਦੇ ਆਲੇ ਦੁਆਲੇ 24 ਘੰਟੇ ਕਤਲੋ ਕਰਤ ਹੁੰਦੀ ਰਵੇ। ਉਹ ਕੈਂਚੀਆਂ ਦਾ ਦਾਦਾ ਕੌਣ? ਆ ਵੱਡਾ ਕੈਂਚਾ ਜਿਹੜਾ ਜਿਹਨਾਂ ਵਾੜ ਕੱਟਦੇ। ਆਹੋ ਉਹ ਜਿਹੜੇ ਮਾਲੀ। ਹਾਂਜੀ ਹਾਂਜੀ ਐ ਕਰਕੇ ਉਹ ਤਾਂ ਲੜਾਈ ਫਿਰ ਮਾਲਕ ਹੀ ਆਪਸ ਚ ਮਾਲੀ ਨਾਲ ਲੜਦੇ ਰਹਿਣਗੇ। ਤੁਹਾਡੀ ਕਟਿੰਗ ਉਹਨਾਂ ਕੀਤੀ। ਆਹੋ ਫਿਰ ਮਾਲੀ ਤੇ ਘਰ ਦੇ ਮਾਲਕ ਆਪਸ ਚ ਲੜ ਪੈਣ। ਅੱਜ ਚਿੱਟੀਆਂ ਲੱਗੀਆਂ ਸੀ ਨਾ ਉਹਨਾਂ ਨੇ ਕੱਟ ਦਿੱਤੀਆਂ। ਹੁਣ ਇਹ ਤਾਂ ਗਰਾਊਂਡ 'ਚ ਰਹਿ ਗਿਆ। ਇਹਨੂੰ ਕੋਈ ਤਕਲੀਫ ਆ ਇਹਨਾਂ ਦੀ? ਨਹੀਂ ਮੈਂ ਵੈਸੇ ਪੁੱਛਿਆ ਤੰਗੀ ਕਰਦੇ ਕਿ ਟਾਕੀ। ਯਾਰ ਆ ਮੁੰਡਾ ਬਹੁਤ ਮੇਰੇ ਨਾਲ ਮਤੱਕਾ ਲਾਉਂਦਾ ਭਾਰੀ। ਇਹਨੂੰ ਕਾਹਦੇ ਵਾਸਤੇ ਰੱਖਿਆ ਆ ਮੁੰਡੇ ਨੂੰ? ਇਹਨੂੰ ਮੇਰੇ ਵਾਸਤੇ ਲਿਆਂਦਾ ਤੁਸੀਂ ਇਹਨੂੰ। ਮਤੱਕਾ ਲਾਉਣ ਵਾਸਤੇ ਰੱਖਿਆ ਵਾ। ਇਹ ਭਾਜੀ ਰਿਸ਼ਤੇਦਾਰਾਂ ਨੇ ਆ ਕੀਤਾ ਵਾ। ਇਹਦਾ ਨਾਂ ਕੀ ਆ? ਹਸਨੈਨ। ਤਾਜੀ ਮਿੱਠੇ ਨੇ ਇੰਨੀ ਕੈਂਚੀ ਖਾਲੀ ਚਲਾਈ ਲੜਾਈ ਨਹੀਂ ਹੋਈ, ਕੋਈ ਜੰਗ ਲੱਗ ਗਈ। ਦੇਖ ਲਓ ਸੱਚੀ ਗੱਲ ਹੈ ਨਾ ਯਾਰ ਮਿਰਜ਼ਾ ਸਾਹਿਬ ਉਹਦੇ اخلاق ਦੀ ਵਜ੍ਹਾ ਤੋਂ ਘਰੋਂ ਕੱਢਿਆ। ਉਹਦੇ ਸਕੇ ਮਾਪੇ ਨੇ ਇੱਥੇ ਰਹਿਣ ਡਿਆ ਵਾ। ਇਦਾਂ ਹੀ ਆਈ। ਅੱਧਾ ਮਹੱਲਾ ਉਜਾੜਤਾ ਹਕੂਮਤ ਨੇ। ਟੈਂਟ ਲਾ ਕੇ ਬੈਠੇ ਸਾਰਾ ਮਹੱਲਾ। ਇਹ ਜ਼ਹਿਰੀਲਾ ਅਖਲਾਕ ਤੇ ਰੀਲਾ ਨਹੀਂ ਵਧਾ ਕੇ ਪਾਇਆ ਸੀ ਭਾਜੀ ਇਹਦਾ ਮਹੱਲਾ, ਹਾਂਜੀ ਇਹਦਾ ਮਹੱਲਾ, ਹਾਂਜੀ ਇਹਦਾ ਮਹੱਲਾ ਦੁਨੀਆ ਤੇ ਨਜ਼ਾ। ਇਹਦੇ ਮਹੱਲੇ ਦੇ ਵਿੱਚ ਤੇ ਨਾ ਆਈਸਕ੍ਰੀਮ ਨਹੀਂ ਹਾਲ ਤੱਕ ਆਈ। ਹਾਂਜੀ ਹਾਂ ਉਹਨੂੰ ਕਹਿੰਦੇ ਨੇ ਠੰਡਾ ਸੀਰਪ। ਮੱਲਾ ਠੰਡਾ ਸੀ। ਹਾਂ ਆਈਸਕ੍ਰੀਮ ਦਾ ਪਤਾ ਨਹੀਂ ਆਈਸਕ੍ਰੀਮ ਹੁੰਦੀ ਕੀ। ਗਰੀਬ ਲੋਕ ਟੁਕਨਪੁਰਾ। ਔਰ ਇਹਦੇ ਮਹੱਲੇ 'ਚ ਇਹਦੇ ਇਹ ਜਿਹੜਾ ਮਿੱਠਾਪੁਰੀ ਹਾਂਜੀ ਹਾਂਜੀ ਇਹਦੇ ਭਾਣ ਲੈਣ ਦਾ ਪਤਾ ਨਹੀਂ ਉਹਨਾਂ ਨੂੰ। ਮਤਲਬ ਤੁਸੀਂ 1000 ਫੜਾ ਕੇ ਉਹਨੇ ਭਾਣ ਦੇ। ਹਾਂਜੀ। ਉਹ ਕਹਿਣਗੇ ਇਹ ਕੀ ਹੁੰਦਾ ਜੀ? ਇਦਾਂ ਹੀ ਏਡਾ ਸਿੱਧਾ ਮੱਲਾ। ਜਿਨ੍ਹਾਂ ਨੂੰ ਤੁਸੀਂ ਦੱਸਣ ਦੇ ਉਹ ਸਾਈਕਲ ਸਿਟੀ 'ਚ ਤੋੜ ਕੇ ਲਿਆਏ ਆਪਾਂ ਉਹਨਾਂ ਨੂੰ। ਉਹਦੇ ਲਗੇ ਸਾਡੇ ਨੂੰ ਮਾੜੇ ਮਹੱਲੇ 'ਚ ਰਹਿਣ ਦੇ ਹੁਣ। ਅੱਛਾ ਜੀ। ਉਹ ਜਿਹੜਾ ਬੱਚਾ ਵਾ ਜੀ ਦਹੀਂ ਨੂੰ ਮਾਦਨੀਆਂ ਤੇ ਕਹਿੰਦੇ ਲੋਕ ਵੀ ਸਾਡੇ ਘਰ ਮਾਦਨੀਆਂ ਨਿਕਲ ਆਈ। ਮਿੱਠਾ ਜੀ ਬਗੈਰ ਪਰਾਂ ਤੋਂ ਮੱਖੀਆਂ ਵਾ ਉੱਤੇ ਜਿਹੜਾ ਨਹੀਂਆਂ ਵਾ ਉੱਡਦੀਆਂ ਨਹੀਂਆਂ। ਉਸ ਬੱਚੇ ਦੀ ਇਹਨਾਂ ਨੇ ਬੜੀ ਸੁਣੀ ਹੈ। ਸਾਰੀ ਜ਼ਿੰਦਗੀ ਬੈਲ ਦੀ ਡਿਊਟੀ ਕੀਤੀ। ਇੱਥੇ ਵੀ ਬੈਲ ਦਾ ਹੀ ਲੱਗਾ। ਬੈਲ ਤੇ ਹੀ ਆਉਂਦਾ। ਹਾਂਜੀ ਹਾਂਜੀ ਟੀਵ ਹੋਇਆ ਸੀ ਨਾ ਪਹਿਲੇ 2500 ਰੁਪਏ ਦਾ ਕੰਮ ਸ਼ੁਰੂ ਕਰ ਲਓ ਭਾਵੇਂ। ਹਾਂਜੀ। ਸਵਾ ਕੁ ਲੱਖ ਦਾ ਆ ਜਾਂਦਾ ਕਾਊਂਟਰ ਸਮੋਸੀਆਂ ਵਾਲਾ ਆ ਜਾਂਦਾ। ਲੇਕਿਨ 3000 ਦੀ ਕੈਟਲ ਵੀ ਆ ਜਾਂਦੀ ਆ। ਜਿਹਨੇ ਗਰਮ ਪਾਣੀ ਕਰਨਾ ਤੇ ਪਾ ਕੇ ਦੇਣਾ ਵਾ। ਮਾਤਾ ਨਸੀਬ ਸੀਗਾ ਜੀ। ਹਾਂ ਵੀ 5 ਵਜੇ ਸਾਰਾ ਆਮਲਾ ਚਲਾ ਗਿਆ। ਸਾਰਾ ਸਟਾਫ ਚਲਾ ਗਿਆ। ਬੌਸ ਨੇ ਫੇਰ ਬਿਠਾਇਆ ਹੁੰਦਾ ਸੀ। ਮੇਰੇ ਦੋਸਤ ਆ ਰਹੇ ਦਾਨਿਸ਼ ਕੋ ਚਾय ਬਣਾ ਕੇ ਦੇਣੀ ਤੇ ਬੈਠਾ ਹੁੰਦਾ। ਤਾਜੀ ਵੀ 9 ਵਜੇ ਤੱਕ ਜਾਂਦਾ ਸੀ। ਮਿੱਠਾ ਜੀ ਚੌਲਾਂ ਦੀ ਪਲੇਟ ਤੇ ਨਾਚਾ ਟੈਪ ਨਹੀਂ ਕੀਤਾ ਪੂਰੀ ਮਹਿੰਦੀ ਤੇ। ਠੀਕ ਹੈ ਨਾ। ਆ ਦੇਖੋ ਜੀ ਅਨਾਈ ਬਣਿਆ ਫਿਰਦਾ। ਤੁਹਾਨੂੰ ਮਨਾਈਆਂ ਦੀ ਗੱਲਾਂ ਦੱਸਾਂ ਸੀਰੀਅਸਲੀ।
ਨਕਾਬ ਪਾ ਕੇ ਆਪਣਾ ਪਹਿਲੇ ਡੋਰਾ, ਪੂਰੀ ਜੱਜ ਬੈਠੀ ਹੈ, ਪਹਿਲੇ ਆਪਣਾ ਡੋਰਾ ਫੜਾਉਣਾ ਇੰਜ ਕਰਕੇ ਵੱਡਾ। ਡੋਰਾ ਨਹੀਂ ਹੁੰਦਾ, ਉਹਨੂੰ ਟਿੰਡੇ ਕਹਿੰਦੇ, ਤੈਨੂੰ ਪਤਾ ਟੇਡੇ ਹੀ ਕਹਿੰਦੇ ਆ। ਉਹ ਮੈਂ ਹੁਣ ਨਹੀਂ ਕਹਿ ਸਕਦਾ, ਮੇਰਾ ਸਭ ਗੁੱਸਾ ਉਹ ਕਰਦੇ ਮੇਰੇ ਵਾਲੀ ਨਾ ਕਹਿ ਦੇ, ਤੂੰ ਉਧਰ ਚੌਲਾਂ ਵਾਲੀ ਕਹੀ ਆ। ਇਹ ਪਰ ਮੇਰੀ ਟੈਂਡਲ ਟੁਰ ਪੈਣਾ। ਮਿਰਜ਼ਾ ਸਾਹਿਬ ਬਹੁਤ ਇਹਦਾ ਬੈਕਵਰਡ ਇਲਾਕਾ ਵਾ। ਨਹੀਂ ਤੁਸੀਂ ਇਹੀ ਦੱਸਣ ਆਏ ਹੋ, ਹਾਏ ਤੁਹਾਡਾ ਦੱਸਣ ਦਾ ਮਕਸਦ ਹੀ ਇਹ ਯਾਰ ਹੈ। ਮਿਰਜ਼ਾ ਸਾਹਿਬ ਤੁਸੀਂ ਕਿਉਂ ਉਹਨੂੰ ਬੰਦੇ ਨੂੰ ਇਸ ਤਰ੍ਹਾਂ ਕਰਦੇ ਯਾਰ? ਮੈਂ ਇਹੀ ਦੱਸਣਾ ਚਾਹੁੰਦਾ ਵਾ ਮਿਰਜ਼ਾ ਸਾਹਿਬ ਹਾਂਜੀ, ਕਿ ਤੁਹਾਡੇ ਵਾਲਾ ਇਲਾਕਾ ਇਹਨਾਂ ਦੇ ਹਿਸਾਬ ਨਾਲ ਬੜਾ ਐਡਵਾਂਸ ਆ। ਤੁਹਾਨੂੰ ਤੁਸੀਂ ਦੱਸਿਆ ਤਾਂ ਮੈਨੂੰ ਪਤਾ ਲੱਗਾ, ਮੈਨੂੰ ਨਹੀਂ ਸੀ ਪਤਾ ਲੱਗਣ ਡਿਆ। ਤੁਹਾਡਾ ਤੇ ਮੱਲਾ ਹੈ ਹੀ ਨਹੀਂ, ਮਾਜ਼ੀ ਚ ਰਹਿ ਰਹੇ ਆ। ਏਦਾਂ ਹੀ ਮਾਜ਼ੀ ਚ? ਹਾਂਜੀ ਉੱਥੇ ਰਹੀ ਜਾ ਯਾਨੀ ਪਿਛਲੀਆਂ ਯਾਦਾਂ ਚ? ਹਾਂਜੀ ਆਪਣੇ ਸਾਰੇ ਭਰਾਵਾਂ ਨੂੰ ਇਕੱਠੇ ਕਰਕੇ ਕਹਿੰਦਾ ਆਓ ਪਾਪਾ ਨੂੰ ਡੀਗ੍ਰੇਡ ਕਰੀਏ। ਆਹੋ। ਵਾਟ ਇਜ਼ ਦਿਸ? ਸਲਾਬੀ ਨਿੰਮਕੋ ਖਾਈ ਜਾਂਦਾ, ਕਹਿੰਦਾ ਤਾਂ ਪਾਣੀ ਦੀ ਕਮੀ ਨਹੀਂ ਹੁੰਦੀ। ਯਾਰ ਦੇਖਣਾ ਕਿੰਨੀ ਭੈੜੀ ਗੱਲ ਹੈ। ਇਹ ਇਨਸਾਨੀ ਜ਼ਖਮ ਜਵਾਨ ਹੋਇਆ ਹੈ। ਹਾਂਜੀ ਇਹ ਰਸੌਲੀ ਆ ਜੇ ਪਰ ਕੱਢੇਗੀ। ਅੱਛਾ ਮਿਰਜ਼ਾ ਸਾਹਿਬ ਵਰਗੇ ਫੌਜ ਵਾਲੀ ਦੇਰੀ ਤੇ ਬਹਿ ਕੇ ਨਾੜ ਨੂੰ ਖੜੇ ਹੁੰਦੇ ਹੋ, ਆਹ ਗੋਲ ਕਰਦਾ, ਆਹ ਗੋਲ ਕਰਦਾ ਤਾਂ ਕੀ ਫੌਜੀ ਲਈ ਬਹਿ ਗਏ? ਦੇਰੀ ਤੇ ਬਹਿ ਕੇ ਰੋਨਾਲਡੋ ਦਾ ਮੈਚ ਦੇਖੀ ਜਾਣਾ, ਉਧਰ ਮੈਂ ਰੋਨਾਲਡੋ ਫੁੱਟਬਾਲ। ਆਹ ਗੋਲ ਕਰਤਾ ਰੋਨਾਲਡੋ ਨੇ। ਇਹੋ ਜਿਹਾ ਬੰਦਾ ਦੁਕਾਨ ਤੇ ਜਾ ਕੇ ਭੁੱਖੇ ਢਿੱਡੀ ਕਹਿਣ ਡਿਆ ਹੁੰਦਾ ਭਾਈ ਫੱਕੀ ਦੇ ਹਾਂ ਐਡਾ ਤੇ ਮੂੰਹ ਅਗਲੇ ਕਹਿੰਦਾ ਖੁਰੇ ਘਰੋਂ ਰੱਜ ਗਿਆ ਹੈ। ਫਾਈਲ ਚੋਂ ਮਿਰਜ਼ਾ ਸਾਹਿਬ ਫਾਈਲ ਚੋਂ ਤਲਿਆ ਨਾਨ ਕੱਢ ਕੇ ਖਾਂਦੇ। ਕਿਦੋਂ ਚੋ? ਫਾਈਲ ਨਹੀਂ ਹੁੰਦੀ, ਫਾਈਲ ਪੇਪਰ ਡਾਕੂਮੈਂਟ ਵਾਲੇ ਓਹੋ ਉਹ ਨਾਨ ਮੈਟ੍ਰਿਕ ਪਾਸ ਸੀ ਨਾ ਜੀ। ਸਾਡੇ ਸੀਨੀਅਰ ਅੱਲਾ ਸਿਹਤ ਦਵੇ, ਨਮਾਜ਼ ਪੜ੍ਹਦੇ ਪੜ੍ਹਦੇ ਘੜੀ ਚਲਾਉਂਦੇ ਨੇ। ਮਿਰਜ਼ਾ ਸਾਹਿਬ ਇਸ ਤਰ੍ਹਾਂ ਕਰਕੇ ਪੁੱਠੇ ਸੁੱਤੇ ਮੂੰਹ ਥੱਲੇ ਨੂੰ ਕਰਕੇ, ਅੱਬਾ ਜੀ ਨੇ ਰਜ਼ਾਈ ਚੁੱਕ ਕੇ ਕਹਿੰਦੇ ਓਏ ਦਾੜੀ ਰੱਖ ਲਈ। ਦੇਖੋ ਯਾਰ ਯਾਰ ਦੇਖੋ ਇਹ ਉਸਤਾਦ ਜੀ ਨੇ ਗੱਲ ਸਮਝਾਈ ਹੈ। ਕੀ ਗੱਲ? ਉਹਨੂੰ ਉਹਦੀ ਗੱਲ ਤੋਂ ਨਾ ਕਰੋ। ਹਾਂ ਮਿਰਜ਼ਾ ਸਾਹਿਬ ਨੂੰ ਵੇਖ ਕੇ ਇੱਕ ਮਾਈ ਕਹਿੰਦੀ ਓਏ ਏਡਾ ਖੁੱਲਾ ਚੀਰ। ਮਿਰਜ਼ਾ ਸਾਹਿਬ ਨੂੰ ਕੁੜੀ ਵਾਲੇ ਦੇਖਣ ਆ ਗਏ ਤੇ ਉਹ ਇਦਾਂ ਦੇਖਣ ਦੇ, ਕਹਿੰਦੇ ਅੱਖਾਂ 'ਚ ਪੈਂਦਾ। ਮਿਰਜ਼ਾ ਸਾਹਿਬ ਤੁਸੀਂ ਕਦੀ ਐਸਾ ਆਰਟਿਸਟ ਦੇਖਿਆ ਕਦੀ ਜ਼ਿੰਦਗੀ 'ਚ ਜਿਹੜਾ ਤੁਹਾਨੂੰ ਲੱਗਦਾ ਹੋਵੇ ਕਿ ਯਾਰ ਇਹ ਕੀ ਹੈ, ਕੁਝ ਵੀ ਨਹੀਂ, ਲੇਕਿਨ ਉਹਦੇ ਤੇ ਬਹੁਤ ਅੱਲਾ ਦਾ ਕਰਮ ਹੋਵੇ? ਦੇਖਿਆ ਕਦੀ? ਮੈਂ ਮਤਲਬ ਤੁਹਾਨੂੰ ਇੱਕ ਲੌਜੀਕਲੀ ਹਿਸਾਬ ਨਾਲ ਤੁਹਾਨੂੰ ਲੱਗੇ ਕਿ ਯਾਰ ਨਹੀਂ ਇਹਨੇ ਇੱਕ ਗੱਲ ਵੀ ਨਹੀਂ, ਕੋਈ ਇਹਦਾ ਅੰਦਾਜ਼ੇ ਬਿਆਨ ਵੀ ਬਹੁਤ ਅੱਛਾ ਨਹੀਂ ਕੋਈ, ਲੇਕਿਨ ਇਹ ਤੇ ਇੰਨਾ ਅੱਲਾ ਦਾ ਕਰਮ ਆ। ਕਿਹੜਾ ਆਰਟਿਸਟ ਦੇਖਿਆ ਤੁਸੀਂ ਜ਼ਿੰਦਗੀ 'ਚ ਆਪਣੀ ਸ਼ੈਸਾ? ਮੈਂ ਆਰਟਿਸਟ ਤੇ ਕਾਫੀ ਦੇਖੇ ਨੇ। ਇਦਾਂ ਦੇ? ਹਾਂਜੀ ਅੱਛਾ। ਮੇਰਾ ਲੇਕਿਨ ਖਿਆਲ ਗੱਲ ਕੁਛ ਵੀ ਨਹੀਂ ਹੁੰਦੀ, ਹਾਂ ਲੇਕਿਨ ਫੇਰ ਮਿੱਠੇ ਚੌਲ ਖਾ ਰਿਹਾ ਹੁੰਦਾ। ਹਾਂ ਇਹ ਸਾਡੇ 'ਚ ਉਹ ਹੀ ਹੈ, ਉਹ ਪਰ ਰੇਟ ਬੈਠਾ। ਸਹੀ ਗੱਲ। ਇਹ ਲੇਟ ਬਹੁਤ ਆ, 3 ਘੰਟੇ ਬਾਅਦ ਸਮਝ ਆਉਂਦੀ ਆ। ਪਿੱਛੋਂ ਵੀ ਲੈ ਹਾਂ ਵੀ ਇਹ ਇਦਾਂ ਦਾ ਕਰੈਕਟਰ ਆ ਕਿ ਤੁਸੀਂ ਹੁਣ ਗੱਲ ਕੀਤੀ ਨਾ ਇਹਨੂੰ ਕਿ ਵੀ ਆ ਬੱਚਾ ਐਡਾ ਮਾੜਾ ਵਾ, ਵੀ ਮਤਲਬ ਇੱਕ ਮਿਸਾਲ ਆ ਵੀ ਹਾਲੇ ਤੱਕ ਚੂਸ ਨਹੀਂ ਇਹਦੇ ਮੂੰਹ 'ਚ ਹੁੰਦੀ, ਇੱਕ ਤੂੰ ਕਹਿਤੀ, ਉਸ ਤੋਂ ਬਾਅਦ ਮਿਰਜ਼ਾ ਸਾਹਿਬ 10 ਇਹਨੇ ਗੱਲਾਂ ਕਰ ਲਈਆਂ, 10 ਇਹਨੇ ਕਰ ਲਈਆਂ, 10 ਇਹਨੇ ਕਰ ਲਈਆਂ, 10 ਇਹਨੇ ਬਾਅਦ 'ਚ ਇਹਨਾਂ ਤੋਂ ਬਾਅਦ ਕਹਿਣਾ ਆ ਵੀ ਮਿਰਜ਼ਾ ਸਾਹਿਬ ਇਦਾਂ ਦੇ ਨੇ, ਯਾਨੀ ਉਹਦਾ ਜਵਾਬ ਇਹਨੇ 8 ਮਿੰਟ ਬਾਅਦ ਦੇਣਾ ਤੁਹਾਨੂੰ, 8 ਮਿੰਟ ਬਾਅਦ ਦੇ ਦੇਣਾ ਇਹਨੂੰ। ਦੇ ਦੇਣਾ। ਔਰ ਤੁਸੀਂ ਸਿਰਫ ਇਹ ਜ਼ਿਹਨ 'ਚ ਰੱਖਣਾ ਕਿ ਜਿਹੜੀ ਮੈਂ ਇਹਨੂੰ ਗੱਲ ਕੀਤੀ ਹੈ ਨਾ, ਹਾਂਜੀ। ਇਹ ਹੁਣ ਥੋੜੀ ਦੇਰ ਬਾਅਦ ਮੈਨੂੰ ਇਹਦਾ ਰਿਪਲਾਈ ਆਏਗਾ। ਤੁਸੀਂ ਹੈਰਾਨ ਨਹੀਂ ਹੋਣਾ ਕਿ ਯਾਰ ਇਹਨੇ ਕਿਉਂ ਗੱਲ ਕਰਤੀ ਇੱਕਦਮ, ਉਹ ਤੁਹਾਡੀ ਪਹਿਲੀ ਗੱਲ ਦਾ ਜਵਾਬ ਦੇ ਰਿਹਾ ਹੁੰਦਾ। ਓਹੋ 10 ਅੱਜ 6 ਮਿੰਟ ਪਿੱਛੇ ਆ। ਸਕੂਲਾਂ ਤੇ ਜਾ ਕੇ ਕਹੂਗਾ ਜਨਾਜ਼ਾ ਕਿੰਨੇ ਵਜੇ ਬਈ, ਇੰਨਾ ਲੇਟ ਹੈ। 2 ਜਗ੍ਹਾ ਤੋਂ ਬਾਸੀ ਲਈ ਹੁੰਦੀ ਮੈਂ। ਦੋ ਜਗ੍ਹਾ ਬਸ। ਮਿਰਜ਼ਾ ਸਾਹਿਬ ਸਾਡੇ ਸੀਨੀਅਰ ਆ। ਮਿਰਜ਼ਾ ਸਾਹਿਬ ਵਰਗੇ ਬੰਦੇ ਨਾ ਬਾਂਦਰ ਦੇ ਪਿੰਜਰੇ ਕੋਲ ਖਲੋ ਕੇ ਕਹਿਣਗੇ ਅੱਜ ਪੈਂਟ ਸ਼ਰਟਾਂ ਪਾਈ ਨਹੀਂ ਬੰਦਰ ਹੋਣਾ ਸੀ। ਮਿਰਜ਼ਾ ਸਾਹਿਬ ਦਾ ਲੋਰ ਨਾਸ਼ਤੇ ਵਾਲੀਆਂ ਦੁਕਾਨਾਂ ਤੇ ਪਤੀਲੇ ਦੇ ਮਗਰ ਬੈਠੇ ਆ ਕਿੰਨਾ ਬਾੜਾ ਭਾਈ। ਮਰੀ ਜਾਈਏ ਨਾ, ਮਰੀ ਜਾਈਏ, ਵੱਡਾ ਬਾਂਦਰ ਉਤਰ ਕੇ ਕਹੂਗਾ ਏਦਾਂ ਦੇ ਬੰਦਰ ਕੋਈ, ਕੋਈ ਛਲੀ ਨਾਲ ਹੀ ਝੂਠੀ ਆ। ਮਿਰਜ਼ਾ ਸਾਹਿਬ ਮਿਰਜ਼ਾ ਸਾਹਿਬ ਬੱਸ ਚ ਲੋਰ ਜਾਣ ਤੇ ਉਹ ਸਟਾਫ ਸਮਝ ਕੇ ਕਿਰਾਇਆ ਹੀ ਨਹੀਂ ਲੈਂਦੇ ਕਿ ਡਰਾਈਵਰ ਡਰੂਵਰ ਹੀ ਹੈ। ਅਮਲੇ ਦਾ ਬੰਦਾ। ਤੁਸੀਂ ਹੁਣ ਗਏ ਨਾਲ। ਓਹੋ ਲਓ ਰਲ ਕੇ ਵੀ ਕੀ ਕਰ ਲਿਆ ਉਹਨਾਂ ਨੇ? ਹਾਂ ਕੱਖ ਵੀ ਨਹੀਂ। ਤੁਸੀਂ ਦੇਖੇ ਨਹੀਂ ਮੈਂ ਸ਼ਰਮਿੰਦਾ ਹੋ ਕੇ ਨੀਵਾਂ ਮੂੰਹ ਕਰਕੇ ਤਸਵੀਰਾਂ ਕੱਟੀ ਜਾ ਰਹੀ। ਉਸਤਾਦ ਜੀ ਜਦੋਂ ਤੱਕ ਤੁਸੀਂ ਨਹੀਂ ਇਨ ਹੋਣਾ ਇਹ ਸਾਰਾ ਕੁਝ ਮੈਂ ਇਹੀ ਮਾਮ ਨੂੰ ਦਿਖਾ ਰਿਹਾ ਕਿ ਦੇਖ ਲਓ ਕਿ ਸਿਰਫ ਮੈਂ ਚੁੱਪ ਬੈਠਾ ਤੇ ਦੇਖ ਲਓ ਕੀ ਪਿੱਕ ਬਣਾ ਰਿਹਾ। ਸਾਜੀ ਕੋਚ ਵੀ ਨਾ, ਉਸਤਾਦ ਵੀ ਨਾ, ਬਾਪ ਵੀ ਨਾ। ਨਹੀਂ ਨਹੀਂ ਤੁਸੀਂ ਆਪਣੀ ਵੱਲੋਂ ਤੇ ਬੜਾ ਤੁਸੀਂ ਕਹਿੰਦੇ ਅਸੀਂ ਬੜੇ ਆਰਟਿਸਟ ਹੈ। ਨਹੀਂ ਨਹੀਂ ਨਹੀਂ, ਕੋਚ ਬਗੈਰ ਬੰਦਾ ਕੁਛ ਨਹੀਂ ਦੇਖਦਾ। ਹਾਂਜੀ ਬੱਕਰੀਆਂ ਤੋਂ ਬਗੈਰ ਬਾਬੇ ਚਾਰ ਹੀ ਨਹੀਂ ਸਕਦੇ। ਨਹੀਂ ਗੱਲ। ਜਦੋਂ ਇਹਨਾਂ ਨੂੰ ਕੋਈ ਨਹੀਂ ਨਾ ਗੱਲ ਇਹ ਮੇਰੇ ਤੇ ਪਾ ਦਿੰਦੇ ਇਦਾਂ। ਨਹੀਂ ਅਸੀਂ ਹਰ ਚੀਜ਼ ਇਹਦੇ ਤੇ ਪਾਈ ਆ। ਤੁਸੀਂ ਪਹਿਲੇ ਕਿਉਂ ਨਹੀਂ ਸੋਚ ਲੈਂਦੇ ਇਸ ਗੱਲ ਨੂੰ? ਹਾਂ ਤੁਸੀਂ ਇੱਕਦਮ ਠਾ ਠਾ ਠਾ, ਇਧਰੋਂ ਵੀ ਠਾ ਠਾ ਠਾ, ਇਧਰੋਂ ਵੀ ਠਾ ਠਾ ਠਾ। ਤੁਸੀਂ ਫਾਇਰ ਕਰਨ ਵਾਲੇ ਨਹੀਂ, ਤੁਸੀਂ ਵਾਜੇ ਵਾਲੇ ਲੱਗਦੇ ਆ। ਉਹ ਸਰ ਸਾਡਾ ਐਸੇ ਦਿਮਾਗ ਪਟਾਕੇ ਚਲਾ ਕੇ ਵੀ ਆਪਣੇ ਪਟਾਕੇ ਕੋ ਡਰੀ ਜਾ ਰਹੇ ਹੋ। ਸਾਡਾ ਦਿਮਾਗ ਦੂਰ ਪੈਂਦਾ, ਤੁਹਾਡਾ ਤੇ ਖੈਰ ਨਾਲ ਡਾਇਰੈਕਟ। ਏਦਾਂ ਹੀ ਦੂਰ ਕੀ ਮਤਲਬ 3 ਇੰਚੀ ਬਦਲਨੇ ਪੈਂਦੇ ਤੁਹਾਡੇ ਦਿਮਾਗ ਤੱਕ ਜਾਣ ਨੂੰ। ਹਾਂਜੀ ਹੁਣ ਕੀ ਕਰਾਂ, ਕੱਟਣ ਜਾਵਾਂ ਜਾਂ ਤੁਹਾਡਾ ਸਿਆਪਾ? ਪ੍ਰੋਗਰਾਮ ਦਾ ਜੀ ਤੁਹਾਡਾ ਸਿਆਪਾ ਕਰ ਲਾ ਪਹਿਲੇ। ਤੁਸੀਂ ਕੱਟੀ ਚਲੋ ਸਰ।
ਤੁਸੀਂ ਕੱਟੀ ਚਲੋ ਨਾਲ ਲੇਕਿਨ ਨਾਲ ਲੇਕਿਨ ਗੱਲ ਆਉਂਦੀ ਰਹੇਗੀ। ਇਹ ਮੈਂ ਇਕੱਠੀ ਗਿਆ ਨਾ ਇਹ ਬਾਅਦ ਚ ਐਡੀਟਰ ਨੇ ਵੀ ਸਾਰੀਆਂ ਕੱਟੀ ਜਾਣੀਆਂ। ਨਹੀਂ ਫਿਰ ਇਹ ਅਜੇ ਠਹਿਰ ਕੇ ਕੱਟ ਲੈਣਾ ਭਾਵੇਂ ਕੱਲ ਹੀ ਕੱਟ ਮੈਂ ਕਹਿੰਦਾ ਇਹ ਨਾ ਕੱਟੀਆਂ ਜਾਣ। ਜਾਓ ਇਹਨਾਂ ਦੀਆਂ ਰਹਿਣ ਇਹ ਬਾਅਦ ਚ ਕੱਟੀਆਂ ਜਾਣਗੀਆਂ। ਤੂੰ ਛੱਡ ਦੇ, ਤੂੰ ਫੌਰੀ ਮਤਲਬ ਤੂੰ ਨਾ ਕੱਟੀ ਲਾ ਵੀ ਬਾਵਾ ਲਓ ਕੈਂਚੀ ਮਾਰ। ਮੇਰੇ ਵੀਰਾਂ ਦੀਆਂ ਤਸਵੀਰਾਂ ਸਾਰੀਆਂ ਮੈਂ ਇਹ ਹਾਲੇ ਸ਼ੁਰੂਆਤ ਆ, ਹਾਲੇ ਤੋਂ 30 35 40 ਕੱਟੀਆਂ ਨੇ ਇਤਰਾ ਦੇ। ਹਾਂਜੀ ਪਿੱਛੇ ਤਾਂ ਬਹੁਤ ਮਾਲ ਪਿਆ ਹੈ ਲਓ ਜੀ ਭਾਜੀ, ਆ ਲਓ ਦਾਮ ਚ ਪਈਆਂ ਪਿੱਛੇ ਜੀ। ਹਾਂਜੀ ਲਓ ਜੀ ਭਾਜੀ। ਮਿਰਜ਼ਾ ਸਾਹਿਬ, ਜਨਾਬ ਇਹ ਜ਼ਿੰਦਗੀ ਦਾ ਕਿਹੜਾ ਐਸਾ ਸਾਲ ਸੀ ਜਿਸ ਸਾਲ ਦੇ ਵਿੱਚ ਤੁਸੀਂ ਬਹੁਤ ਅਮੀਰ ਸੀ, ਪੈਸਾ ਮੌਕੇ ਨਹੀਂ ਸੀ ਰਿਹਾ? ਸਰ 1990 1990। ਹਾਂਜੀ ਓਏ ਹੋਏ, 1990 ਤੋਂ ਉਦੋਂ ਕੀ ਸੀ, ਕਿੱਥੇ ਥੀਏਟਰ ਕਰਦੇ ਸੀ? ਥੀਏਟਰ ਕਰਦਾ ਸੀ। ਔਰ ਥੀਏਟਰ ਦਾ ਦੌਰ ਸੀ ਥੀਏਟਰ ਦਾ ਦੌਰ ਸੀ ਔਰ ਉਸ ਸਾਲ। ਕਿਹੜਾ ਥੀਏਟਰ 'ਚ ਤੁਸੀਂ ਜ਼ਿਆਦਾ ਕੰਮ ਕੀਤਾ? ਮੈਂ ਥੀਏਟਰ ਉਸ ਲਈ ਕੀਤਾ ਜੀ, ਫੈਸਲਾਬਾਦ ਦੇ ਵਿੱਚ ਨਵੇਂ ਸਿਨੇਮੇ ਥੀਏਟਰ ਬਣੇ ਸਨ। ਪਹਿਲੇ ਤੇ ਜਵੇਦ ਕੁਰੈਸ਼ੀ ਸਾਹਿਬ ਨੇ ਬਣਾਇਆ ਸੀ ਕਮਿਸ਼ਨਰ ਫੈਸਲਾਬਾਦ, ਇੱਥੇ ਆਰਟ ਕੌਂਸਲ ਦੇ ਵਿੱਚ, ਸਟੇਡੀਅਮ ਦੇ ਵਿੱਚ। ਓਕੇ। ਉੱਥੇ ਬਣਾਇਆ, ਉੱਥੇ ਕੀਤੇ। ਉਸ ਤੋਂ ਬਾਅਦ ਫਿਰ ਰੀਗਲ ਸਿਨੇਮੇ ਦੇ ਵਿੱਚ ਪਲੇ ਲੱਗਣ ਲੱਗ ਪਏ। ਯਾਨੀ ਉਹ ਸਾਲ ਤੁਹਾਡਾ ਇੱਕ ਬਿਹਤਰੀਨ ਸੀ ਬਿਹਤਰੀਨ ਕਮਾਈ ਦੇ ਹਿਸਾਬ ਨਾਲ, ਕਮਾਈ ਦੇ ਹਿਸਾਬ ਹਾਲਾਤ ਨਾਲ, ਦੇ ਹਿਸਾਬ ਨਾਲ। ਹਾਲਾਤ ਦੇ ਹਿਸਾਬ ਸਭ ਤੋਂ ਮਾੜਾ ਸਾਲ ਕਿਹੜਾ ਸੀ? ਮਾੜੇ ਤੋਂ ਮੁਰਾਦ ਇਹ ਕਿ ਜਿਹਦੇ 'ਚ ਤੁਸੀਂ ਅੱਲਾ ਨੇ ਤੁਹਾਨੂੰ ਇੱਕ ਉਹਦੇ 'ਚ ਇਮਤਿਹਾਨ 'ਚ ਪਾਇਆ ਹੋਵੇ, ਫਾਈਨੈਂਸ਼ੀਅਲੀ ਕ੍ਰਾਈਸਿਸ ਦੇ ਵਿੱਚ, ਉਹ ਕਿਹੜਾ ਸਾਲ ਸੀ? ਦੇਖੋ ਜੀ 90 ਤੋਂ ਇਲਾਵਾ ਬਾਕੀ ਸਾਰੇ ਉਹੀ ਸੀ। 91 ਗੱਲ ਨੂੰ ਕਿਸੇ 99 ਉਹ ਫੌਰੀ ਤੌਰ ਤੇ ਕੈਲਕੂਲੇਟਰ ਹੱਥ 'ਚ ਫੜ ਲੈਣਾ ਬੜਾ ਤੇਰਾ। ਚਲੋ ਤੈਨੂੰ ਮੈਂ ਕਵਾਂ ਹੁਣ ਕੋਈ ਨਹੀਂ, ਕੁਛ ਵੀ ਨਹੀਂ ਤੇਰਾ ਮੂੰਹ ਹੈ ਕਰ ਰਿਹਾ। ਤਖਤੀ ਤੇ ਮੁੰਡਾ। ਅੱਛਾ, ਉਹ ਤੁਹਾਡਾ ਸਾਲ ਠੀਕ ਸੀ ਤੇ ਬਾਕੀ ਜਿਹੜੇ 49 ਨੇ ਉਹ ਤੇ 49 ਸਾਲ ਬੜੇ ਅੱਛੇ ਗੁਜ਼ਰੇ ਨੇ। ਲੇਕਿਨ ਇਹ ਕਿ ਪਹਿਲੇ ਮਤਲਬ ਬਚਪਨਾ ਸੀ, ਨਾਦਾਨੀ ਸੀ, ਲੜਕਪਨ ਸੀ। ਹਾਂ। ਤੇ ਉਸ ਲਈ ਕਦੀ ਖਿਆਲ ਹੀ ਨਹੀਂ ਸੀ ਕੀਤਾ ਅੱਛਾ ਦਿਨ ਕਿਹੜਾ, ਭੈੜਾ ਦਿਨ ਕਿਹੜਾ। ਭੈੜਾ ਆਇਆ ਤਦ ਵੀ ਠੀਕ ਹੈ, ਚੰਗਾ ਆਇਆ ਤਦ ਵੀ ਠੀਕ ਹੈ। ਇਹ ਕੁਛ ਇਹ ਦੌਰਾਨ ਜਿਹੜਾ ਨਾ ਚੱਲ ਰਿਹਾ, ਇਹ ਕ੍ਰਾਈਸਿਸ ਦਾ ਚੱਲ ਰਿਹਾ ਇਹ ਜਿਹੜੇ ਜੀ। ਓਕੇ, ਅੱਲਾ ਖੈਰ ਕਰੇ। ਜਿਹੜੀ ਸੱਚੀ ਗੱਲ ਹੈ। ਬਾਕੀ ਦਿਨ ਸਦਾ ਇੱਕ ਜੈਸੇ ਨਹੀਂ ਰਹਿੰਦੇ, ਬਦਲ ਵੀ ਜਾਂਦੇ। ਹਾਂ, ਤੁਸੀਂ ਹੁਣ ਅੱਲਾ ਜਿਸ ਹਾਲ 'ਚ ਰੱਖਿਆ ਉਹਦਾ ਸ਼ੁਕਰ ਹੈ। ਹਾਂ ਸ਼ੁਕਰ ਅਦਾ ਕਰਨਾ ਚਾਹੀਦਾ। ਹਾਂਜੀ ਤੁਸੀਂ ਵੀ ਕਰਿਆ ਕਰੋ। ਹਾਂਜੀ ਕੀਤਾ ਭਾਜੀ, ਅੱਲਾ ਮਾਫੀ ਹੋਰ ਕਰਾ ਲਵਾਂ ਸ਼ੁਕਰ। ਛੋਟੇ ਭਰਾ ਦੀ ਵੀ ਰੋਟੀ ਖਾ ਜਾਂਦਾ। ਤੁਹਾਡਾ ਕ੍ਰਾਈਸਿਸ ਹੁਣ ਖਤਮ ਹੋ ਜਾਣਾ ਕਿਉਂਕਿ ਤੁਸੀਂ ਸਾਡੇ ਨਾਲ ਆ ਗਏ ਹੋ। ਕਿਦੋਂ ਇਨਸ਼ਾਅੱਲਾ ਕਿਉਂ? ਇਹ ਕਿੰਨੇ ਕਿਹਾ ਤੈਨੂੰ? ਕੋਲੋਂ ਹੀ ਉਹਨਾਂ ਨੂੰ ਤੂੰ ਤਸੱਲੀ ਦੇਈ ਜਾ। ਉਹਨੂੰ ਸਾਥੀ ਲੱਖ ਰੁਪਈਆ 2 ਲੱਖ ਉਹ ਬੱਸ ਕਰਦੇ, ਮੈਂ ਤੈਨੂੰ ਹਟ ਜਾ ਬੇਟਾ, ਤੂੰ ਆਪਣੀ ਜੜਾਂ ਵੱਢ ਰਿਹਾ। ਐਡਵਾਂਸ ਵੀ ਦਿੱਤਾ ਮੈਂ 11:30 ਦੀ ਟਿਕਟ ਕਰਾਈ ਲਾਹੌਰ ਦੀ ਉਹਨਾਂ ਦੀ। ਉਹ ਨਹੀਂ ਉਸਤਾਦ ਜੀ ਉਹਨਾਂ ਉਹ ਤੂੰ ਹਟ ਜਾ, ਤੈਨੂੰ ਮੈਂ ਕਹਿੰਦੇ ਆ ਹਟ ਜਾ, ਬੱਸ ਕਰ ਦੇ। ਉਹ ਬੇਟੇ ਸਾਡਾ ਕ੍ਰਾਈਸਿਸ ਸ਼ੁਰੂ ਹੋ ਜਾਣਾ, ਉਹਨਾਂ ਦਾ ਤਾਂ ਖਤਮ ਹੋ ਜਾਣਾ ਵਾ। ਨੇ ਲੇਕਿਨ ਉਸਤਾਦ ਜੀ ਨੇ ਤੈਨੂੰ ਪਤਾ ਹਮੇਸ਼ਾ ਟੈਲੈਂਟ ਦੀ ਕਦਰ ਉਹ ਕੀਤੀ। ਭਾਈ ਮੈਂ 25-30 ਹਜ਼ਾਰ ਮਹੀਨੇ ਦਾ ਕਿੱਥੋਂ ਦੇਣਾ? ਤੇਰਾ ਦਿਮਾਗ ਖਰਾਬ। ਹੈ ਹੈ ਇਹ ਸੀਨੀਅਰ ਆਰਟਿਸਟ ਫਿਰ ਨਹੀਂ ਹੈ, ਸੀਨੀਅਰ ਆਰਟਿਸਟ ਸੀਨੀਅਰ ਹੀ ਹੈ, ਠੀਕ ਹੈ। ਇੱਥੇ ਮੇਰੀ ਕਿਸੇ ਦਾ ਸਿਰ ਕੱਜੀ ਦਾ ਹੁੰਦਾ ਪਿਛਲੇ ਕਮਰੇ 'ਚ ਮੰਜੀ ਵਿਛਾ ਦੇ ਮੇਰੀ। ਡ੍ਰਿਪ ਲੱਗਣ ਲੱਗੀ ਜੀ। ਅੱਛਾ ਸੌਰੀ। ਮੈਨੂੰ ਪਹਿਲੇ ਹੀ ਪਤਾ ਸੀ ਨਰਸ ਦਾ ਮੁੰਡਾ। ਪਹਿਲੇ ਮੈਨੂੰ ਸ਼ੱਕ ਸੀ। ਭਾਈ ਨਰਸ ਦਾ ਕਿਹਾ ਵਾ ਨਾ, ਪਹਿਲੇ ਮੈਨੂੰ ਸ਼ੱਕ ਸੀ, ਹੁਣ ਤੂੰ ਪਾਸ ਕਰ। ਉਹਨਾਂ ਨੇ ਨਰਸ ਦਾ ਕਿਹਾ ਵਾ। ਇਹ ਤੇਰੇ ਬੋਗਸ ਚ ਅਸਰ ਹੈ। ਇਹ ਗੱਲ ਚ ਨਹੀਂ, ਇਹ ਗੱਲ ਤੇ ਥੋੜਾ ਅਸਰ ਹੈ, ਤੇਰੇ ਬੋਗਸ ਚ ਜ਼ਿਆਦਾ ਅਸਰ ਹੈ ਉਹ ਜਿਹੜਾ। ਹਾਲਾਂਕਿ ਇਸ ਗੱਲ ਦਾ ਉਹਨਾਂ ਨੂੰ ਆਪ ਨਹੀਂ ਮਜ਼ਾ ਆਇਆ। ਪੁੱਛ ਲਓ ਆਇਆ ਭਾਜੀ? ਨਹੀਂ ਐਵੇਂ ਅੱਛਾ, ਮੇਰੀ ਗੱਲ ਸੁਣੋ, ਅੱਜ ਨਾਜ਼ਰੀਨ ਇੱਕ ਗੱਲ ਕਲੀਅਰ ਕਰ ਲੈਂਦੇ ਆ। ਤੁਹਾਡਾ ਤੇ ਤੇਰਾ, ਤੁਸੀਂ ਦੋਵੇਂ ਜੱਟ ਹੋ। ਪਿਓ ਵੱਲੋਂ ਤੂੰ ਜੱਟ ਆ, ਹਾਂਜੀ। ਮਾਂ ਵੱਲੋਂ ਤੂੰ ਸ਼ੇਖ ਆ। ਲੇਕਿਨ ਤੂੰ ਜੱਟ ਹੈ ਕਿਉਂਕਿ ਪਿਓ ਵੱਲੋਂ ਗਿਣਿਆ ਜਾਂਦਾ ਹੁੰਦਾ। ਕਹਿੰਦਾ ਇਹ ਮੇਰੇ ਹਾਂਜੀ ਇਦਾਂ ਜੀ। ਪਿਓ ਵੱਲੋਂ ਹੀ ਹੁੰਦਾ ਨਾ ਮਾਂ ਬੰਦਾ। ਵੱਲੋਂ ਹਾਂਜੀ। ਤੂੰ ਜੱਟ ਆ, ਤੁਸੀਂ ਮੇਰੇ ਨਾਨਕੇ ਹੋ। ਹਾਂ, ਇਹ ਵੀ ਜੱਟ ਆ। ਤੇ ਲੇਕਿਨ ਤੁਸੀਂ ਆਪਸ ਦੇ ਵਿੱਚ ਤੁਹਾਡਾ ਹਾਂਜੀ ਜੱਟ ਕੁੱਤੇ ਦਾ ਵੈਰ ਆ। ਇਹ ਵੀ ਜੱਟ ਦਾ ਤੇ ਮਿੱਠੇ ਦਾ ਆ ਇੱਕ ਮਿਸਾਲ ਆ। ਇਹ ਕੀ ਰੌਲਾ ਵਾ? ਉਸਤਾਦ ਜੀ ਇੱਕ ਤਾਂ ਹੁੰਦਾ ਨਾ ਵੀ ਡਿਊਟੀ ਕਰ ਰਿਹਾ। ਮਿਰਜ਼ਾ ਸਾਹਿਬ ਨੇ ਇੱਥੇ ਪਨਾਹ ਲਈ ਹੈ ਸੀਰੀਅਸਲੀ। ਆਪਣਾ ਆਹੋ ਵੀ ਇਹ ਪਤਾ ਨਹੀਂ ਉਸਤਾਦ ਜੀ ਹਰ ਸ਼ਹਿਰ ਪਾਣੀ ਰੋਟੀ ਵੀ ਆਉਣ ਰਹੀ ਆ, ਪਾਣੀ ਵੀ ਆਉਣ ਡਿਆ। ਪਿੱਛੇ ਸਾਰਾ ਟੱਬਰ ਕੈਦ ਹੋਇਆ। 900 ਰੁਪਏ ਬਿੱਲ ਸੀ, ਉਹ ਵੀ ਟ੍ਰਿਪਲ ਕਰਕੇ ਲਾਇਆ ਨੇ ਪਿਓ ਨੇ। ਬਾਰਾਂ ਵੇਟ ਵਿੱਚ ਰੱਦਾ ਆਪਣਾ ਖੁਰ ਗਿਆ ਵਾ। ਤੁਹਾਨੂੰ ਕਿੰਨੀ ਵਾਰੀ ਕਿਹਾ ਵੀ ਇਹਨਾਂ ਕੋਲੋਂ ਘਰ ਬਦਲ ਲਓ। ਅਸੀਂ ਬਦਲ ਲਿਆ ਇਹਨਾਂ ਦੇ। ਉਹ ਆਪਣੀ ਵੱਲੋਂ ਬੜੀ ਹਮਦਰਦੀ ਲੈਣ ਲਈ ਤੁਹਾਨੂੰ ਉਹਨੇ ਨਾਲ ਸਾਥੀ ਬਣਾਇਆ, ਤੁਸੀਂ ਉਹਨੂੰ ਉਹਦੇ ਸਿਰ ਹੋ ਗਏ। ਸਰ ਮੈਂ ਉਹਨੂੰ ਕੱਢ ਰਿਹਾ ਕਿ ਇਹਨਾਂ ਕੋਲੋਂ ਦੂਰ ਹੋਏ। ਉਹਦਾ ਮਹੱਲਾ ਲੈਦਾ ਵਾ ਮਿਰਜ਼ਾ ਸਾਹਿਬ, ਉਹਦਾ ਮਹੱਲਾ ਲੈਦਾ ਵਾ। ਸਾਡਾ ਹੱਸਦਾ ਵਸਦਾ ਮਹੱਲਾ ਵਾ। ਇਹਨਾਂ ਦਾ ਤੇ ਮਹੱਲਾ ਇੰਨਾ ਮਾੜਾ ਵਾ, ਹਰ ਸਾਲ ਨਹਿਰ ਬੰਦਾ ਦਿੰਦੀ ਹੈ ਇਹਨਾਂ ਨੂੰ। ਹਾਂਜੀ ਹਾਏ ਹਾਏ ਹਾਏ। ਹਾਲਾਂਕਿ ਨਹਿਰ ਬੰਦਾ ਲੈਂਦੀ ਹੈ। ਹਾਂਜੀ ਇਹਨਾਂ ਨੂੰ ਇੱਕ ਦਿੰਦੀ ਹੈ ਕਿਤੋਂ ਲੈ ਕੇ ਤੇ ਇਹਨਾਂ ਨੂੰ ਦੇ ਦਿੰਦੀ ਹੈ। ਇਹਨਾਂ ਦੇ ਇਲਾਕੇ 'ਚ ਨਹਿਰ ਬੰਦਾ ਲੈਂਦੀ ਨਹੀਂ, ਸਾਰੀ ਨਚਵੜਾ ਵਾ। ਤਾਜੀ ਅਸੀਂ ਬਸ ਕਰਦੇ ਚਵੜਾ ਨਾ ਕਹਿ ਉਸਤਾਦ ਜੀ, ਇਹਨਾਂ ਦੇ ਲਾਗੇ ਉਹ ਮਾਚਸ ਵਾਲਾ ਪਟਾਕਾ ਨਹੀਂ ਆਇਆ। ਜੇ ਆ ਹੀ ਗਿਆ ਨਾ ਠਾਹ ਤਾਂ ਨਹੀਂ ਹੁੰਦੀ ਟਿਕ
ਬਸ ਇੰਨਾ ਕਵਾਇਦਾ ਚਲੋ ਟੀਕਾ ਵਾਲਾ ਤੇ ਆਇਆ ਵਾ ਨਾ, ਇਹਨਾਂ ਦੇ ਇਲਾਕੇ 'ਚ ਟੀਕਾ ਵਾਲਾ ਵੀ ਨਹੀਂ ਹੈ। ਬਜ਼ੁਰਗ ਇੱਕ ਬਰਾਤ ਦੇ ਕੇ ਬਿਠਾਇਆ ਹੁੰਦਾ, ਜਿਹੜੀ ਦਾਦਨ ਵੀ ਨਹੀਂ ਉਹਨੇ ਐ ਕਰਨਾ ਬਰਾਤ ਕੇ ਐ ਪਟਾਕੇ ਵਜਾਉਣੇ ਬਸ। ਜੇ ਕਿਤੇ ਸ਼ੁਰੂ ਚਲਾਉਣੇ ਨੂੰ ਮਾੜਾ ਪਾਣੀ ਪਾ ਦਿੰਦੇ ਥਾਂ ਜਾਂਦੀ ਭੂਆ ਗਈ। ਉਸਤਾਦ ਜੀ ਇਹਨਾਂ ਦੇ ਇਲਾਕੇ 'ਚ ਤਲਾਕ ਤਾਂ ਨਹੀਂ ਹੁੰਦੀ, ਮੀਆਂ ਬੀਵੀ ਕੱਚੀ ਕਰਦੇ। ਐ ਦੇਖੋ ਤੁਸੀਂ 5 ਮਿੰਟਾਂ ਬਾਅਦ ਇਹਦੇ ਆਪਣੀ ਬੋ ਨੱਕ ਬੰਦ ਹੋਣ ਲੱਗਣੀਆਂ ਦੇਖਿਓ। ਉਹ ਯਾਰ ਉਹ ਮੇਰਾ ਆ ਦੇਖ, ਮੇਰਾ ਆਪਣਾ ਬੋਲ ਨੀ ਤਾਂ ਲੱਗਦਾ। ਲੱਗਾ ਆਪਣੀ ਅੱਖ ਨਾ, ਤੂੰ ਉਹਦਾ ਆਪਣਾ ਤੂੰ ਇਹਦਾ ਜੱਟ ਬਣਿਆ ਪਰ ਸਾਨੂੰ ਪਤਾ ਹੀ, ਸਾਨੂੰ ਕਿਹੜਾ ਭੁੱਲ। ਅੱਛਾ ਮਿਰਜ਼ਾ ਸਾਹਿਬ ਵਰਗੇ ਯਾਰ ਉਹਦਾ ਆਪਣਾ ਨੱਕ ਭਾਵੇਂ ਬਿਸਤਰਾ ਕਰ ਲਓ ਬਈ, ਤੇਰਾ ਕੀ ਲੱਗਦਾ ਬਈ? ਹਾਂ ਦੱਸ। ਮਿਰਜ਼ਾ ਸਾਹਿਬ ਵਰਗੇ ਬੰਦੇ ਨਾ 4 ਬੰਦੇ ਬੈਠ ਕੇ ਤੁਹਾਨੂੰ ਸਮੈਲ ਫੀਲ ਹੋ ਰਹੀ, ਉਹ ਸੌਰੀ ਮੇਚੋ ਹੀ ਆ ਰਹੀ ਉਸਤਾਦ ਜੀ ਅਸੀਂ ਐ ਲੱਗਦਾ ਸੁਥਰਾ ਪੰਜਾਬ ਚ ਧੋਣੇ ਗੱਲ। ਜਿਹੜੀ ਸਕੀਮ ਚੱਲੀ। ਤੁਸੀਂ ਜੀ ਮੁਝੇ ਜੱਟ ਹੀ ਹੈ। ਅਸੀਂ ਸੰਧੂ ਜੱਟਾਂ, ਇਹ ਗਵਈ ਜੱਟ ਨਹੀਂ, ਇਹ ਉਹ ਆ ਕਿ ਹਟ ਹਟ ਹਟ, ਇਹ ਉਹ ਜੱਟ। ਤੁਸੀਂ ਕਿਹੜੇ ਜੱਟ ਹੋ? ਅਸੀਂ ਸੰਧੂ ਜੱਟ ਉਸਤਾਦ ਜੀ, ਸੰਧੂ। ਕੁਰੀ ਵਾਲੇ। अच्छा, ਪਿੱਛੋਂ ਪਿੰਡ ਇੰਡੀਆ 'ਚ ਸਾਡਾ ਕੁਰੀ ਵਾਲਾ ਸੀ। क्या सुनैन की दोस्ती क्या संधू के साथ? ਸੰਧੂ ਦਾ ਸਾਥ। हाँ, ਮਿਰਜ਼ਾ ਸਾਹਿਬ ਵਰਗੇ ਬੰਦੇ ਨਾ ਮੈਯਤ ਨਾਲ ਦੁੱਖ ਸੁੱਖ ਬੋਲ ਰਹੇ ਨੇ, ਹੱਥ ਤੋਂ ਮਾਰ ਗਿਆ ਸਾਡੀ ਦਿਹਾੜੀ ਤੜਾ ਕੇ ਤੁਸੀਂ ਆ ਜਾਓ, ਕੰਮ ਤੇ ਜਾਣਾ ਸੀ ਯਾਰ। गाना भी ਇਹੋ ਜਿਹਾ ਕੋਲ ਕੰਬਦਾ ਖਲੋਣ ਡਿਆ ਹੁੰਦਾ, ਕਹਿੰਦਾ ਪਰਾ ਕਫਨ ਕਰ, ਮੈਂ ਵੀ ਨਾਲ ਪੈਣਾ। ਅੱਛਾ, ਇਹ ਵੈਸੇ ਗੱਲ ਹੈ ਤੇ ਉਹ ਗੱਲ ਇਹ ਹੈ, ਲੇਕਿਨ ਜੇ ਵਿਚਾਰੇ ਬੜਿਆਂ ਦੀ ਦਿਹਾੜੀ ਟੁੱਟਦੀ ਕਸਮ। ਅੱਛਾ, ਕਈ ਬੰਦੇ ਬੇਦਿਲੀ ਨਾ ਜਾਂਦੇ ਜਨਾਜ਼ੇ, ਉਹ ਯਾਰ ਉਹ ਮਰ ਗਿਆ ਜਾਣਾ ਪੈਣਾ, ਆ ਦੁਕਾਨ ਸਾਂਭ ਲਈ ਨਾ, ਤਾਲੇ ਲਾ ਕੇ ਚਾਬੀਆਂ ਮੁੰਡਿਆ ਘਰ ਫੜਾ ਦੇਂ ਯਾਰ। ਅੱਛਾ, ਉਹ ਦਿਲ ਵੀ ਨਹੀਂ ਕਰ ਰਿਹਾ ਉਹਨਾਂ ਦਾ, ਦੁਨੀਆਦਾਰੀ ਦਾ ਮੂੰਹ ਰੱਖਣ ਲਈ ਕਈ ਫੌਤ ਕੀਤੇ ਜਾਂਦੇ। ਜੀ ਜੀ, ਹਾਂਜੀ, ਤੇ ਉਹ ਕਹਿੰਦਾ ਬਸ ਮੈਂ ਸਿਰਫ ਜਨਾਜ਼ਾ ਪੜ੍ਹ ਕੇ ਮੈਂ ਨਿਕਲ ਨਹੀਂ ਇਦਾਂ ਹੀ ਕਰਦੇ ਉਸਤਾਦ ਜੀ। ਆਹ ਤੇ ਦੁਆ ਵੀ ਮੰਗਦੇ ਮਿੱਠਾ ਜੀ। ਪੜ੍ਹਦੇ ਵੀ ਨਹੀਂ, ਬਾਹਰੋਂ ਬਾਹਰ ਹੀ ਫਿਰ ਕੇ ਆ ਜਾਂਦੇ ਕਿ ਅਸੀਂ ਪੜ੍ਹ ਆਏ ਆ, ਉੱਥੇ ਹਾਜ਼ਰੀ ਲਵਾਉਣ ਲਈ ਕਿ ਅਸੀਂ ਉੱਥੇ ਸੀ। ਅੱਛਾ ਹਾਂ ਮਿਰਜ਼ਾ ਹਾਂ ਹਾਂ, ਜਿੱਦਾਂ ਦੀ ਉਹ ਮਿੱਠੇ ਖਾਲੇ ਤੇ ਲਾ ਲੇਗਾ, ਹਾਂਜੀ, ਸਮੋਸਿਆਂ ਵਾਲੀ ਰੇੜੀ। ਹਾਂ ਲਾ ਲੇਗਾ ਯਾਰ, ਉਹਨੂੰ ਕਹਿੰਦਾ ਪਿਛੂ ਆ, ਉਹ ਤਜਰਬਾ ਉਹਦੇ ਕੋਲ। ਮੈਨੂੰ ਵੀ ਰਾਤੀ ਕਾਲ ਆਈ ਸੀ 5500 ਰੁਪਏ ਦੇਣਗੇ ਤੈਨੂੰ ਸੈਲਰੀ, ਸਿਰਫ 2 ਟਾਈਮ ਚਾਹ ਬਣਾਉਣੀ, ਟੀ ਪੈਕ ਨਹੀਂ ਚੋਰੀ ਕਰਨੇ, ਟੀ ਪੈਕ ਪਾ ਕੇ ਸ਼ਾਮ ਨੂੰ ਘਰ ਨਹੀਂ ਲੈ ਕੇ ਜਾਣੇ, ਤੇ ਇਹ ਨਹੀਂ ਕਹਿੰਦੇ ਦੁਪਹਿਰ ਦੀ ਰੋਟੀ 'ਚ ਮੈਂ ਅੱਬੂ ਦੀ ਬਚਾ ਲਵਾਂ। ਇਹ ਅਸਲ 'ਚ ਇਹਨਾਂ ਦੀ ਜੰਗ ਚੱਲ ਰਹੀ, ਮੈਂ ਤੁਹਾਨੂੰ ਦੱਸ ਦਿੰਦਾ। ਇਹ ਮਿੱਠੇ ਹੁੰਦੇ ਨਾ, ਇੱਥੇ ਆਉਣ ਤੋਂ ਪਹਿਲੇ ਹਾਂਜੀ। ਸਮੋਸੀਆਂ ਪਕੌੜੀਆਂ ਦਾ ਅੱਡਾ ਲਾਉਂਦਾ ਸੀ ਗੰਦੇ ਨਾਲੇ ਦੇ ਉੱਤੇ, ਓਏ ਹੋਏ ਹੋਏ ਹੋਏ, ਮੈਂ ਵੀ ਕਹਾਂ ਉਹ ਬੰਦਾ ਕੁਝ ਸੱਚਾ ਸੱਚਾ ਜਿਹਾ ਲੱਗਦਾ। ਤੇ ਉਹ ਨਾ ਇਹ ਸਮੋਸੀਆਂ ਪਕੌੜੀਆਂ ਚਿਕਨ ਰੋਲ ਥੱਲੇ ਗੰਦਾ ਨਾਲਾ ਹੁੰਦਾ ਸੀ, ਉਹ ਵੀ ਸਾਨੂੰ ਪਤਾ ਨਹੀਂ ਸੀ ਲੱਗਣਾ। ਇਹਦੇ ਹੀ ਇੱਕ ਛੋਟੇ ਇਹਦੇ ਹੀ ਇੱਕ ਸਾਨੂੰ ਭਰਾ ਨੇ ਦੱਸਿਆ ਕਿ ਗੰਦੇ ਨਾਲੇ ਦੇ ਉੱਤੇ ਸਮੋਸੀਆਂ ਲਾਉਂਦਾ। ਉਹ ਹੈ ਸੀ ਕੋਈ ਬਗੈਰਤ ਜਿਹਾ। ਅੱਛਾ, ਉਹ ਗੰਦੇ ਨਾਲੇ ਤੇ ਸਮੋਸੀਆਂ ਲਾਉਂਦਾ ਸੀ, ਉਹ ਅੱਲਾ ਨੇ ਬਾਂਹ ਫੜ ਲਈ ਤੇ ਸਾਨੂੰ ਫੜਾਤੀ। ਹਾਂਜੀ ਠੀਕ ਆ, ਤੇ ਉਹ ਜਿਹੜਾ ਵਾ ਉਹ ਆਫਿਸ ਬॉय ਟਾਈਪ ਆ ਨਿਜ਼ਾਮ। ਹਾਂਜੀ। ਇਹਨਾਂ ਦੀ ਇਸ ਤੋਂ ਖਾਰਬਾਜ਼ੀ ਚੱਲਦੀ ਰਹਿੰਦੀ ਹੈ। ਨਹੀਂ ਆਫਿਸ ਬੋਏ ਤੇ ਫਿਰ ਕੀ ਯਾਰ, ਇੱਥੇ ਤਾਂ ਬੜੇ ਬੜੇ ਛੋਟੇ ਆਰਟਿਸਟ ਵੀ ਵੱਡੀ ਜਗ੍ਹਾ ਤੇ ਗਏ ਨੇ। ਇੱਥੇ ਤੇ ਮੈਂ ਪੁੱਤਰ ਹਾਂ, ਹਾਂ ਪਹਿਲੇ ਸੀ ਮੈਂ। ਅੱਛਾ ਮਿਰਜ਼ਾ ਸਾਹਿਬ, ਮੈਂ ਤੁਹਾਨੂੰ ਦੱਸ ਰਿਹਾ ਸਾਂ ਕਿ ਇਹਦਾ ਸਮੋਸੀਆਂ ਪਕੌੜੀਆਂ ਸੀ ਗੰਦੇ ਨਾਲੇ ਤੇ। ਅੱਛਾ ਜੀ, ਤੇ ਖਾਂਦਾ ਕੌਣ ਹੋਏਗਾ? ਇਹਦੀ ਸੋਚ ਦੇ ਹਿਸਾਬ ਨਾਲ ਸੀ ਉਹ। ਇਹਦੀ ਗੰਦਾ ਨਾਲਾ ਨਹੀਂ ਸੀ ਜੀ, ਬਾਕਾਇਦਾ 1.5 ਤੋਂ 2 ਲੱਖ ਰੁਪਇਆ ਮੈਨੂੰ ਬਚਦਾ ਸੀ ਮੰਥਲੀ, 1.5 ਤੋਂ 2 ਲੱਖ ਦਾ। ਉਹ ਬਸ ਕਰਦੇ 1.5 ਤੋਂ 2 ਲੱਖ ਬਚਦਾ। ਇਰਾਨੀ 20-25 ਹਜ਼ਾਰ ਰੁਪਇਆ ਮਹੀਨੇ ਦਾ ਬੜੀ ਮੁਸ਼ਕਲ ਬਚਦਾ ਸੀ। ਅੱਛਾ। ਜਾਂ ਖਾਣੇ ਚੋਂ ਥੱਲੇ ਜਿਹੜਾ ਕੋਈ ਲੋਹਾ ਇਕੱਠਾ ਹੋ ਜਾਣਾ ਬਸ। ਹਾਂਜੀ, ਹਾਂਜੀ, ਜੇ ਲੋਹਾ ਨਾ ਹੁੰਦਾ ਤੇ ਤੇਰਾ ਸਾਰਾ ਕੰਮ ਮਿੱਟੀ ਸੀ। ਜੋ ਸਮੋਸੀਆਂ ਦਾ ਗਾਹਕ ਨਹੀਂ ਸੀ ਹੁੰਦਾ, ਖਾਲੇ 'ਚ ਪੈਰ ਪਾ ਕੇ ਜਾਂਦੇ ਗੂਠੇ ਨਾਲ ਨਾ ਬੈਠੇ ਆਪਣੇ ਸਮੋਸੀਆਂ ਦੇ ਅੱਡੇ ਦੇ ਨਾਲ ਥੱਲੇ ਜਾਲੀ ਸਿੱਟੀ ਸੀ ਖਾਲੇ 'ਚ। ਰਾਤ ਨੂੰ ਉੱਥੇ ਕੋਈ ਮਕਨਾਤੀਸ ਚਿੰਬੜ ਸਿੱਟੇ ਸੀ ਨਾਲ, ਕੋਈ ਲੋਹਾ ਫਸ ਗਿਆ, ਕੋਈ ਨਾਟਕ, ਕੋਈ ਪੇਜ, ਕੋਈ ਇਹ ਉਹ, ਕੋਈ ਅੱਧਾ ਜੂਸ ਲੱਭ ਗਿਆ, ਕੋਈ ਇਸ ਟਾਈਪ ਦੀਆਂ ਚੀਜ਼ਾਂ। ਉਹ ਜਰਾ 500-700 ਉਧਰੋਂ ਬਚ ਜਾਂਦਾ ਸੀ, ਉਹ ਵਿੱਚ ਪਾ ਕੇ ਤੇ ਐਵੇਂ ਲੱਖ 1.5 ਲੱਖ ਕਰ ਮਿਰਜ਼ਾ ਸਾਹਿਬ 8 ਬੰਦੇ ਮੇਰੇ ਥੱਲੇ ਕੰਮ ਕਰਦੇ ਸੀਗੇ, ਖਾਲੇ 'ਚ। ਬਾਕਾਇਦਾ ਓਨਰ ਸੀਗਾ, ਚੁੱਪ ਉਹ ਪੈਣੋ ਹਫਤੇ 'ਚ ਇੱਕ ਵਾਰੀ ਕਰਦੇ ਸੀ ਜਦੋਂ ਭਾਲ ਸਫਾਈ ਹੁੰਦੀ ਸੀ। ਜੋ ਵੀ ਸੀ ਉਸਤਾਦ ਜੀ, ਮਾਲਕ ਸੀ, ਹੋਲਡ ਸੀਗਾ, ਬੈਲਟਨ ਸੀ ਨਾ ਬਾਈ ਜੀ। ਤੁਮ ਹਸਨੈਨ ਬਾਤ ਸੁਣੋ ਵੀ ਇਹ ਨਾਨ ਟਿੱਕੀ ਖਾਣੇ। ਹਾਂ ਜੀ ਸਰ, ਓਕੇ। ਉਹ ਬਸ ਕਰ ਦੇ। ਵੀ ਇੱਕ ਨਾਨ ਟਿੱਕੀ ਆ ਸ਼ਾਮ 7 ਵਜੇ ਤੱਕ ਮਾਲਕ ਨਹੀਂ ਸੀ ਮੁੱਕਣ ਦਿੰਦਾ। ਉਹ ਕਿੱਦਾਂ ਵੀ ਉਹ ਵੀ ਖਾਣ ਨਹੀਂ ਦੇਣੀ ਇਹਨਾਂ ਵਾਲਾ ਸਨੈਕ ਚਾय ਬਣ ਗਈ ਭਾਈ ਉੱਥੇ। ਤਾਜੀ ਹੱਕ ਲਾਲ ਕਰਦੇ ਸੀ ਨਾ, ਇਹਦੇ ਵਾਂਗੂ ਤਾਂ ਨਹੀਂ ਸੀ। ਇਹਦੀ ਦੂਸਰੀ ਬ੍ਰਾਂਚ ਪੁੱਛੋ ਇਹਦੇ ਕੋ ਕਿੱਥੇ ਸੀ, ਵੱਡੀ ਸੇਮ ਤੇ। ਅੱਛਾ, ਤੂੰ ਨਾਲ ਹੀ ਮਤਲਬ ਤੇਰੇ ਬ੍ਰਾਂਚਾਂ ਸੀ। ਜੋ ਵੀ ਮਾਲਕ ਸੀ, ਇਹਨੂੰ ਕੋ ਪੁੱਛਦਾ ਸੀ ਕਿ ਮਿਠਾਈ ਦੂਜੀ ਬ੍ਰਾਂਚ ਕਿਤੇ, ਕਹਿੰਦਾ ਭਾਜੀ ਇਸੇ ਨਾਲੇ ਦੇ ਇੰਜ ਹੋ ਜੋ ਜਿੱਥੋਂ ਖੱਬੇ ਹੱਥ ਮੁੜਦਾ ਨਾ ਉਹਦੇ ਨੁੱਕਰ ਤੇ ਫੇਰ ਆ, ਤੇ ਵਾਲਾ ਸਾਹਿਬ ਜਿੱਥੇ ਖਾਲਾ ਮੁੱਕਦਾ ਨਾ ਉੱਥੇ ਹੁੰਦੇ ਨੇ। ਹਾਂਜੀ, ਮਤਲਬ ਖਾਲੇ ਦੇ ਨਾਲ ਹੀ ਡਰੈਸ ਆ ਸਾਰੇ ਤੇਰੇ। ਜੋ ਵੀ ਆ ਮਾਲਕ ਸੀ। ਮੈਂ ਨੀਂਦ 'ਚ ਗੱਲਾਂ ਤਾਂ ਨਹੀਂ ਸੀ ਕਰਦਾ ਵੀ ਸਵੇਰੇ 5:30 ਵਜੇ ਬਾਰਿਸ਼ ਦਫ਼ਤਰ ਜਾ ਕੇ ਖੋਲਣਾ ਤੇ ਬੌਸ ਆਇਆ, ਹਾਂ ਵੀ ਸਨੈਲ ਕਿਆ ਬਣਾ ਸਰ ਜੀ, ਉਹ ਮੈਂ 7 ਵਜੇ ਆਇਆ ਹਾਂ, 7 ਵਜੇ ਵੀ ਮਾਲਕਾਂ ਨੇ 5000 ਰੁਪਏ ਤਨਖਾਹ ਵਾ, ਨੀਂਦ ਵੀ ਨਹੀਂ ਪੂਰੀ ਹੋਣ ਦੇਣੀ। ਉਹਦੇ ਨਾਲ ਗੱਲ ਕਰ, ਮੈਂ ਤੇਰੇ ਨਾਲ ਨਾ। ਤੇ ਆ ਮੇਰੇ ਲੱਗ ਸਟੈਚੂ ਪਾਇਆ। ਜਿਹੜੀ ਜਗ੍ਹਾ ਤੇ ਉਸਤਾਦ ਜੀ ਮੈਂ ਜਾਂਦਾ ਸੀ ਉਹਦਾ ਨਾਮ ਸੁਣੋ, IT ਅੰਪਾਇਰ। ਤੇ ਜਿੱਥੇ ਇਹ ਜਾਂਦਾ ਸੀ ਇਹਦੇ ਚਸਕਾ ਪੁਆਇੰਟ ਦਾ ਨਾਂ ਕੀ ਆ, ਵਾਸਾ ਚਸਕਾ ਪੁਆਇੰਟ। ਆਹੋ, ਅੰਦਰ ਆਉਣ ਦੀ ਇਜਾਜ਼ਤ ਨਹੀਂ ਸੀ ਦਫ਼ਤਰ ਤੇ, ਸ਼ੀਸ਼ੇ ਦੇ ਬਾਹਰ ਬੈਠਾ ਹੁੰਦੀ ਆ ਪਹਿਲੇ ਵਜੇ
ਮੁਝੇ ਬੁਲਾਇਆ ਬਹੁਤ ਵੀ ਤਾਂ ਉਸੇ ਹਫਤੇ ਨਾਲ ਟਿਕਣੀ ਸੀ ਮੁੱਕਦੀ ਤੇ ਘਰ ਐਵਰੀਡੇ ਚੋਰੀ ਕਰਕੇ ਲਿਆਉਂਦੇ ਦੁੱਧ ਨਹੀਂ ਜਦੋਂ ਸੁੱਕਾ ਦੁੱਧ ਹੈ ਕਰਕੇ ਸ਼ਾਮ ਨੂੰ। ਨਹੀਂ ਮੈਂ ਦੇਖਿਆ ਇਹਨੂੰ ਇੰਨੀ ਆਦਤ ਪੈ ਗਈ ਸੀ ਚਾਹ ਮਿਰਜ਼ਾ ਸਾਹਿਬ ਦੇਣ ਦੀ, ਇਹ ਸਾਦਾ ਵੀ ਇੰਜ ਤੁਰਿਆ ਫਿਰਦਾ ਹੁੰਦਾ ਸੀ। ਉਸਤਾਦ ਜੀ ਇੱਥੇ ਰਹਿ ਗਿਆ। ਮੈਂ ਆਪਣੀ ਡਿਊਟੀ ਨਾਲ ਲੋਇਲ ਹਾਂ। ਹਾਂਜੀ ਡਿਊਟੀ ਨਾਲ ਲੋਇਲ ਹਾਂ ਉਸਤਾਦ ਜੀ, ਇਹਦੇ ਵਾਂਗੂ ਤੇ ਨਹੀਂ ਨਾ ਗੰਦੇ ਆਲੂ ਪਾਉਣੇ ਸਮੋਸਿਆਂ 'ਚ। ਹਾਏ 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 ਲੱਗੇ ਟੀ ਪੈਕ ਜਿਹੜੇ ਇਸਤੇਮਾਲ ਹੁੰਦੇ ਘਰ ਲਿਆ ਆ ਅੱਬਾ ਜੀ ਨੇ ਇਹਦੇ ਕਰਕੇ ਚਾਹ 'ਚ ਭਿਓ ਕੇ ਪੀਤਾ ਵਾ ਤੇ ਹੱਥ ਪੈਰ ਪੁੱਠੇ ਹੋਣ ਲੱਗ ਗਏ ਕਿ ਮੈਂ ਨਕਸ਼ ਪੜਾਤਾ ਇਹਨੂੰ ਨਹੀਂ ਪਤਾ ਏਦਾਂ। ਸਵੇਰੇ ਸਵੇਰੇ ਦੁਕਾਨ ਖੋਲਣ ਜਾਂਦਾ ਸੀ ਉਸਤਾਦ ਜੀ, ਇੱਕ ਪਾਸੇ ਹੈਂਡਲ ਤੇ ਸਮੋਸੀਆਂ ਟੰਗੀਆਂ ਹੁੰਦੀਆਂ ਸੀ, ਇੱਕ ਪਾਸੇ ਖੁਰਪਾ ਸਰੀਆ ਖਾਲੇ ਦਾ ਵੀ ਕੰਮ ਹੈ ਨਾ ਨਾਲ ਨਾਲ। ਵੀ 5000 ਤਨਖਾਹ ਵਾ ਸਟੇਟ ਲਾਈਫ ਬਿਲਡਰ ਚੋਂ ਘੰਟਾ ਘਰ ਭੇਜਣਾ ਸਿਰਫ ਇੱਕ ਨਾਨ ਟਿੱਕੀ ਲੈਣ ਬੌਸ ਨੇ ਤੇ ਵਾਪਸੀ ਇੰਜ ਹੋਣਾ मैंने जॉब छोड़ दी नहीं है ये जॉब छोड़ दी नहीं मैंने घर किते खाना कदे आया बॉस हाँ क्या बना नहीं सर ठीक है ओके बस एसी ਚਾਉਣ ਦੀ ਇਜਾਜ਼ਤ ਨਹੀਂ ਹੁੰਦੀ ਅੰਦਰ ਹੱਥ ਨਾਲ ਪੱਖਾ ਲਾ ਕੇ ਬਾਹਰ ਬੈਠਾ ਹੁੰਦਾ ਐਵੇਂ ਗਾਰਡ ਨੂੰ ਦੁੱਖ ਸੁੱਖ ਫੋਲੀ ਜਾਣੇ ਮੈਂ ਬਸ ਕਿਤੇ ਅੱਬੇ ਦੀਆਂ ਕੀਤੀਆਂ ਅੱਗੇ ਆ ਗਈ ਮੈਂ ਤੇ ਐਸੇ ਹੈ ਹੀ ਨਹੀਂ ਹੁਣ ਪਰਸਨਲ ਹੋ ਰਿਹਾ, ਹੋਰ ਤੇ ਕੋਈ ਗੱਲ ਨਹੀਂ। ਸਲਿੱਪ ਨਹੀਂ ਸੀ ਭਰਨੇ ਉਹਦੀ ਬੈਂਕ ਦੀ। ਹਾਂ ਸੁਣਿਆ 10ਵੀਂ ਮੈਂ 12 ਪੜਿਆ ਵਾ ਕਿਤੇ ਸਫਾ 5000 ਦੀ ਤਨਖਾਹ ਤੇ ਵੀ ਐਮਐਨਏ ਐਮਪੀ ਦੀ ਸਿਫਾਰਿਸ਼ ਪਵਾ ਕੇ ਲੱਗਾ ਵੀ ਤੂੰ ਉਹਦਾ ਕੀ ਉਹ ਤਾਂ ਅੱਛਾ ਐਮਪੀ ਦੀ ਸਿਫਾਰਿਸ਼ ਪਵਾ ਕੇ 5000 ਲਾਨਤ ਬੇਟੇ ਤੇਰੇ ਤੇ। ਉਹਦੇ ਚੋਂ ਵੀ ਜੁਮੇਰਾਤ 1000 ਰੁਪਏ ਖਰਚਾ ਲਾ ਕੇ ਘਰ ਜਾ ਕੇ 500 ਰੁਪਏ ਭਾਈਦਾ ਸੀ ਮਹੀਨੇ 'ਚ। ਅੱਬਾ ਫੇਰ ਕੱਢ ਦਿੰਦਾ ਚੱਲ ਜੋ ਹਿਜਰਤ ਕਰਕੇ ਆਏ ਹੋਏ ਇੱਥੇ ਬੰਦਾ ਦੇਖਣਾ ਜਾ ਕੇ ਮਕਾਨ ਟਰਾਲੀ ਵਿੱਚ ਮਰੀਮ ਨਵਾਜ਼ ਸਾਹਿਬਾ ਟਰਾਲੀ ਤੇ ਮਕਾਨ ਲੈ ਗਈ ਇਹਨਾਂ ਦਾ ਹੈ ਹਾਂਜੀ ਅੱਬਾ ਗੁਸਲਖਾਨੇ 'ਚ ਬੈਠੇ ਉੱਤੇ ਕ੍ਰੇਨ ਪਾਤੀ ਇਹਨਾਂ ਨੇ ਉਹ ਪੰਜਾਬ ਵਾਲੇ ਡੱਬੇ 'ਚ। ਹਾਂ ਉਹਨੂੰ ਪਤਾ ਨਹੀਂ ਉੱਥੇ ਬੈਠੇ ਕਿਹਦਾ ਮੋਟਰ ਚਲਾਓ ਓਏ ਇਹ ਨਹੀਂ ਪਤਾ ਵਾਸ਼ ਨੂੰ ਪੱਟ ਲਿਆ ਉਹਨਾਂ ਨੇ ਇਹਨਾਂ ਹੁੰਦੇ ਨੂੰ ਚੁੱਕ ਕੇ ਲੈ ਗਏ। ਹਾਂ ਬਸ ਕਰ ਦੇ ਯਾਰ। ਉਹ ਅੱਬਾ ਵਿਚਾਰਾ ਬਾਅਦ ਹੀ ਤੋਂ ਪਤਾ ਲੱਗਾ ਨਾ ਆਵਾਜ਼ਾਂ ਹੋਰ ਤਾਂ ਨਹੀਂ ਪੜਮ ਹੁਣ ਤਾਂ ਫੋਟੋ ਥੱਲੇ ਓਏ ਜਦੋਂ ਨਾਲਾ ਬਣ ਗਿਆ ਤੁਸੀਂ ਉੱਤੇ ਸਮੋਸੇ ਲਾ ਲਏ। ਹਾਂਜੀ ਨਾਲਾ ਨਹੀਂ ਬੜਿਆ ਮਿਰਜ਼ਾ ਦਾ ਅੱਛਾ ਮਿਰਜ਼ਾ ਜਦੋਂ ਸਾਹਿਬ ਭਣ ਦਵਾਈ ਵਾਲੇ ਲੈ ਗਏ ਉਹ ਬਣ ਗਿਆ ਨਾਲਾ, ਇਹਨਾਂ ਨੂੰ ਸਿਲੰਡਰ ਪਾ ਕੇ ਤੇ ਫਿਰ ਸਮੋਸੇ ਲਾ ਲਏ। ਅੱਛਾ ਮਿਰਜ਼ਾ ਸਾਹਿਬ ਵਰਗੇ ਬੰਦੇ ਨਾ ਫੌਤ ਵਾਲੀ ਦੇਰ ਤੇ ਬੈਕ ਕਰਨਗੇ ਉਹ ਰੋਈ ਜਾਣੇ ਕਿਸੇ ਕੋ ਕੈਪਟਨ ਵੀ ਆ ਗਿਆ ਬਹੁਤ ਹੀ ਬਹੁਤ ਯਾਦ ਗੱਲ ਕਰ ਆ ਕੀ ਕਰਦਾ ਇਹ ਐਵੇਂ ਮੁਹੱਬਤ ਪਾ ਕਾਹਦੀ ਮੁਹੱਬਤ ਹੈ। ਗੋਦੀ ਬਹਿ ਕੇ ਗੱਲ ਵੀ ਕਰਦੇ ਨਾ ਮੁੜ ਕੇ ਉੱਤੇ ਵੀ ਡੇਗ ਪੈਣਾ। ਗੋਦੀ ਬਹਿ ਕੇ ਮੇਰੇ ਕੰਨ ਪੁੱਟੀ ਜਾਣਾ। ਮਿਰਜ਼ਾ ਸਾਹਿਬ ਨੇ ਇੱਕ ਫੌਤਗੀ ਤੇ ਕਿਹਾ ਮੈਂ ਨਾਲ ਹੀ ਜਾਣਾ ਤੇ ਲਾਸ਼ ਪਰਾਂ ਨੂੰ ਹੋ ਕੇ ਪੈ ਗਈ। ਅੱਛਾ ਮਿਰਜ਼ਾ ਸਾਹਿਬ ਵਰਗੇ ਬੰਦੇ ਦਾ ਨਾ ਵਾਸਾ ਲੋ ਇੰਟਰਵਿਊ ਆਉਂਦਾ ਹੁੰਦਾ ਖੁਦਾ ਦਾ ਵਾਸਤਾ ਸਖਤੀ ਘੱਟ ਕਰੋ ਭਾਈ ਉਹ ਸੌਫਟ ਤੇ ਲੈਚ ਦਾ ਇਸਤੇਮਾਲ ਕਰੋ ਆਡੀਓ ਨੂੰ ਮੈਂ ਕਹਾਂਗਾ ਭਾਈ ਤੁਹਾਡੇ ਮੇਰੇ ਕੋਲ ਸਾਡੇ ਕੋਲ ਨਹੀਂ ਹੁਣ ਗਟਰਾਂ ਜੁੱਤ ਪੈ ਜਾਂਦਾ ਆਪ ਸਮੋਸੇ ਲਾਈ ਫਿਰਦਾ ਉਹਦੇ ਉੱਤੇ ਹਾਂਜੀ ਤੇ ਮੈਨੂੰ ਕਹਿੰਦਾ ਕੋਟ ਰੱਜ ਕੇ ਉਤਰੋ ਜਾਣਾ। ਲੋ ਮਿਰਜ਼ਾ ਸਾਹਿਬ ਉਹਨੇ ਤੁਹਾਨੂੰ ਬਹੁਤ ਦੁਆਵਾਂ ਦੇਣੀਆਂ ਬਹੁਤ ਬੜਾ ਕਿਉਂਕਿ ਉਹਦਾ ਕੰਮ ਉਹਦਾ ਟਰੈਕ ਤੜਵਾ ਕੇ ਤੁਸੀਂ ਆਪਣੇ ਨਾਲ ਕਰਾ ਲਿਆ। ਨਹੀਂ ਗੱਲ ਨਹੀਂ ਉਹ ਕਰੇਗਾ ਆਪਣੀ ਅਹਿਮੀਅਤ ਕਰ ਯਾਰ ਤੂੰ ਕਿਉਂ ਘਬਰਾਈ ਦਿੱਲੀ ਉਹ ਬੈਠਾ। ਤੁਹਾਡੀ 2 ਲੱਖ ਰੁਪਏ ਸੈਲਰੀ ਹੋਵੇ ਨਾ ਤੁਸੀਂ ਮਾਲਕਾਂ ਦੇ ਜਾਨ ਨਿਸ਼ਾਵਰ ਕਰਦੇ ਸੋਹਣੇ ਵੀ ਲੱਗਦੇ ਵੀ 5000 ਤੇ ਯਾਰ ਵੀ ਤੂੰ ਘਰ ਦੇ ਕੰਮ ਵੀ ਕਰਨ ਡਿਆ ਵਾ। ਬਾਤ ਸੁਣੋ ਸਰ ਉਹ ਆਪ ਹੀ ਕੋ ਸ਼ਵਾਰਮਾ ਪਕੜਾਇਆ ਉਹ ਸਰ ਪਕੜਾਇਆ ਤੇ ਇੱਥੇ ਮਾਂ ਵਿਚਾਰੀ ਸੀਰਪ ਤੋਂ ਬੈਠੀ ਹੈ ਸਕੀ ਮਾਂ ਸੀਰਪ ਤੋਂ ਬੈਠੀ ਹੈ ਨਾਲ ਦਾ ਹਮਸਾਇਆ ਹੈਲਪ ਕਰਨ ਡਿਆ ਵਾ ਉਹ ਵਿਚਾਰੀ ਮਸਜਿਦ ਦਾ ਤੇਲ ਲਾ ਲਾ ਕੇ ਗਾਲਾਂ ਸੈੱਟ ਕਰਨ ਦੀ ਵੀ ਉਹਨੂੰ ਤੱਕ ਤਾਂ ਸੀਰਪ ਲੈ ਕੇ ਦੇ ਵੈਰੀ ਟੂ ਮਚ 5000 ਚ ਬਾਹੂਬਲੀ ਬਣਿਆ ਆਪਣਾ ਤੇ ਆਸ਼ੀਆਨਾ ਵੀ ਹੈ ਨਹੀਂ ਤਖਤੀ ਲਾ ਕੇ ਫਿਰਨ ਡਿਆ ਨਾ ਪਿਓ ਆਸ਼ੀਆਨਾ ਲਾਉਣੀ ਕਿਤੇ ਦੇਖੋ ਜਗ੍ਹਾ ਦਾ ਦੱਸ ਨਾਲ ਕੇ ਸਾਰੀ ਮਰੀ ਲੈ ਗਈ ਨਾ ਮਰੀ ਨੂੰ ਆ ਸਰ ਕੇ ਚੱਕੇ ਹਰ ਚ ਯਾਰ ਮਰੀਮ ਨੂੰ ਆ ਸਾਹਿਬ ਤੇ ਕਿਉਂ ਦੁਆ ਲਿਆ ਮੈਂ ਪੱਟ ਪਟਾਈਆਂ ਨਹੀਂ ਹੋਇਆ ਭਲ ਸਫਾਈ ਨਹੀਂ ਹੋਣੀ ਪੰਜਾਬ ਦੀ ਅੱਧਾ ਮਹੱਲਾ ਦੇ ਵਿੱਚ ਆ ਗਿਆ ਨਜਾਇਜ਼ ਤੇਜ਼ਾਬ ਸਰ 5 ਬੰਦੇ ਜਗ੍ਹਾ ਸੀਗੀ 2 ਫੁੱਟ ਰਹਿ ਗਈ ਸਾਰਾ ਕਾਊਂਟਰ ਜਿੰਨੀ ਰਹਿ ਗਈ ਹੈ ਉਸਤਾਦ ਜੀ। ਜਿੱਥੇ ਸਮੋਸਿਆਂ ਦਾ ਕਾਊਂਟਰ ਲੱਗ ਗਿਆ। ਕਾਉਂਟਰ ਚ ਰਹਿ ਗਈ ਆ ਸਾਰੇ ਭਰਾ ਖਲੋ ਖਲੋ ਕੇ ਸੌਂਡ ਰਹੇ ਤੁਸੀਂ ਫਿਕਰ ਨਾ ਕਰੋ ਇਹਨਾਂ ਦੇ ਮਹੱਲੇ ਉਸਤਾਦ ਜੀ ਨਵਾਂ ਖਾਲਾ ਬਣ ਰਿਹਾ। ਮੈਂ ਕਿਹਾ ਆ ਕੀ ਕਹਿੰਦਾ ਨਵੀਂ ਬ੍ਰਾਂਚ ਖੋਲ। ਤੁਸੀਂ ਫਿਕਰ ਨਾ ਕਰੋ ਮਰੀਮ ਨਵਾਜ਼ ਸਾਹਿਬ ਸਾਰਿਆਂ ਨੂੰ ਘਰ ਵੀ ਦੇ ਰਹੇ ਨੇ ਫਲੈਟ ਵੀ ਦੇ ਰਹੇ ਨੇ ਗਰੀਬਾਂ ਦਾ ਖਿਆਲ ਵੀ ਕਰਦੇ ਨੇ। ਬਰਲ ਮਿੱਠਾ ਜੀ ਗੱਲ ਇਹ ਨਹੀਂ ਗੱਲ ਹੈ ਕਿ ਤੁਸੀਂ ਐਵੇਂ ਨਜਾਇਜ਼ ਬਗੈਰ ਤਾਂ ਤੇਰਾ ਮਹੱਲੇਦਾਰ ਮੈਂ ਕਿਹਾ ਕੋਈ ਹੋਲ ਪੈ ਨਾ ਤੇਰਾ ਸਾਥ ਦੇ ਦੋ ਉਹ ਤੇਰੇ ਇਲਾਕੇ ਦਾ ਆ ਰਿਵਾਜ ਨਹੀਂ ਪਸੀਨੇ ਵਾਲਾ, ਤੂੰ ਕਿੱਥੇ ਭੁੱਲਿਆ ਫਿਰਦਾ ਵਾਂ? ਪਸੀਨਾ ਹੀ ਨਹੀਂ ਹੁੰਦਾ ਬੰਦਿਆਂ ਨੂੰ, ਜਿੰਨੀ ਮਰਜ਼ੀ ਮਿਹਨਤ ਕਰੀ ਜਾਣ। ਇਹਨਾਂ ਇਲਾਕਾ ਦਿਖਾਉਣਾ ਵਾ ਯਕੀਨ ਮੰਨੋ ਕਿਉਂ ਅਮੀਰ ਆ ਇੱਕ ਸੀਮਟ ਵਾਲਾ ਤੁਸੀਂ ਮਕਾਨ ਦਿਖਾਉਣਾ ਇੱਕ ਸੀਮਟ ਵਾਲਾ ਮਕਾਨ ਇਹਨੇ 21 ਲੱਖ ਦਾ ਮਕਾਨ ਲਿਆ ਹੁਣ ਪਿੱਛੇ ਤੇ 9 ਲੱਖ ਦਾ ਵੇਚਿਆ ਲੋਕਾਂ ਦੀ ਪ੍ਰਾਪਰਟੀ ਵਾਧੀ ਦੀ ਘਟਣ ਰਹੀ ਹੈ ਉਹ ਕਿਉਂ ਪਾਣੀ ਲਾਈ ਗਏ ਮਕਾਨ ਛੋਟਾ ਹੋ ਗਿਆ ਚਲੋ ਜਗ੍ਹਾ ਕਿਤੇ ਫਿਰਦੀ ਕਿਤੇ ਕਿਹਾ ਘੁੰਮਣ ਵਾਲੀ ਸਿਸਟਮ ਸਾਰੇ ਮਕਾਨ ਚਲਿੰਗ ਹੋ ਗਏ ਉਸਤਾਦ ਜੀ ਪੈਨਸਲ ਚਲਾਉਣ ਦਾ ਨਹੀਂ ਪਤਾ ਇਹਨਾਂ ਨੂੰ, ਸਿਰਫ ਉਹਨਾਂ ਨਾਲਾ ਪਾ ਰਹੇ ਆ। ਕਹਿੰਦੇ ਨਾਲੇ ਪਾਉਣੀ ਹੈ। ਚਲੋ ਜ਼ੁਬਾਨ ਚਲਾਉਂਦਾ ਤੇ ਪਤਾ ਵਾ ਨਾ ਸਭ ਤੋਂ ਪਤਾ ਕੈਟਲ ਚੱਲਦੀ ਤਾਂ ਛੱਡ ਕੇ ਜਾਈਦਾ ਹੈ ਕੀ ਕੈਟਲ ਚੱਲਦੀ ਛੱਡ ਕੇ ਚਲਾ ਗਿਆ ਕੈਟਲ ਨਹੀਂ ਚਾਹ ਲਈ ਅਤੇ ਗੱਲ ਤੇ ਆਰਾਮ ਨਾਲ ਕਰ ਸਮਝ ਚ ਆਉਂਦੇ ਕੱਟ ਮਿਰਜ਼ਾ ਸਾਹਿਬ ਦਾ ਪ੍ਰੈਸ਼ਰ ਨਹੀਂ ਮੇਰਾ ਕੋਈ ਪ੍ਰੈਸ਼ਰ ਨਹੀਂ ਤੁਸੀਂ ਗੱਲ ਖੁੱਲ ਕੇ ਕਰੋ। ਮਿਰਜ਼ਾ ਸਾਹਿਬ ਪ੍ਰੈਸ਼ਰ ਆ ਚਲੋ ਕੈਟਲ ਚੱਲਦੀ ਛੱਡ ਗਏ ਆ, ਲੱਗੀ ਮਾਇਓਨੀਜ਼ ਤੇ ਨਹੀਂ ਦਿੱਤੀ ਕਿਸੇ ਨੂੰ। ਹਾਂਜੀ ਤੁਸੀਂ ਯਕੀਨ ਮੰਨੋ ਚਿੰਕੀ ਵਾਲੇ ਸਟਾਫ ਤੇ ਜਾਈਏ ਨਾ ਚਿੰਕੀ ਵਾਲੇ ਸਟਾਫ ਤੇ ਇਦਾਂ ਦਾ ਬੱਚਾ ਸਿਰਫ ਉਹਨਾਂ ਨੇ ਰਕਸ਼ਾ ਭਰਨ ਵਾਸਤੇ ਬਿਠਾਇਆ ਹੁੰਦਾ ਬਹਿ ਜਦੋਂ ਰਕਸ਼ਾ ਭਰੇ ਨਾ ਉਤਰ ਜਾਂਦਾ ਲਓ ਮੈਂ ਚੱਲਦਾ ਫਿਰ ਆਹੋ ਆਓ ਜਿਹੜੇ ਵਿੱਚ ਗੀਲਾ ਦਿੰਦੇ ਨੇ
4 ਰਕਸ਼ਿਆਂ ਦੇ ਬਹਿ ਕੇ ਆਪੇ ਜਦੋਂ 2 ਸਵਾਰੀਆਂ ਬੈਠੀਆਂ 2 ਉਤਰ ਗਈਆਂ। ਨੁਮਾਇਸ਼ੀ ਸਵਾਰੀ। ਆਪ ਹੀ ਬੈਠੇ ਹੁੰਦੇ ਆ ਨਾ, ਮਤਲਬ ਕਿ ਸਮਝਣ ਕਿ ਸਵਾਰੀ ਬੈਠੀ ਹੈ ਨਾਲ, ਅਸੀਂ ਵੀ ਬਹਿ ਜਾਈਏ, ਜਦੋਂ ਸਵਾਰੀ ਭਰ ਗਈ ਉਸ ਵੇਲੇ ਆਪ ਉਤਰ ਗਿਆ। ਲਓ ਮਿਰਜ਼ਾ ਸਾਹਿਬ ਮੈਂ ਤੁਹਾਡੀਆਂ ਵੱਖੀਆਂ ਤੋੜਾਂ ਹਸਾ ਕੇ ਜੀ ਤੋੜਾਂ। ਹਾਂ ਤੋੜ ਦਿਓ। ਆ ਗੁੱਜਰ ਜੇ ਐਸਾ ਓਏ ਹੋਏ ਹੋਏ, ਤੌਬਾ 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 ਜੀ, ਇਹ ਗੁਜਰਾ ਤੇ ਅਸੀਂ ਡੱਬੇ ਵਾਲੇ ਦੁੱਧ ਤੋਂ ਵੀ ਦੂਰ ਹੋ ਜਾਾਂਗੇ। ਇਦਾਂ ਲੱਗਦਾ ਉਹ ਬੰਦ ਭਾਈ ਜਿਹੜਾ ਅਸਲੀ ਦੁੱਧ ਇਹੋ ਜਿਹਾ ਨਿਕਲ ਆਇਆ ਤੇ ਡੱਬੇ ਵਾਲਾ ਕਿਹੋ ਜਿਹਾ ਨਿਕਲਿਆ। ਨਹੀਂ ਇਹ ਗਰੀਸ ਵੇਚਦੇ ਨੇ। ਹਾਂਜੀ ਅੱਛਾ ਅੱਛਾ, ਮਿਰਜ਼ਾ ਸਾਹਿਬ 100 ਕਿੰਨੀਆਂ ਮੱਝਾਂ ਨੇ ਇਹਨਾਂ ਦੇ ਕੋਲ ਉਹ ਬੇੜਾ ਤਰ ਗਿਆ। ਆਪਣੀਆਂ, ਉਹਨਾਂ 'ਚ ਬੂਰੀਆਂ ਵੀ ਨਹੀਂ ਕਈ। ਹਾਂਜੀ ਮੱਝਾਂ ਬੂਰੀਆਂ ਦੇ ਵਿੱਚ ਟੋਏ। ਗੁੱਜਰ ਸਾਹਿਬ ਨਾ ਇਸ ਤੋਂ ਦੇਖੋ ਪੂਰੀ ਸ਼ਾਨੋ ਸ਼ੌਕਤ ਚ ਆ ਗਏ ਐਂਕਰ। ਮਿਰਜ਼ਾ ਸਾਹਿਬ ਅਸੀਂ ਉਹ ਮੱਝਾਂ ਚੋਣ ਲਈ ਨਹੀਂ ਰੱਖੀਆਂ, ਫੋਟੋ ਬਣਾਉਣ ਲਈ ਰੱਖੀਆਂ। ਨਹੀਂ ਤਾਂ ਜੀ ਇਹਨਾਂ ਨੇ ਇੱਕ ਮੱਝ ਚੋਈ, ਉਹ ਕਿਤੇ ਖੂਨ ਦੇ ਲਾਪੀ, ਕਦੋਂ ਦੁੱਧ ਸੋਡਾ ਦੇ ਰਹੀ ਆ। ਸਟਿੰਗ ਵਾਲੀ ਮੱਝ ਲੈ ਆ ਇੱਕ ਧਾਰ ਚਿੱਟੀ, ਇੱਕ ਧਾਰ ਲਾਲ, ਇੱਕ ਧਾਰ ਚਿੱਟੀ, ਇੱਕ ਤਾਂ ਦੋ ਸੋੜਾ ਹੀ ਬਣਨਾ। ਨਹੀਂ ਮਾਸ਼ਾਅੱਲਾ ਇਹਨਾਂ ਦੇ ਪਿੱਛੇ ਪੂਰਾ ਬਾੜਾ ਮੱਝਾਂ ਦਾ ਪੂਰਾ। ਹਵੇਲੀ। ਤੇ ਤੁਹਾਨੂੰ ਕੀ ਮਾਰ ਵੱਗੀ ਹੈ, ਮਤਲਬ ਆ ਕੀ ਰੰਗ ਨੂੰ ਹੋ ਗਿਆ? ਇਹਨੇ ਕਿਸੇ ਮੱਝ ਦੀ ਬੇਇੱਜ਼ਤੀ ਕੀਤੀ, ਉਹ ਬਦਵਾ ਦੇਗੀ। ਹਾਂਜੀ ਕਟਾ ਟਾਈਪ ਹੋ ਗਿਆ। ਮੱਝ ਕਿਵੇਂ ਬਦਵਾ ਦੇਗੀ? ਦੋਨੇ ਖੁਰ ਚੁੱਕ ਕੇ ਇਹ ਬਦਵਾ ਦੇਗੀ। ਇਹਨਾਂ ਦਾ ਭਾਈ ਮੱਝਾਂ ਦਾ ਸ਼ੋਰੂਮ ਆ। ਹਾਂ ਸਜਾ ਕੇ ਰੱਖੀਆਂ ਨੇ, ਕੰਮਾਂ ਕੁੰਮਾਂ ਲਈ ਨਹੀਂ ਮਿਰਜ਼ਾ ਸਾਹਿਬ। ਤੇ ਅਸੀਂ ਦੁੱਧ ਕਿੱਧਰ ਲੈ ਜਾਂਦੀਆਂ? ਦੁੱਧ ਅਸੀਂ ਨਹੀਂ ਚੋਈਦਾ ਉਹਨਾਂ ਦਾ, ਉਹਨਾਂ ਦੇ ਬੱਚੇ ਪੀਂਦੇ, ਕੱਟੇ ਪੀਂਦੇ ਆ। ਮਤਲਬ ਇਹਨਾਂ ਨੂੰ ਦੁੱਧ ਦੀ ਲੋੜ ਨਹੀਂ ਹੈਗੀ। ਹਾਂਜੀ। ਉਹ ਆਪੇ ਉਹਨਾਂ ਦੇ ਕੱਟੇ ਪੀ ਲੈਂਦੇ ਨੇ। ਕੋਈ ਜਿਹਨੇ ਜਿਹੜਾ ਪਾਲ ਰਿਹਾ ਉਹਨੇ ਚੋ ਲਈ। ਇਹ ਸਿਰਫ ਇਹ ਚੌਧਰੀ ਬਾਬੇ ਮੇਰੇ ਕੋਲ 125 ਮੱਝ ਆ ਬਈ ਬਸ। ਮਹੀਨਾ ਬਸ ਇਹ ਦੱਸਣਾ ਸਿਰਫ। ਹਾਂ ਚਿਤਰਾਹਟ ਮਹੀਨਾ ਇਹ ਵੀ ਨਹੀਂ ਪਤਾ ਲੱਗਦਾ ਵੀ ਇਹਦੀ ਮੱਝ ਕੌਣ ਚੋ ਗਿਆ। ਏਦਾਂ ਹੀ ਨਹੀਂ ਮਿੱਠਾ ਜੀ ਇਹਦਾ ਨਾ ਪਤਾ ਹੁੰਦਾ ਸੀ, ਮਾਲਕ ਨੂੰ ਸਾਰਾ ਪਤਾ ਹੁੰਦਾ। ਤਾਂ ਜੀ ਇਹ ਇੱਕ ਮੱਝ ਚੋਣ ਗਿਆ, ਉਹਨੇ ਪਹਿਲੇ ਹੀ ਛਾਪ ਹੱਥ 'ਚ ਫੜਿਆ ਸੀ 2 ਕਿਲੋ ਵਾਲਾ, ਕਹਿੰਦੀ ਅੱਲਾ ਹੱਥ ਨਾ ਲਾਈ। ਉਹ ਡਰ ਜਾਂਦੀਆਂ ਇਸ ਤੋਂ। ਇੱਕ ਮੱਝ ਨੇ ਇੰਨੀ ਚੋਈ ਆ, ਮੱਝ ਕਹਿਣ ਸੀ ਜਿੰਨਾ ਮੈਨੂੰ ਚੋ ਲਿਆ, ਹੁਣ ਜਾਣ ਲੱਗਾ ਵਿੱਚ ਕਾਮਰ ਪਿੰਨਾੜਾ ਜੀ। ਵਿੱਚ ਉਹ ਯਾਰ ਤੱਤ ਵੀ ਕੁਛ ਨਹੀਂ, ਰੰਗ ਤੇ ਕੋ ਨੂਰ ਆਇਆ। ਅਸੀਂ ਨਹੀਂ ਪੀਂਦੇ। ਓਏ ਉਹ ਨਹੀਂ, ਤੁਸੀਂ ਸਮਝੇ ਨਹੀਂ ਗੱਲ। ਉਹ ਪਾਲਣ ਵਾਲੇ ਨੇ, ਪੀਣ ਵਾਲੇ ਨਹੀਂ। ਅੱਛਾ ਪਾਲਣ ਵਾਲੇ ਨੇ। ਮਤਲਬ ਬੱਚਾ ਰੱਖੀਆਂ ਨੇ, ਆਪ ਨੂੰ ਤਾਂ ਨਸੀਬ ਹੀ ਨਹੀਂ ਹੁੰਦਾ ਦੁੱਧ ਉਹਨਾਂ ਦਾ। ਏਦਾਂ ਹੀ ਫਲਾਹੀ ਮੱਝਾਂ ਵਾ ਸਾਡੀਆਂ। ਹਾਂ। ਲੇਦਾਰ ਪੀਰੇ ਮਾੜੇ ਬੰਦਿਆਂ ਨੂੰ ਦੁੱਧ ਪਿਆ ਰਹੇ, ਕੋਈ ਮਸਲਾ ਨਹੀਂ ਹੈ। ਸਮਾਜੀ ਮੱਝਾਂ ਨੇ। ਔਰ ਦੂਜੀ ਗੱਲ ਅਗਲੀ ਗੱਲ ਮਜ਼ਦਾਰ ਦੀ ਦੱਸਾਂ, ਇਹਦਾ ਇੰਨਾ ਕੁ ਰੰਗ ਦੁੱਧ ਪੀ ਕੇ ਹੋਇਆ ਵਾ। ਓਏ ਹੋਏ, ਉਸ ਤੋਂ ਪਹਿਲੇ ਹਿਸਾਬ ਲਾਓ। ਜੇ ਨਾ ਪੀਤਾ ਹੁੰਦਾ ਤੇ ਫਿਰ ਹਾਂਜੀ ਇਹ ਸਵੇਰੇ ਕਹਿੰਦਾ ਸੀ ਕਿ ਮੇਰਾ ਰੰਗ ਸਾਫ਼ ਹੋ ਗਿਆ। ਆ ਸਾਫ਼ ਆ। ਏਦਾਂ ਹੀ ਹਵੇਲੀ ਦੇ ਵਿੱਚ ਮੰਜਾ ਐਡਾ ਵੱਡਾ ਪਿਆ ਨਾ, ਓਏ ਇੰਜ ਚੌੜਾ ਮੰਜਾ, ਪੂਰੀ ਹਵੇਲੀ ਤੇ ਛਾਂ ਕੀਤੀ ਉਹਨੇ। ਪੂਰਾ ਪਿੰਡ ਸੌਂਦਾ ਉਹਦੇ ਤੇ। ਨਹੀਂ ਜੀ, ਮੱਝਾਂ ਦੇ ਪੈਣ ਖਲੋਣ ਨੂੰ ਜਗ੍ਹਾ ਬਣਾਈ ਆ। ਮੱਝਾਂ ਨੇ ਵੀ ਆਪ ਨਹੀਂ ਅੱਛਾ ਮੱਝਾਂ ਫਿਰ ਮਾਸ਼ਾਅੱਲਾ ਇਹਨਾਂ ਦੀ ਗੱਲਬਾਤ, ਪਿੰਡਾਂ ਦੇ ਪਿੰਡ ਆਪਣੇ ਨੇ, ਫਿਰ ਅਵਾਰਾ ਫਿਰਦੀਆਂ। ਅੱਜ ਤੱਕ ਇਹਨਾਂ ਦਾ ਰਿਕਾਰਡ ਆ, ਮੱਝ ਨੂੰ ਸੰਗਲ ਨਹੀਂ ਪਾਇਆ, ਹਾਂ। ਏਦਾਂ ਹੀ ਕੈਂਤੀ ਨਹੀਂ ਕੀਤਾ ਮੱਝ ਨੂੰ। ਆਪੇ ਹੀ ਸ਼ਾਮ ਨੂੰ ਘਰ ਆ ਜਾਂਦੀਆਂ। ਹਾਂ ਹਾਂਜੀ ਫਿਰ ਤੁਰ ਕੇ ਖਾ ਪੀ ਕੇ ਆ ਜਾਂਦੀਆਂ। ਫਾਸਟ ਫੂਡ ਬੜਾ ਖਾਂਦੀਆਂ। ਤਾਂ ਜੀ ਇੱਕ ਮੱਝ ਲੋਕਾਂ ਦਾ ਸਵੇਰ ਦੀ ਮੱਝ ਰਾਤ ਨੂੰ ਘਰ ਆ ਜੇ ਤੇ ਉਹਨੂੰ ਮੱਝ ਨਹੀਂ ਕਹਿੰਦੇ। ਭੈਂਸ ਕਹਿੰਦੇ। ਹਰ ਮੱਝ ਤੇ QR ਕੋਡ ਲੱਗਾ ਸ਼ਾਮ ਨੂੰ ਐ। ਤਾਂ ਜੀ ਦੁੱਧ ਚੋਦੇ ਆ, ਉਹਨੇ ਕਿਤੇ ਦੁੱਧ ਬੰਦ ਕਰਤਾ ਤੇ ਉਹਨੂੰ ਅੱਗੋਂ ਚੁੱਕਿਆ ਰੱਖੇ ਲੋ। ਬਹੁਤ ਇੱਥੇ। ਉਹ ਤੇ ਮਨ ਚੁੱਕ ਕੇ ਨਾ ਕਰਕੇ ਨਾਲ ਨੂੰ ਹਟਾ ਰਹੀ ਉਹ ਤੇ ਮਨ ਪਠਿਆ ਜੀ 320 ਮੀਲ ਸਫ਼ਰ ਕਰਦੀ ਹੁਣ। ਦੁੱਧ ਉਹਨੇ ਘੱਟ ਦੇਣਾ, ਮੱਝ ਦੀ ਚੋਕ ਚੁੱਕ ਕੇ ਟੁੱਕ ਕੇ ਵੀ ਬੰਦ ਕਰਤਾ ਤੇ ਉਹਦੇ ਮੂੰਹ 'ਚ ਫੂਕਾ ਮਾਰਨ। ਅੱਛਾ ਮੂੰਹ 'ਚ ਫੂਕਾ ਮਾਰੇ। ਜਿੱਦਾਂ ਟੈਂਕੀ ਪੈਟਰੋਲ ਨੂੰ ਆ ਗੁਜਰਾ ਵਾ। ਬਲੋਰ ਲੈ ਕੇ ਫਿਰ ਉਹਦੇ ਸਾਡਾ ਮੱਝਾਂ ਸਰਵਿਸ ਕਰਾਈ ਦੀਆਂ ਨੇ, ਡੀਜ਼ਲ ਮਰਵਾਈ ਦਾ, ਇੰਜ ਚਮਕਦੀਆਂ ਲਿਸ਼ਕਦੀਆਂ ਮੱਝਾਂ। ਉਹਨਾਂ ਦੇ ਲੈਦਰ ਲੂਦਰ ਕੋਈ ਨਾਲ ਕੋ ਉਹਨਾਂ ਦਾ ਕੋਈ ਮਤਲਬ ਸਾਰਾ ਯਾਰ ਉਹ ਚੈਨਲ ਓਵਰ ਆ ਲਈ। ਇੱਕ ਉਹ ਜਿਹੜਾ ਤੇਲ ਮਲ ਕੇ ਮੱਝ ਦੂਰੋਂ ਚਮਕ ਰਹੀ ਹੁੰਦੀ। ਅੱਛਾ ਬੂਰੀ ਮੱਝ ਹੁੰਦੀ ਇੱਕ ਬੂਰੀ, ਹਾਂਜੀ ਹਾਂਜੀ। ਕੱਕੀ ਟੈਪ, ਉਹ ਕਿਤੇ ਦੁੱਧ ਵੀ ਬਹੁਤਾ ਦਿੰਦੀ। ਜ਼ਿਆਦਾ ਉਹਦਾ ਰੇਟ ਵੀ ਜ਼ਿਆਦਾ ਹੁੰਦਾ। ਉਹਦਾ ਦੁੱਧ ਖਾਰਾ ਹੁੰਦਾ ਵਾ, ਨਹੀਂ ਨਮਕੀਨ ਹੁੰਦਾ ਹਲਕਾ ਜਿਹਾ। ਨਹੀਂ ਉਹ 20 ਕਿਲੋ ਇੱਕ ਟਾਈਮ ਤੇ ਦੁੱਧ ਦਿੰਦੀ। ਇਹਨਾਂ ਕੋ ਆ ਕੇ ਉਹ 2 ਕਿਲੋ ਵੀ ਚੜਾ ਗਈ ਤਾਂ ਕਿ ਨਹੀਂ ਮੈਂ ਨਹੀਂ ਦੇਣਾ, ਤੁਹਾਨੂੰ ਨਹੀਂ ਦੇਣਾ। ਯਾਰ ਤੂੰ ਜਾਟਾ ਗੁਜਰਾ, ਤੁਹਾਨੂੰ ਦੁੱਧ ਦਾ ਸਾਰਾ ਪਤਾ, ਤੁਸੀਂ ਨੁਕਸ ਕੋ ਕੱਢਣ ਡਏ ਹੋ? ਤਾਂ ਜੀ ਇਹ ਮੱਝ ਚੋਂਦੇ ਆ, ਉਹਨੇ ਢੇਲੇ ਵਾਲਾ ਦੁੱਧ ਦਿੱਤਾ, ਕਹਿੰਦਾ ਉਹ ਅੱਜ ਦਹੀਂ ਵੀ ਦੇਂਦਾ ਜੀ। ਉਹ ਢਿੱਡਿਆਂ ਦਾ ਦੁੱਧ ਕਿਹੜਾ ਹੋਇਆ, ਖੁਦਾ ਦਾ ਨਾਂ ਯਾਰ ਮਾਫੀ। ਯਾਰ ਕੁਝ ਵੀ ਯਾਰ ਉਹ ਬਰਫ਼ ਆ ਰਹੀ ਹੋਏਗੀ ਆਹੋ ਕਿਉਂਕਿ ਠੰਡ 'ਚ ਮੱਝ ਤੇ ਕੱਪੜਾ ਨਹੀਂ ਨਾ ਦਿੱਤਾ। ਉਸਤਾਦ ਜੀ ਮੱਕੂਆਂ ਦੇ ਮਾਲ ਬਣਨ ਲੱਗਾ। ਹਾਂ ਨਹੀਂ ਉਹ ਉੱਥੇ ਬੰਨਾ ਬੰਦਾ। ਬੜਾ ਮਾਹੌਲ ਬਣੇਗਾ ਉੱਥੇ। ਅੱਛਾ ਮਾਹੌਲ ਬਣਨ ਲੱਗਾ। ਉਸਤਾਦ ਜੀ ਮਾਲ, ਸ਼ਾਪਿੰਗ ਮਾਲ ਹਾਂਜੀ ਮੈਂ ਤੁਹਾਨੂੰ ਅੱਜ ਇੱਕ ਦੱਸ ਦੇਣਾ ਗੱਲ, ਤੁਸੀਂ ਯਾਦ ਰੱਖੀ ਮੇਰੀ। ਮੱਕੂ ਵਾਲਾ ਤੁਹਾਡਾ ਜਿਹੜਾ ਰੋਡ ਦੇ ਐਂਡ ਤੇ,
ਇਹ ਜੜਾਲਾ ਰੋਡ, ਸਤਿਆਨਾ ਰੋਡ, ਹਾਂਜੀ ਇਹ ਤੂੰ 2 4 5 ਸਾਲ ਬਾਅਦ ਵੇਖੀ ਕਿ ਇੱਥੇ ਕੀ ਮਾਹੌਲ ਬੰਦਾ, ਉੱਥੇ ਸਾਰੇ ਬ੍ਰਾਂਡ ਉੱਥੇ ਜਾਣੇ। ਹਾਂਜੀ ਇਸ ਤਰ੍ਹਾਂ ਹੀ ਔਰ ਇਹ ਤੁਹਾਡਾ ਜਿਹੜਾ ਇਲਾਕਾ ਹੈ ਇਸ ਕਿਸਮ ਦਾ, ਆ ਕਈ ਇਲਾਕੇ ਨਹੀਂ ਮਾੜੇ, ਫਿਰ ਡਿਫੈਂਸ ਚਲੇ ਗਏ। ਭਜਨ ਦਾ DH ਜਿਹੜਾ ਬਣਿਆ ਵਾ ਉਹ ਤਾਂ 50,000 ਮਰਲਾ ਵੀ ਜਗ੍ਹਾ ਨਹੀਂ ਸੀ ਹੈਗੀ, ਤੇ ਦੇਖੋ ਅੱਜ ਕਿਤੇ ਜਦੋਂ ਐ ਲਹਿਰ ਜਾਂਦੀ ਹੈ ਨਾ, ਉਦੋਂ ਉਸਤਾਦ ਜੀ ਫਿਰ ਇਹ ਸੋਚਣਗੇ ਜਿੱਥੇ ਤੇਰਾ ਇਲਾਕਾ ਬੇਟੇ ਉਧਰ ਕੋਈ ਨਾ ਰੋਡ ਆ ਨਾ ਕੋਈ ਵਜ੍ਹਾ ਵਾ, ਉਹਨੇ 100 ਸਾਲ ਏਦਾਂ ਹੀ ਰਹਿਣਾ। ਕੈਕਸ਼ਾ ਕਲੋਨੀ ਨੇ ਉਹ ਕਿਹੜੀ ਕੈਕਸ਼ਾ ਕਲੋਨੀ ਉਹ ਜਾ ਕੈਕਸ਼ਨ ਭਾਜੀ, ਇਹਦੇ ਇਲਾਕੇ 'ਚ ਹੱਲੇ ਵੀ ਗੋਲ ਨੋਟ ਚੱਲਦਾ। ਗੋਲ ਨੋਟ ਹਾਂਜੀ, ਉਹ ਬੇਸਿਕਲੀ ਉਹ ਘਸ ਕੇ ਗੋਲ ਹੋ ਗਿਆ ਵਾ, ਨੋਟ ਚੱਲੇ ਹੀ ਬਹੁਤ ਆ। ਇਹਨੇ ਸਤਾਜੀ ਦੋਂਗ ਦੀ ਸਿਮ ਤੋਂ ਜਾਇਜ਼ ਕੈਸ਼ ਲੈ ਲਿਆ। ਤੇ ਹੋ ਜਾਂਦਾ ਵਾ ਉਸਤਾਦ ਦੀ ਸਿਮ ਤੋਂ ਜਾਇਜ਼ ਕੈਸ਼ ਨਹੀਂ ਹੁੰਦਾ ਐਡਵਾਂਸ ਜੌਂਗ ਦੀ ਸਿਮ ਤੋਂ ਜਾਇਜ਼ ਕੈਸ਼ ਨਹੀਂ ਆਉਂਦਾ। ਨਹੀਂ ਹੁੰਦਾ, ਲੇਕਿਨ ਉਹਨੇ ਲੈ ਲਿਆ। ਇਹਨਾਂ ਦੇ ਇਲਾਕੇ ਦਾ ਸਿਮ ਹੈ ਹੀ ਨਹੀਂ। ਇੱਕ ਬੰਦਾ ਰੱਖਿਆ, ਉਹ ਸੁਨੇਹ ਦੇ ਕੇ ਆਉਂਦਾ ਵਾ, ਆਹ ਕਹਿਣ ਡੇ ਤੁਹਾਨੂੰ ਹੁਣ ਬਸ ਉਹ ਫੇਰ ਆਣਾ 5 ਰੁਪਏ। ਭਾਜੀ ਸਟੈਚੂ ਬਣ ਕੇ ਖੜਾ ਹੈ ਉਹ ਜਿਹੜਾ ਖਲੋਂਦੇ ਤਾਂ ਇੱਕ ਬੰਦੇ ਨੇ ਕੁਲਫੀ ਲਾ ਕੇ ਸੁੱਟੀ, ਮੱਖੋ ਮੱਖੀ ਹੋਇਆ ਭਾਈ। ਜ਼ਹਿਰ ਦੀ ਇੱਕ ਬੰਦੇ ਨੂੰ ਸੁਲਾ ਮਾਰੀ ਜਾਵੇ, ਲੋ ਦੱਸ ਯਾਰ ਤੂੰ ਐਸਾ ਸਮਝਦਾਰ ਆਦਮੀ ਹੈ। ਜ਼ਹਿਰ ਵੀ ਬੈਗ ਪੀਂਦਾ ਪਿਆ। ਉਹ ਕੱਲ ਕਿੱਦਾਂ ਨੂੰ ਮਾਰ ਗਿਆ। ਖੁਦਕੁਸ਼ੀ ਵਾਸਤੇ ਜ਼ਹਿਰ ਲਿਆ ਤੇ ਡਾਕਟਰ ਕਹੀ ਨੇ 3 ਖਰਾਕਾਂ ਕੰਮ ਵਾ, ਪਹਿਲੀ ਨਹੀਂ ਬਚਣਾ ਬੰਦਾ ਤੋਂ। ਜ਼ਹਿਰ ਆ ਕੇ ਤਾਜੀ ਕਹਿੰਦਾ ਬਤਾਨਾ ਖਾਣ ਨੂੰ ਦਿਲ ਕਰਦਾ। ਉੱਤੋਂ ਕੋ ਮਿੱਠਾ ਕਰਾਓ। ਜ਼ਹਿਰ ਖਾਦਾ ਮਿਰਜ਼ਾ ਸਾਹਿਬ ਨੇ ਰੱਜ ਕੇ, ਤੇ ਉੱਤੋਂ ਮਿੱਠੀ ਸੌਂਫ ਦੀ ਚਮਚੀ ਵੀ ਹਲਕੀ ਜੀ ਹੈ। ਤੇ ਆਜ਼ਮਾ ਦਰੁਸਤ ਹੋ ਜੇ, ਬਣਾ ਕੇ ਜ਼ਰਾ ਘੋਲ ਮਿਲ ਜਾ। 70 ਲੀਟਰ ਬੋਤਲ ਚ ਪਾ ਕੇ ਐਂ ਕਰਨ ਦਿਆ। ਅੱਛਾ ਉਹਦੇ ਚੰਗ ਅੱਛਾ ਜਿਹੜੀ ਦੀ ਗੈਸ ਕੱਢ ਰਿਹਾ। ਆਹੋ ਇਹ ਤਾਂ ਅੰਗਰੇਜ਼ ਨਹੀਂ ਕਰਦੇ। 10 ਬੇਟੇ ਤਾਜੀ ਜ਼ਹਿਰ ਖਾਦਾ ਤੇ ਰਾਤ ਲਈ ਇਹਨੂੰ ਵੀ ਅਕਲ ਨਹੀਂ ਹੈਗੀ। ਜਾਂ ਮਸ਼ੀਨ ਦੀ ਬੋਤਲ ਮਿੱਠੀ, ਉਹ ਮੂੰਹ ਨਾਲ ਖੋਲਣ, ਉਹ ਐਂ ਘੁੰਮ ਕੇ ਖੋਲਦੀ ਹੈ। ਬਾਬਾ ਉਹ ਤਾਂ ਖੋਲਦਾ ਸਹੀ ਤਰ੍ਹਾਂ, ਦੱਸ ਵੀ ਉਹ ਐਂ ਖੋਲਣ ਦੇ। ਆਪਣੀ ਅਕਲ ਦਾ ਵੀ ਅੰਦਾਜ਼ਾ ਲਾ ਨਾ। ਓਏ ਹੋਏ ਐ ਉਸ ਤੋਂ ਵੀ ਵੱਡਾ ਬੇਵਕੂਫ ਆ। ਅੱਬੇ ਨੇ ਕਿਹਾ ਜੈ ਮੈਂ ਸ਼ਰੀ ਫ੍ਰਿਜ ਰੱਖਦਾ ਤੇ ਸਟਰਾ ਲਾ ਕੇ ਪੀ ਗਿਆ। ਇਹ ਕਿਹੜੀ ਦੀ ਗੱਲਾਂ ਲਾ ਲੋਗੀ। ਯਾਰ ਮਿੱਠੇ ਇੱਕ ਬੰਦਾ ਮਿਰਜ਼ਾ ਸਾਹਿਬ ਦੇ ਪਿੱਛੇ ਖਲੋ ਕੇ ਅੱਧਾ ਘੰਟਾ ਗੱਲਾਂ ਕਰਦਾ ਰਿਹਾ। ਸੁਣਾਓ ਜੀ, ਹੋਰ ਸਭ ਖੈਰ? ਉਹ ਕਿਉਂ? ਉਹ ਕਿ ਪਤਾ ਨਹੀਂ ਉਧਰ ਹੋਰ 2-3 ਤੇ ਮਿੱਠਾ ਤਾਂ ਇੱਥੋਂ ਆਇਆ ਕਰਦੇ ਰਹੇ। ਹਾਂ ਠੀਕ, ਆਹ ਮੈਂ ਸਮਝ। ਉਹ ਪਿੱਛੋਂ ਇੰਝ ਹੀ ਲੱਗਦਾ ਸੀ ਕਿ ਮੈਂ ਹੀ ਕਹਿ ਰਿਹਾ। ਆਹ ਉਹੀ ਕਹਿ ਰਿਹਾ। ਅੱਛਾ ਕੋਈ ਲੱਗਦਾ ਮੇਰੇ ਪਿੱਛੇ ਕੋਈ ਖਲੋ ਕੇ ਗੱਲਾਂ ਕਰ ਰਿਹਾ। ਕੋਈ ਬੰਦਾ ਗੇਮ ਖੇਲ ਰਿਹਾ ਹੋਇਆ ਨਾ, ਮਿਰਜ਼ਾ ਸਾਹਿਬ ਵਰਗੇ ਬੰਦੇ ਆਪਣਾ ਸਾਈਕਲ ਰੋਕ ਕੇ ਕਹਿਣਗੇ 9 ਨੰਬਰ ਪਾਈ ਹੋਏ। ਉਹ ਕੇ ਨਹੀਂ ਜਾਂਦੇ। ਮਿਰਜ਼ਾ ਸਾਹਿਬ ਭਾਈ ਸਿਰ ਤੇ ਬੱਦਰ ਬੰਨ ਕੇ ਫੇਰਨਦੇ ਤੇ ਉਦਾਂ ਲੱਗੇ ਸਿਰ ਦਾ ਗੈਂਗ ਸਾਰ ਸਿਰ ਦਾ ਲੱਸੀ ਲੈ ਕੇ ਐਂ ਕਰਨ ਦਿਆ, ਬੁੜੇ ਦੇ ਢੋਲ ਤੇ ਦਾਦੀ ਉਹ। ਅੱਛਾ ਹੁਣ ਸੱਤੂ ਕਰ ਤੇ ਰਿਹਾ ਸੀ। ਸਤੂ ਕਰ ਲੈ, ਲੱਸੀ ਲੱਸੀ ਵੀ ਕਰਨੀ ਕਰਨੀ ਹੈ ਥੋੜੀ ਦੇਰ ਤੱਕ। ਤੂੰ ਕਰ ਰੋ ਕਹਿਣਾ ਵੀ ਸੋਰੀ। ਰੋ ਵੀ ਕਰੇਗਾ, ਬਸ ਕਰ ਕਿੰਨਾ ਕੁ ਕਰਨਾ। ਠੀਕ ਆ ਸਾਜੀ। ਬੋਲੀ ਇੰਜ ਕਰਨ ਆਹ ਬੋਲੀ ਵੀ ਕਰਨਾ। ਤੇਰਾ ਕੀ ਬਣਿਆ ਤੇਰਾ ਉਹ ਸਿਸਟਮ? ਤਾਜੀ ਉਹ ਲੱਗਾ ਵਾ, ਮੇਰੇ ਟੀਚਰ ਹੀ ਭੱਜ ਗਏ ਸੀ। ਅੱਛਾ ਹਾਂਜੀ ਉਹ ਗਏ ਸੀ ਇਵੈਂਟ ਤੇ ਕਿਤੇ, ਅੱਛਾ ਤੇ ਉਹ ਹੁਣ ਆ ਗਏ। ਡਾਂਸਰ ਵੀ ਕਿਹੜੇ ਟੀਚਰ ਸੀ? ਜਿਹੜੇ ਇਵੈਂਟ ਤੇ ਗਏ ਡਾਂਸ ਵੀ ਕਰਦੇ ਨਾਲ? ਨਹੀਂ ਨਹੀਂ ਤਾਜੀ ਉਹ ਕੋਈ ਘਰ ਕੋਈ ਕੰਮ ਆ ਗਿਆ। ਅੱਛਾ ਤੇ ਤੂੰ ਆਨਲਾਈਨ ਕਲਾਸਾਂ ਲੈ ਲੈਂਦਾ? ਤਾਜੀ ਆਨਲਾਈਨ ਉਹ ਮੈਨੂੰ ਪਤਾ ਹੀ ਨਹੀਂ, ਕੋਈ ਰਾਬਤਾ ਨਹੀਂ, ਅਲਵਿਦਾ ਉਹ ਕੀਤਾ ਹੀ ਨਹੀਂ ਉਹਨਾਂ ਨੇ। ਕੰਮ ਘਰ ਹੀ ਆ ਜਾਂਦਾ। ਨਹੀਂ ਉਹ ਕੋਈ ਕਨੈਕਟ ਨਹੀਂ ਰਾਬਤਾ। 15-20 ਦਿਨ ਤੁਸੀਂ ਅਗਵਾ ਕਰਾਈ ਰੱਖਿਆ, ਉਸ ਦੌਰਾਨ ਉਹਦਾ ਤਲੀਮ ਦਾ ਸਿਲਸਿਲਾ ਓਏ ਹੋਏ, ਅੱਛਾ ਉਹ 15 ਦਿਨ ਸੱਚਾ ਹੋ। ਹਾਂਜੀ ਤੇ ਤਾਜੀ ਉਹ ਤਾਂ ਠੀਕ ਹੈ ਤਬੀਅਤ ਹੁਣ? ਹਾਂਜੀ ਹੁਣ ਠੀਕ ਹੈ, ਚਲੋ ਅੱਲਾ ਖੈਰ ਕਰੇ। ਹੁਣ ਆ ਗਏ ਆ, ਸਬਕ ਦਊਗੇ ਅੱਜ। ਸਦਬਕ ਇਹ ਸਬਕ ਹਾਂਜੀ, ਸਦਾਕਤ का अमानत का। अच्छा मिर्जा साहब वर्गे बंदे ना प्राउडी होकर लड़ा फो रहे थे, इसके साथ का रेड निकाल के दो मुझे, इसका और रेड मिल जाएगा, इसमें साइज निकालो, जो लड़े जो तो निकाल के दो भाई। हाँ भैया मिल जाएगा, गाड़ी में खवा दो। ਅਜੇ ਤੂੰ ਲਾਂਡਾ ਵੇਖਿਆ ਹੀ ਨਹੀਂ। ਸਹੀ ਗੱਲ ਹੈ। ਇਹ ਲਾਂਡਾ ਵਹਾਵਾਂ ਤੋਂ ਦੌੜ ਲਾ ਦੂੰ। ਮਿਰਜ਼ਾ ਸਾਹਿਬ ਇਹਨਾਂ ਨੂੰ ਬੇਵਕੂਫਾਂ ਨੂੰ ਮੈਂ ਇੱਕ ਦਿਨ ਕਿਹਾ ਸੀ, ਹਾਂਜੀ। ਤੁਸੀਂ ਨਾ ਲੰਡੇ ਨੂੰ ਸਮਝਦੇ ਹੋ ਵੀ ਡੀ ਗ੍ਰੇਡ ਕੋਈ 10-20 ਵਾਲੀ ਚੀਜ਼। ਹਾਂਜੀ। ਮੈਂ ਇਹਨਾਂ ਨੂੰ ਕਿਹਾ ਲੱਖ ਰੁਪਏ ਦਾ ਕੋਟ ਹੁੰਦਾ, 2-2 ਲੱਖ ਰੁਪਏ ਦਾ ਕੋਟ ਲੰਡੇ 'ਚ, ਤੇ ਮੰਨੇ ਨਹੀਂ ਮੇਰੀ ਗੱਲ। ਨਹੀਂ ਨਹੀਂ ਹਕੀਕਤ ਗੱਲ ਜੇ, ਮੈਂ ਤੁਹਾਨੂੰ ਸਹੀ ਕਹਿਣਾ। मिर्जा साहब वर्गे बंदे ना पुठी थाज खोल के कहेंगे ये कितना खेलनी, ये तो छपे कुछ नहीं, इंज कर लो बड़ी। ਤੇ ਉਹ ਇੱਧਰ ਮੇਰੀ ਗੱਲ ਸੁਣੋ, ਇਹਨਾਂ ਬੇਵਕੂਫਾਂ ਨੂੰ ਮੈਂ ਕਿਹਾ, ਫਿਰ ਮੈਨੂੰ ਲੋਕਾਂ ਨੇ ਬੜੀਆਂ ਮੇਲਾਂ ਭੇਜੀਆਂ, ਮੈਂ ਤੁਹਾਨੂੰ ਦੱਸਾਈਆਂ ਨਹੀਂ, ਕਿ ਲੰਡੇ ਦੇ ਵਿੱਚ 50-50 ਹਜ਼ਾਰ ਰੁਪਏ ਦਾ ਨਾਰਮਲ ਬੂਟ ਆ, ਜਿਹੜੇ ਕੋਟ ਨੇ। ਤੁਹਾਡੇ ਪਾਕਿਸਤਾਨ ਦੇ ਬਹੁਤ ਸਾਰੇ ਪੋਲੀਟੀਸ਼ੀਅਨਸ ਔਰ ਵੱਡੇ ਲੋਕ, ਮੈਂ ਤੁਹਾਨੂੰ ਕਿਹਾ, ਲੰਡੇ ਦੇ ਕੋਟ ਸਿਰਫ ਇਸ ਤੋਂ ਪਾਉਂਦੇ ਨੇ, ਕਿ ਇਸ ਤੋਂ ਨਹੀਂ ਕਿ ਵੀ ਉਹ ਸਸਤੇ ਹੁੰਦੇ ਨੇ, ਇਸ ਤੋਂ ਕਿ ਉਹ ਬ੍ਰਾਂਡ ਜਿਹੜੇ ਉਦਾਂ ਨਹੀਂ, ਇੱਥੋਂ ਨਹੀਂ ਲੱਭਦੇ ਉਦਾਂ। ਹਾਂਜੀ ਨਹੀਂ ਲੱਭਦਾ। ਔਰ ਲੰਡੇ 'ਚ ਇਹਨੂੰ ਤੁਸੀਂ ਐ ਵੀ ਨਾ ਸਮਝੋ ਕਿ ਵੀ ਤੂੰ ਆ ਇੱਥੇ ਵਾਲਾ ਲੰਡਾ ਨਾ ਸਮਝ। ਸਹੀ ਗੱਲ। ਐਸਾ ਲੰਡੇ 'ਚੋਂ ਤੇਰੀ ਹਾਂਜੀ। ਔਰ ਬਿਲਕੁਲ ਫਿੱਟ ਪੈਂਟ ਸ਼ਰਟ ਨਾਲ 2 ਪੀਸ, ਹਰ ਚੀਜ਼ ਜਿਹੜੀ ਬਿਹਤਰੀਨ ਖੂਬਸੂਰਤ। ਡਰੈਸ ਪੈਂਟ ਵੀ ਸਾਰਾ ਭਾਈਜਾਨ ਦੁਨੀਆ ਜਾਣ ਦੀ ਹਰ ਚੀਜ਼ ਜੀ। ਲੰਡੇ 'ਚੋਂ।
ਤੁਹਾਨੂੰ ਅੰਗੂਠੀ ਤੋਂ ਲੈ ਕੇ ਪਰਫਿਊਮ, ਕੋਟ, ਪੈਂਟ, ਸ਼ਰਟ, ਹਰ ਚੀਜ਼ ਤੁਹਾਨੂੰ ਲੈਗੀ ਤੱਕ, ਸੌਕਸ ਤੱਕ ਤੁਹਾਨੂੰ ਬਿਹਤਰੀਨ ਹੈ। ਅੱਛਾ, ਹੁਣ ਇੱਕ ਦੁਨੀਆ ਦਾ ਬੈਸਟ ਬ੍ਰਾਂਡ ਆ ਜਿਹੜਾ ਜੀਨਸ ਦੀ ਪੈਂਟ ਬਣਾਉਂਦਾ ਹੈ, ਇੱਕ ਮਿਸਾਲ ਲਿਵਾਈਸ ਤੋਂ ਵੀ ਉੱਤੇ ਦੀ ਗੇਮ ਦੀ ਇੱਕ ਮਿਸਾਲ ਆ। ਤੇ ਇੱਕ ਉੱਥੇ 30 ਰੁਪਏ ਦੀ ਪੈਂਟ ਆ ਜੀਨਸ ਦੀ, ਹਾਂਜੀ ਤੂੰ ਦੁਕਾਨ ਦੇ ਅੰਦਰ ਜਾ, ਉੱਥੇ 30,000 ਰੁਪਏ ਦੀ ਪੈਂਟ ਵੀ ਹੈ, ਜੀ ਲੰਡੇ ਦੀ 3,000 ਰੁਪਏ ਦੀ ਪੈਂਟ ਵੀ ਹੈ, 30,000 ਵਾਲੀ ਪੈਂਟ ਵੀ ਹੈ। ਮੈਂ ਇਹਨੂੰ ਕਹਿੰਦੇ ਆ, ਮੈਂ 15 ਸਾਲ ਪਹਿਲੇ ਬੂਟ ਦੇਖੇ, ਮੈਂ ਪੈਰ ਪਾਇਆ, ਮੇਰਾ ਦਿਲ ਨਾ ਕਰੇ ਲਾਉਣ ਨੂੰ। ਮੈਂ ਕਿੰਨੇ ਦੇ? ਕਹਿੰਦਾ ਭਾਜੀ 30,000 ਰੁਪਏ। ਹੈਲੋ 30,000 ਰੁਪਏ ਦੇ 20 ਸਾਲ ਪਹਿਲੇ ਨਾਰਕਲੀ। ਤੇ ਮੈਂ ਤੇ ਬੂਟ ਯਾਰ, ਮੇਰਾ ਮੈਂ ਬੜੀ ਮੁਸ਼ਕਲ ਉਹਦੇ ਚੋਂ ਪੈਰ ਕੱਢਿਆ ਕਿ ਯਾਰ ਮੈਂ ਕਿੱਥੋਂ 30,000 ਤੇ ਲੈਣੇ। ਉਹਨੇ ਫਿਰ ਮੈਨੂੰ ਬ੍ਰਾਂਡ ਦਿਖਾਇਆ, ਉਹਨੇ ਕਿਹਾ ਭਾਈ ਨਾ ਦੇਖੋ। ਫਿਰ ਉਹਨੇ ਮੈਨੂੰ ਸ਼ਰਟਾਂ ਵਿਖਾਈਆਂ, ਉਹਨੇ ਕਿਹਾ ਪੀਕੇ ਫਿਲਮ 'ਚ ਆਮਰ ਖਾਨ ਸਾਹਿਬ ਨੇ ਇਸ ਕੰਪਨੀ ਦੀਆਂ ਸ਼ਰਟਾਂ ਪਾਈਆਂ, ਇਹ ਦੇਖ ਲਓ ਸ਼ਰਟ, ਉਹ ਦੇਖ ਲੈਣਾ ਸ਼ਰਟ। ਬਿਲਕੁਲ ਇਸ ਤਰ੍ਹਾਂ ਹੀ 20,000 ਰੁਪਏ ਦੀ ਇੱਕ ਸ਼ਰਟ, ਆਮ ਨਾਰਮਲ ਸ਼ਰਟ। ਕਿਆ ਬਾਤ ਭਾਈਜਾਨ ਸੇਮ ਜੀ। ਇਸਲਾਮਾਬਾਦ। ਅੱਛਾ, ਸਾਨੂੰ ਪਤਾ ਕੀ ਰੌਲਾ ਵਾ, ਮੈਂ ਤੁਹਾਨੂੰ ਦੱਸਦਾ ਮਿੱਤਰ ਸਾਹਿਬ, ਰੌਲਾ ਕੀ ਹੈ? ਰੌਲਾ ਇਹ ਹੈ ਜੀ ਕਿ ਲਾਈਕ ਜਿੱਦਾਂ ਮਿਊਜ਼ਿਕ ਇੰਸਟਰੂਮੈਂਟ ਆ, ਇੱਕ ਵਾਜਾ ਹੁੰਦਾ ਜਰਮਨ ਸੈੱਟ, ਹਾਂਜੀ ਬਿਲਕੁਲ ਹੁੰਦਾ। ਉਹਦੀ ਬਾਡੀ ਨਾਰਮਲ ਜੀ ਹੋਏਗੀ, ਉੱਤੋਂ ਬਾਡੀ ਟੁੱਟੀ ਹੁੰਦੀ, ਉਹਦੇ ਅੰਦਰ ਕੰਘੀ ਤੇ ਨਿਜ਼ਾਮ ਜਿਹੜਾ, ਯਾਨੀ ਉਹਦੇ ਅੰਦਰ ਦਾ ਸਿਸਟਮ ਜਰਮਨ ਆ, ਟੋਟਲ ਇੱਕ ਰੀਡ ਉਹਦਾ ਜਰਮਨ ਆ। ਉਹਦੇ ਨਾਲ ਇੱਕ ਵਾਜਾ ਪਿਆ ਜਿਹੜਾ ਬਹੁਤ ਲਸ਼ ਪਿਆ, ਲੇਕਿਨ ਅੰਦਰੋਂ ਸਾਰਾ ਦੇਸੀ ਹੈ। ਲੇਕਿਨ ਦੇਖਣ 'ਚ ਜਿਹੜਾ ਬੰਦਾ ਹੈਗਾ ਕਹੇਗਾ ਨਹੀਂ ਯਾਰ ਆਹ ਹਾਰਮੋਨੀਅਮ ਬੜਾ ਅੱਛਾ ਹੈ। ਜਦੋਂ ਤੁਸੀਂ ਕਿਸੇ ਨੂੰ ਕਹਿਣਾ ਨਾ ਕੰਮ ਵਾਲੇ ਨੂੰ ਕਿ ਭਾਜੀ ਨਾ ਜਰਮਨ ਸੈੱਟ ਆ, ਉਹਦੇ ਵੱਲ ਕੋਈ ਵੇਖੇਗਾ ਵੀ ਨਹੀਂ ਜਿਹੜਾ ਬੰਦਾ ਕੰਮ ਨੂੰ ਸਮਝਦਾ ਹੋਏ। ਲਾਈਕ ਸੇਮ ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਇਦਾਂ ਹੁੰਦਾ ਹੈ ਕਿ ਬ੍ਰਾਂਡ, ਮੈਂ ਇੱਕ ਸ਼ਰਟ ਪਾਈ ਹੈ, ਠੀਕ ਹੈ, ਤੁਸੀਂ 6 7 8 ਜਣੇ ਬੈਠੇ ਹੋ, ਉਹਦੇ ਤੇ ਇੱਕ ਨਾਮ ਲਿਖਿਆ ਹੈ, ਤੁਹਾਨੂੰ ਨਹੀਂ ਉਹਦਾ ਪਤਾ, ਤੁਹਾਡੀ ਉਹਦੇ ਨਾਲ ਵਾਕਫੀਤ ਨਹੀਂ ਕਿ ਤੁਹਾਡੇ ਲਈ ਨਾਰਮਲ ਆ। ਇੱਕ ਬੰਦਾ ਐਸਾ ਮੈਨੂੰ ਮਿਲਦਾ ਜਿਹੜਾ ਬ੍ਰਾਂਡ ਕੌਨਸ਼ੀਅਸ, ਜਿਹਨੂੰ ਪਤਾ, ਉਹਨੇ ਸ਼ਰਟ ਵੇਖ ਕੇ ਕਹਿਣਾ, ਉਹਨੇ ਕਿਹਾ ਯਾਰ ਜਾਨੀ ਭਾਈ ਤੁਸੀਂ ਫਲਾਣੀ ਸ਼ਰਟ ਪਾਈ ਨਾ, ਆਹੋ ਕੰਪਨੀ ਨਾਲ। ਮੈਂ ਕਹਿਣਾ ਯਾਰ ਕਿਆ ਬਾ। ਹੁਣ ਰੌਲਾ ਇਹ ਹੈ ਕਿ ਕਦਰ ਉਹਨੂੰ ਆ ਜਿਹਨੂੰ ਬ੍ਰਾਂਡ ਦਾ ਪਤਾ। ਔਰ ਜਿਸ ਬੰਦੇ ਨੇ 50 ਲੱਖ 2 ਲੱਖ ਰੁਪਏ ਦਾ ਲੰਡੇ ਚੋਂ ਕੋਟ ਪਾ ਕੇ ਜਿਸ ਮਹਿਫਲ 'ਚ ਜਾਣਾ, ਉਸ ਮਹਿਫਲ 'ਚ ਸਾਰੇ ਸਾਡੇ ਵਰਗੇ ਨਹੀਂ ਹੁੰਦੇ, ਉਹਨਾਂ ਨੂੰ ਪਤਾ ਹੁੰਦਾ ਭਾਈ ਨੇ ਕੀ ਪਾਇਆ। ਹਾਂਜੀ ਜੀ ਜੀ ਕਹਿੰਦੇ ਨਹੀਂ 2 ਲੱਖ ਰੁਪਏ ਦਾ ਕੋਟ ਲੈ ਕੇ ਤੂੰ 7 ਸਾਲ ਆਪਣੇ ਮਹੱਲੇ 'ਚ ਫਿਰਦਾ, ਤੈਨੂੰ ਇੱਕ ਬੰਦਾ ਪੁੱਛ ਜੇ ਕਿੱਥੋਂ ਲਿਆ, ਮੈਨੂੰ ਫੜ ਲੈ। ਅੱਛਾ, ਇਦਾਂ ਦੇ ਬੱਚੇ ਨੇ ਨਾ ਆਪਣੀ ਜ਼ਿੰਦਗੀ 'ਚ ਆਪਣੇ ਕਫਨ ਦੀ ਕਮੇਟੀ ਪਾਈ ਹੁੰਦੀ ਹੈ, ਉਹਨੂੰ ਪਤਾ ਮੇਰੇ ਮਰਨ ਤੋਂ ਬਾਅਦ ਕਿਸੇ ਨੇ ਨਹੀਂ ਪਾਉਣਾ। ਇਹੋ ਜਿਹਾ ਬੰਦਾ ਨਾ ਮਰਨ ਲੱਗਿਆ, ਜੇਬ ਚੋਂ ਪੁੱਛੜਿਆ ਜਾਂ ਨਿੰਮਕੋ ਦਾ ਨਿੱਕਾ ਜਿਹਾ ਛਾਪਰ ਕੱਢ ਕੇ ਸਾਰੇ ਬੱਚੇ ਨੂੰ ਆ ਵੰਡ ਲਿਓ ਆਪਸ। ਅੱਛਾ, ਆ ਗੁਜਰ ਬਹੁਤ ਲੰਮੀ ਗੱਲ ਕਰਦਾ, ਬਹੁਤ ਮੁਸਾਫਰ ਗੱਲ ਕਰਦਾ। ਬਸ ਆਪਣਾ ਸਟੈਂਡ। दादा साहब के बंदे ना प्राडो से उतर के किराने वाले कहेंगे आज से मेरे पापा को कुछ नहीं देना, निकाल दिया उनको। हाँ ਮਿਰਜ਼ਾ ਸਾਹਿਬ ਅੱਛਾ ਤੂੰ ਉਰਦੂ ਨਾ ਬੋਲੇ, ਤੇਰਾ ਕੋਈ ਮਤਲਬ ਬਰਾਦਰੀ 'ਚ ਨਾ ਨਹੀਂ ਰਹਿੰਦਾ। ਅੱਲਾ ਦੀ ਕਸਮ ਹੈ, ਤੇਰੀ ਬਰਾਦਰੀ ਤੇਰੀ ਜਿਹੜੀ ਉਰਦੂ ਆ ਨਾ, ਇਹ ਤੈਨੂੰ ਮਾਰ ਦੇਗੀ। ਅੱਛਾ ਜੀ ਮਿਰਜ਼ਾ ਸਾਹਿਬ, ਖਿਲਾਫ ਕਰੇ। ਮਿਰਜ਼ਾ ਸਾਹਿਬ, ਇਹ 2 ਲਫ਼ਜ਼ਾਂ ਤੁਸੀਂ ਹਾਂ ਜਾਂ ਨਾ 'ਚ ਦੱਸਣਾ ਜੀ ਅਗਰ ਮੈਂ ਤੁਹਾਨੂੰ ਕਹਾਂ ਇਹ ਜੱਟ ਆ, ਹਾਂਜੀ ਹਾਂ ਜਾਂ ਨਾ, ਦਿਲ ਕੀ ਕਹਿ ਰਿਹਾ? ਨਹੀਂ ਓਕੇ। ਅਗਰ ਮੈਂ ਤੁਹਾਨੂੰ ਕਹਾਂ ਇਹ ਗੁੱਜਰ ਆ, ਦਿਲ ਕੀ ਕਹਿ ਰਿਹਾ? ਨਹੀਂ ਅਗਰ ਮੈਂ ਕਹਾਂ ਉਹ ਵੀ ਜੱਟ ਆ, ਉਧਰ ਤੁਸੀਂ ਝੁਕ ਰਹੇ ਹੋ। ਨਹੀਂ ਮਿਰਜ਼ਾ ਸਾਹਿਬ, ਨਹੀਂ ਮੈਂ ਦੁਨੀਆ ਵੇਖੀ ਆ। ਮੈਂ ਕਿਹਾ ਜੀ ਨਹੀਂ। ਨਹੀਂ ਮੈਂ ਮਾਰਨਾ ਕਹਿਤਾ ਇਹ ਨਹੀਂ। ਜਿਹੜੀ ਥਾਪੀ ਮੈਂ ਥੋੜੀ ਜ਼ੋਰ ਦੀ ਮਾਰੀ ਨਾ, ਉਸ ਵਜ੍ਹਾ ਤੋਂ ਤੁਸੀਂ ਕਿਹਾ। ਅੱਛਾ, ਨਹੀਂ ਮੈਂ ਕਿਹਾ ਨਹੀਂ। ਬਿਜ਼ਨਸਮੈਨ ਇਹ ਨਾਈ ਆ, ਇਹ ਮੰਨਦਾ ਵੀ ਇਹ ਨਾਈ ਆ, ਉਹ ਉਹ ਤਾਂ ਮਾਰ ਹੀ ਗਿਆ ਜਲਾਇਆ, ਨਾ। ਉਹ ਜਲਾਇਆ। ਔਰ ਉਹਦੀਆਂ ਤੁਹਾਨੂੰ ਸਾਦਗੀ ਤੋਂ ਵੀ ਲੱਗ ਰਿਹਾ ਨਾ ਜਲਾਇਆ। ਆ ਤਾਂ ਬੜਾ ਨਲਕੀ ਵਰਗਾ ਮੂੰਹ ਉਹਦਾ ਵੀ। ਹਾਂਜੀ, ਅੱਛੀ ਗੱਲ ਹੈ। ਨਲਕੀ- ਲਾਇਆ ਨਲਕੀ ਨਾ ਗਿਆ ਨਾ ਆਇਆ। ਨਲਕੀ ਫੁਲਕੀ ਹੈ। ਮਿਰਜ਼ਾ ਸਾਹਿਬ ਉਸਤਾਦ ਜੀ ਸੜਕ ਤੇ ਬੈਠੇ ਆ, ਪੈਰਾਂ ਪਰ ਨੇ ਇੱਕ ਬੰਦਾ ਗੋਡਾ ਸਮਝ ਕੇ ਸਿਰ 'ਚ ਗੰਨਾ ਤੋੜ ਗਿਆ। ਅੱਛਾ ਇੰਜ ਕਰ ਦਿੱਤਾ। ਅੱਛਾ ਹੁਣ ਮੇਰੀ ਗੱਲ ਸੁਣੋ, ਮਿਰਜ਼ਾ ਤੁਸੀਂ ਸਾਹਿਬ- 5 ਬੰਦੇ ਮੰਨੋਗੇ ਕਿ ਗੋਂਦਲ ਸਾਹਿਬ ਨੇ? ਹਾਂਜੀ ਜਾਣਦੇ ਉਹ ਨਹੀਂ ਉਸਤਾਦ ਜੀ, हाँ जी, गोंदला ਨੂੰ ਇਹਨਾਂ ਨਾਲੋਂ ਸੋਹਣਾ ਫੋੜਾ ਨਿਕਲਦਾ ਵਾ। ਗੋਂਦਲ ਗਏ ਨਾ ਸਾਰੇ ਇੱਕਦਮ, ਹਨਾ? ਨਹੀਂ ਉਹ ਮਿਰਜ਼ਾ ਸਾਹਿਬ ਨਾਈ ਕੋ ਜਾ ਕੇ ਕੁਰਸੀ ਤੇ ਬੈਠੇ ਹੋਏ, ਪਿੱਛੋਂ ਇੱਕ ਕਹਿੰਦਾ ਬੇਟੇ ਖੱਤ ਕਰੋ ਇਹਨਾਂ ਦਾ। ਉੱਧਰਲੇ ਪਾਸੇ ਅੱਛਾ ਵੀ ਐਡੀਟਿੰਗ ਹਾਜੀ ਮਿਰਜ਼ਾ ਸਾਹਿਬ ਕਫਨ ਵਾਲੇ ਨਾਲ ਬਹਿਸ ਕਰੀ ਜਾਣ। ਕਿਉਂ? ਕਹਿੰਦੇ ਪਿਛਲੀ ਵਾਰੀ ਬੋਰ ਆ ਗਈ ਸੀ। ਅੱਛਾ ਯਾਰ ਚਲੋ ਛੱਡ, 1 ਮਿੰਟ ਠਹਿਰ ਜਾਓ, ਸਾਰੀਆਂ ਗੱਲਾਂ ਛੱਡ ਦਿਓ। ਮਿਰਜ਼ਾ ਸਾਹਿਬ, ਜੀ ਸਰ। ਮੈਂ ਬਹੁਤ ਕੋਸ਼ਿਸ਼ ਕੀਤੀ ਸੀ ਕਿ ਵੀ ਮੈਂ ਨਾ ਕੋਈ ਗੱਲ ਕਰਾਂ ਸੀ, ਲੇਕਿਨ ਮੈਨੂੰ ਹੁਣ ਇੱਕ ਖਬਰ ਆਈ ਹੈ ਨਵੀਂ ਤੁਹਾਡੇ ਮੁਤਲਕ। ਇਹ ਹੁਣੇ ਮੈਸੇਜ ਆਇਆ ਮੈਨੂੰ ਖੈਰ ਦੀ ਖਬਰ। ਜੀ। ਤੁਹਾਡੇ ਘਰ ਦੀ ਨੁੱਕਰ ਤੇ ਬੇਕਰੀ ਹੈ, ਹਾਂਜੀ ਹੈਗੀ। ਠੀਕ ਹੈ ਜੀ। ਹਾਂਜੀ ਉਹਦੇ ਕੋਲੋਂ ਤੁਸੀਂ ਅੱਧਾ ਕਿਲੋ ਕੇਕ ਰਸ ਲਏ ਨੇ, ਅੱਜ 7 ਮਹੀਨੇ ਹੋ ਗਏ ਨੇ। ਤੁਸੀਂ ਦੁਬਾਰਾ ਉਧਰੋਂ ਦੀ ਲੰਘੇ ਨਹੀਂ, ਉੱਤੋਂ ਦੀ ਤੁਸੀਂ ਜਾਂਦੇ ਜੀ। ਇੰਨੀ ਕਿਹੜੀ ਗੱਲ ਹੁੰਦੀ ਹੈ ਵੀ ਅੱਧਾ ਕਿਲੋ ਕੇਕ ਰਸ ਨੇ? ਸਾਈਕਲ ਵਾਲਾ ਉਹਦਾ ਮੈਸੇਜ ਆਇਆ ਮੈਨੂੰ, ਉਹ ਕੀ ਹੈ ਜੀ? ਉਹ ਕਹਿੰਦਾ 2 ਟੂਪਾਂ ਪੁਰਾਣੀਆਂ ਲੈ ਕੇ ਗਏ ਨੇ, ਅੱਜ ਤੱਕ ਵਾਪਸ ਨਹੀਂ ਕਰਕੇ ਗਏ। ਕਹਿੰਦੇ ਮੈਂ ਬੋਤਲਾਂ ਦੇ ਟਾਲੇ ਛੱਡਣ ਜਾਣੇ ਕਿਤੇ। ਭਾਜੀ ਹੁਣ ਪਿੱਛੇ ਮੋਟਰਸਾਈਕਲ ਦੀ ਨਾਮ ਰੱਸੀ ਹੋਵੇ ਤੇ ਹੁਣ ਟੂਪਾ ਹੀ ਲੈਣੀ ਹੈ, ਮੈਂ ਕੀ ਕਰਨਾ?
ਕੈਨ ਕੂਨ ਉਸਤਾਦ ਜੀ ਪਾਣੀ ਦੀ ਲਿਆ ਪਾਣੀ ਵਾਲਾ ਕੈਨ ਭਰਦਾ ਸੀ ਤੇ ਬਚਾ ਕੇ ਜਾਣਾ ਹੁੰਦਾ। ਹਾਂਜੀ, ਬੋਤਲਾਂ ਦਾ ਡਾਲਾ ਉਹ ਕਰਦੇ ਨਾ ਅਕਸਰ, ਅੱਗੇ ਗੱਦੀ ਦੀ ਨੁੱਕਰ ਨਾਲ ਘੁਮਾ ਕੇ ਨਾ ਉੱਤੋਂ ਦੇ ਆ ਕੇ ਪਿੱਛੇ ਪਾ ਕੇ ਤੇ ਫਿਰ ਉੱਤੇ ਬਹਿੰਦੇ ਤੇ ਇੰਜ ਹੋ ਜਾਂਦਾ। ਕਿੱਦਾਂ ਯਾਰ? ਉਹ 2 ਲੈ ਕੇ ਗਏ ਨੇ ਔਰ ਅੱਜ ਤੱਕ ਉਹ ਟੂਪਾਂ ਵਾਪਸ ਨਹੀਂ ਕਰਕੇ ਗਏ। ਔਰ ਦੇਖੋ ਤੁਹਾਡੀਆਂ ਕੀਤੀਆਂ ਮੈਸੇਜ ਮੈਨੂੰ ਆ ਰਹੇ ਨੇ। ਮਹੱਲੇਦਾਰੀ ਆ, ਨਾ ਇਸ ਤਰ੍ਹਾਂ ਕਰੋ, ਇਹ ਨਹੀਂ ਸਹੀ। ਹੁਣ ਇਹਦਾ ਇਹ ਬਾਹਰੋਂ ਕਿਤੋਂ ਟੂਪਾਂ ਲੈ ਕੇ ਉਹਨੂੰ ਵਾਪਸ ਕਰਨੀਆਂ ਪੈਣੀਆਂ ਜਾਂ ਉਹਨੂੰ ਪੈਸੇ ਦੇਣੇ ਪੈਣੇ। ਹੁਣ ਤੁਸੀਂ ਇਹ ਹਰਕਤਾਂ ਇਦਾਂ ਦੀਆਂ ਕਰਦੇ ਕਿਉਂ ਮਹੱਲੇ 'ਚ? ਸਰ ਹਰਕਤਾਂ ਇਹ ਹਰਕਤ ਨਹੀਂ ਗੀ, ਇਹ ਤਾਂ ਜ਼ਰੂਰਤ ਆ। ਉਸਤਾਦ ਜੀ ਹੁਣ ਮੇਰੇ ਕੋਲ ਨਹੀਂ, ਮੈਂ ਕਿੱਥੇ ਚੱਲ ਜਾਵਾਂ? ਤੇ ਯਾਰ ਉਹਨੂੰ ਵਾਪਸ ਨਹੀਂ ਦੇਣੀਆਂ। ਮੈਂ ਕਿਹੜੇ ਟਾਇਰ ਤੇ ਮਹੱਲੇ ਜਾਵਾਂ ਜਿਹਦੇ ਕੋਲ ਟੂਬ ਮੰਗ ਕੇ ਲਿਆਵਾਂ? ਨਾਲੇ ਉਹਨਾਂ ਨੂੰ ਪਤਾ, ਉਹਨਾਂ ਨੇ ਕਸਮ ਖਾ ਕੇ ਛੁੱਟ ਜਾਣਾ ਵਾ, ਉਹਨਾਂ ਨੂੰ ਕੋਈ ਨਹੀਂ। ਯਾਰ ਮਿਰਜ਼ਾ ਸਾਹਿਬ ਮੈਂ ਕੀ ਕਰਾਂ ਤੁਹਾਡਾ? ਸਰ ਦੇਖੋ ਕੇਕ ਰਸ ਮੈਂ ਲਿਆਂਦੇ ਨਾ ਅੱਧਾ ਕਿਲੋ, ਉਹ ਮੇਰੇ ਕੋਲ ਪੈਸੇ ਆਉਂਦੇ ਆ, ਮੈਂ ਉਹਨਾਂ ਨੂੰ ਵਾਪਸ ਦੇ ਦਾਂਗਾ। ਤੁਸੀਂ ਕਿਉਂ ਪਰੇਸ਼ਾਨ ਹੁੰਦੇ ਹੋ ਯਾਰ? ਤੁਸੀਂ ਨਾ ਪਰੇਸ਼ਾਨ ਹੋਵੋ। ਮੰਗਣ ਵਾਲਾ ਆਇਆ ਇੱਕ, ਹਾਂਜੀ ਠੀਕ ਹੈ ਜੀ। ਠੀਕ, ਮੰਗਣ ਵਾਲੇ ਦਾ ਕੀ ਹੁੰਦਾ ਕਿ ਯਾਰ 10-20 ਰੁਪਏ ਹੁੰਦੇ ਨੇ, ਬਿਲਕੁਲ। ਉਹਦੇ ਕੋਲੋਂ 100 ਦੀ ਦਿਹਾੜੀ ਬੰਦਾ ਲਾ ਲਵੇ। ਹਾਏ ਹਾਏ ਹਾਏ। ਉਹਦਾ ਮੈਨੂੰ ਮੈਸੇਜ ਆਇਆ। ਉਹਦਾ ਵੀ ਆ ਗਿਆ। ਹਾਂਜੀ ਉਸਤਾਦ ਜੀ ਇਹ ਤੇ ਫਨਕਾਰੀ ਆ ਉਹਨਾਂ ਦੀ, ਇਹ ਤੇ ਭਾਈ ਉਹਨੇ ਮੈਸੇਜ ਤਰਾਜ਼ਨ ਕੀਤਾ, ਉਹਨੇ ਕਹਿੰਦਾ ਨਾ ਸਾਡਾ ਕੰਮ ਤੇ ਨਹੀਂ ਜਿਹੜਾ ਨਾ ਜਾਵੇ। ਭਾਜਨ, ਔਰ 90 ਰੁਪਏ ਉਹ 90 ਰੁਪਏ ਦਾ ਉਹਨੂੰ ਗੇੜਾ ਲਾਇਆ ਮੰਗਣ ਵਾਲੀ ਵਿਚਾਰੀ ਨੂੰ। ਔਰ ਕਿੱਦਾਂ ਭਲਾ ਉਹਨੇ ਕਿਹਾ ਅੱਲਾ ਦੇ ਨਾਂ ਤਾਂ ਕੁਛ ਦੇ, ਕਹਿੰਦੇ ਮੇਰੇ ਕੋਲ 100 ਅੰਦਰ ਲਿਆ, 90 ਦੇ ਤੈਨੂੰ ਮੈਂ 100 ਲਿਆ ਕੇ ਦੇਣਾ। ਉਹਦੇ ਕੋਲ 90 ਲੈ ਕੇ ਅੰਦਰ ਵੜੇ ਨੇ, ਪਿੱਛੋਂ ਕੰਧ ਟੱਪ ਕੇ ਗਿਆ। ਉਹ ਪੌਣਾ ਘੰਟਾ ਬੂਹੇ ਤੇ ਖਲੋਤੀ ਰਹੀ। ਹਾਏ ਜ਼ੁਲਮ ਹੈ ਇਹ, ਮਿਰਜ਼ਾ ਸਾਹਿਬ ਜਾਣਦੇ ਹੋ ਨਹੀਂ, ਮੈਂ 100 ਤੜਾਉਣ ਗਿਆ ਸੀ, ਮੈਂ ਮਤਲਬ ਉਹਦੇ ਵਿੱਚੋਂ ਉਹਨੂੰ ਮੈਂ 90 ਵਾਪਸ ਦੇਣੇ ਸੀ। ਭਾਜੀ ਕਿੱਥੋਂ ਐਡਾ ਕਿਤੇ ਥੋੜਾ ਲੱਭਣ ਚੱਲ ਕੇ ਕਿਹੜਾ 100 ਸੀ ਜਿਹੜਾ ਤੋੜਨਾ ਤੁਸੀਂ? ਅੱਲਾ ਮਾਫੀ ਦੇਵੇ, ਹੱਦ ਹੁੰਦੀ ਹੈ ਯਾਰ। ਦੂਰ ਨਿਕਲੇਗਾ ਨਾ। ਮੇਰੀ ਜਾਨ ਕਾਤੋਂ ਖਾਂਦੇ ਸਾਰੇ ਮੈਸੇਜ ਮੈਨੂੰ ਆਈ ਜਾ ਰਹੇ। ਉਹ ਸਰ ਉਹਨਾਂ ਨੂੰ ਪਤਾ ਨਾ ਵੀ ਤੁਹਾਡੇ ਕੋਲ ਬੈਠਾ ਮੈਂ। ਯਾਰ ਪੈਟਰੋਲ ਪੰਪ ਇਹਨਾਂ ਦੇ ਘਰ ਦੀ ਨੁੱਕਰ ਤੇ, ਉਹਨੇ ਕਿਹਾ ਮੈਨੂੰ ਕਹਿੰਦਾ 50 ਦਾ ਤੇਲ ਪਾ ਦੇ। ਕਹਿੰਦੇ ਮੈਂ ਤੇਲ ਪਾ ਕੇ ਹਲੋ ਬਾਹਰ ਵੀ ਨਹੀਂ ਕੱਢਿਆ, ਧੜਾਤੀ ਕੱਢੀ। ਢੱਕਣ ਉਹਦੇ ਕੋਲ ਪਿਆ ਉੱਤੇ, ਭਾਜੀ ਉਹਨਾਂ ਨੇ ਛਾਪਰ ਰੱਖ ਔਰ ਆਪਣਾ ਤੁੱਕਾ ਫਸਾਇਆ ਵਿੱਚ, ਰਸ ਫਸਾਇਆ। ਤੁੱਕਾ। ਭਾਜੀ ਪਿਛਲੇ ਪੰਪ ਤੇ ਗਿਆ, ਉਹਨਾਂ ਨੇ ਤੇਲ ਨਹੀਂ ਪਾਇਆ। ਹੁਣ ਅਗਲੇ ਪੰਪ ਤੋਂ ਮੈਂ ਪਵਾ ਕੇ ਜਾਣਾ ਤਾਂ ਸੀ, ਮੈਂ ਪੈਦਲ ਘਰ ਜਾਂਦਾ, ਮੇਰਾ ਕੋਲ 150 ਮੀਲ ਦਾ ਮੇਰਾ ਸਫ਼ਰ ਹੈ। ਨਹੀਂ, ਤੁਸੀਂ ਕਮ ਸੇ ਕਮ ਉਹਨਾਂ ਨੂੰ ਪੈਸੇ ਦੇ ਕੇ ਆਪਣਾ ਢੱਕਣ ਲੈ ਕੇ ਜਾਓ। ਯਾਰ ਗੁੱਜਰ ਕੋਈ ਨਹੀਂ ਲਾਗੇ ਨਜ਼ਰ ਆਇਆ ਨਾ। ਇਹ ਜ਼ਿਆਦਤੀ ਆ, ਇਹ ਜ਼ਿਆਦਤੀ ਤੁਸੀਂ ਇੱਦਾਂ ਨਹੀਂ ਕਰਦੇ। ਸਹੀ ਗੱਲ ਭਾਈਜਾਨ, ਮਹੱਲੇ 'ਚ 2-3 ਮਸਜਿਦਾਂ ਨੇ, ਦੁਖੀ ਨੇ ਇਹਨਾਂ ਕੋਲੋਂ। ਕਿੱਦਾਂ? ਉਹ ਕਿਉਂ ਉਸਤਾਦ ਜੀ? ਉੱਥੇ ਨਵੀਂ ਜੁੱਤੀ ਪਾ ਕੇ ਕੋਈ ਨਹੀਂ ਜਾਂਦਾ। ਮਸਜਿਦ ਦੇ ਅੰਦਰ ਵੜਨ ਲਿਆ ਲੋਕੀ ਜੁੱਤੀ ਇੰਜ ਰੱਖ ਕੇ ਛਾਪਰ 'ਚ ਪਾ ਕੇ ਸਾਹਮਣੇ ਸਬਜ਼ੀ ਇਹਨਾਂ ਨੂੰ ਫੜਾ ਕੇ ਜਾਂਦੇ, ਮੈਂ ਜੁੱਤੀ ਤੇਰੇ ਕੋਲ ਲੈਣੀ। ਇੱਧਰ ਉੱਧਰ ਵੇਖਦੇ ਕਿ ਮਿਰਜ਼ਾ ਸਾਹਿਬ ਤੇ ਨਹੀਂ ਆ ਰਹੇ। ਔਰ ਘਰ ਉੱਪਰ ਦੀ ਗੈਲਰੀ ਨਵੀਆਂ ਜੁੱਤੀਆਂ ਨਾਲ ਭਰੀ ਹੈ, ਚਾਂਦ ਰਾਤ ਨੂੰ ਬਾਹਰ ਫੱਟਾ ਲਾ ਲੈਂਦੇ। ਮੈਂ ਇਹਨਾਂ ਕੋਲ ਪੁੱਛਿਆ ਇੱਕ ਦਿਨ, ਮੈਂ ਕਿਹਾ ਜੁੱਤੀ ਕਿਹੜੀ ਕੰਪਨੀ ਦੀ? ਕਹਿੰਦਾ ਆਖਰੀ ਸਫ। ਔਰ ਮੈਨੂੰ ਇਹ ਵੀ ਪਤਾ ਲੱਗਾ ਮਾਦਰ ਕਿ ਸਵੇਰੇ ਸਾਈਕਲ ਲੈ ਕੇ ਪੂਰੀਆਂ ਸਬਜ਼ੀਆਂ ਦੁਕਾਨਾਂ ਤੋਂ ਮੁਫਤ ਵਾਲਾ ਧਨੀਆ ਇਕੱਠਾ ਕਰਦੇ, ਘਰ ਆ ਪੰਡਾ ਬੰਨੀਆਂ ਨੇ। ਇਹ ਤੈਨੂੰ ਵੀ ਮੈਸੇਜ ਆਇਆ? ਹਾਂਜੀ। ਯਾਰ ਤੁਸੀਂ ਆਪਣੇ ਆਪਣੇ ਮੈਸੇਜ ਸਾਫ਼ ਕਰੋ। ਤੁਸੀਂ ਕੰਮ ਨਾ ਸਹੀ ਕਰਿਓ ਹਨਾ। ਨਹੀਂ ਮਿਰਜ਼ਾ ਸਾਹਿਬ ਇਹ ਇਲਜ਼ਾਮ ਲਾ ਰਹੇ ਉਸਤਾਦ ਜੀ ਨੂੰ, ਮੈਸੇਜ ਆ ਰਹੇ, ਉਹ ਗਲਤ ਗੱਲ ਨਹੀਂ, ਉਹਨਾਂ ਦਾ ਕੁਝ ਕਰੋ। ਇਹ ਲਾਈਫ ਇਦਾਂ ਨਹੀਂ ਗੁਜ਼ਰਨੀ। ਇਹ ਜਿਹੜੇ ਆ ਨਾ, ਇਹ ਇਲਜ਼ਾਮ ਆ ਜਿਹੜੇ ਮੇਰੇ ਤੇ ਲੱਗਦੇ ਆ। ਤੇ ਉਹ ਵੀਡੀਓ ਵੀਡੀਓ ਵੀ ਇਲਜ਼ਾਮ ਆ। ਸਵੇਰੇ ਨਾਸ਼ਤੇ ਵਾਲਾ ਇਹਨਾਂ ਦੇ ਘਰ ਦੇ ਬਾਹਰ ਨੁੱਕਰ ਤੇ, ਇਹ ਸੁਣ ਲਓ ਹੁਣ। ਨਾਸ਼ਤੇ ਵਾਲਾ ਸਭ ਤੋਂ ਪਹਿਲੇ ਆ ਕੇ ਇੰਨੇ ਕੁ ਚਨੇ ਪਹਿਲੇ ਹੀ ਨਾ ਘਰ ਭੇਜ ਦਿੰਦਾ ਕਿ ਆ 2 ਨਾਨ ਲੈ ਲਓ ਤੇ ਆ ਲੈ ਲਓ। 12 ਵਜੇ ਤੱਕ ਮਿਰਜ਼ਾ ਸਾਹਿਬ ਐਨ ਨੂੰ ਨਾ ਆਉਣਾ, ਮੰਗ ਨਾ ਪਾਣੋ। ਖਲੋਤੇ ਹੀ ਰਹਿੰਦੇ। ਉਤੋਂ ਕਹਿੰਦੇ ਪ੍ਰਾਹੁਣਾ ਲੈ ਆਉਂਦੇ ਨਾਲ, ਉਹਦੇ ਸਾਹਮਣੇ ਨੂੰ ਕੀ ਕਹੀਏ? ਇਹ ਮਹਿਮਾਨ ਆਇਆ ਜੀ, ਇਹ ਇੰਡੀਆ 'ਚ ਮੇਰਾ ਦੋਸਤ ਆਏ ਨੇ ਸਰਦਾਰ, ਠੀਕ ਆ ਜੀ, ਨਾਸ਼ਤਾ ਕਰਾਓ। ਕਹਿੰਦੇ ਹੁਣ ਅਸੀਂ ਉੱਥੇ ਨਾ ਕਰੀਏ, ਸਾਡੇ ਮੁਲਕ ਦੀ ਨਹੀਂ ਰਹਿੰਦੀ। ਠੀਕ ਹੈ ਜੀ। ਔਰ ਇਹਨਾਂ ਦੇ ਘਰ ਨੂੰ 20 ਰਸਤੇ ਜਾਂਦੇ ਨੇ, ਇੱਕ ਪਾਸੋਂ ਗੇਮ ਪਾ ਕੇ ਮੁੜ ਕੇ ਉਸ ਰਸਤੇ ਜਾਂਦੇ ਹੀ। ਮਿਰਜ਼ਾ ਸਾਹਿਬ ਮੇਰਾ ਇਨਬਾਕਸ ਭਰ ਗਿਆ। ਮਾੜੀ ਗੱਲ। ਕਿੰਨੇ ਕੁ ਮੈਸੇਜ ਉਹ ਡਿਲੀਟ ਕਰਨ? ਮਿਰਜ਼ਾ ਸਾਹਿਬ ਬਸ ਕਰ ਦੋ। ਚਿੜੀਆ ਘਰ 'ਚ ਜਾਣ ਵਾਲਿਆਂ ਨੇ ਇhtਜਾਜ ਕੀਤਾ। ਹੁਣ ਕਿ ਜਿੱਦਣ ਮਿਰਜ਼ਾ ਸਾਹਿਬ ਚਿੜੀਆ ਘਰ ਆਉਂਦੇ, ਲੋਕਾਂ ਦੀ ਸਾਡਾ ਤਵੱਜੋ ਨਹੀਂ ਰਹਿੰਦੀ। ਹੈ ਵੀ ਐਡਾ ਖੂਬਸੂਰਤ ਜਾਨਵਰ। ਇਹ ਤੈਨੂੰ ਕਾਲ ਕੀਤੀ, ਉਹਨੇ ਮੈਸੇਜ ਨਹੀਂ ਆਇਆ ਮੈਨੂੰ। ਇਹ ਚਿੜੀਆ ਘਰ ਬੜੇ ਨੇ, ਸਾਰੇ ਜਾਨਵਰ ਵੇਖੋ ਇਹ ਕਿੱਧਰ ਆ ਗਿਆ। ਇਹ ਮੇਰੇ ਕੋ ਕਿਹੜਾ ਮੈਸੇਜ ਵਾਲਾ ਫੋਨ ਆ? ਆਪ ਤੇ ਝਾੜ ਕੇ ਮੈਸੇਜ ਕੱਢਣ ਡਿਆ ਹੁਣ ਉਹਦੇ ਚੋਂ। ਨਹੀਂ, ਇਹ ਤੈਨੂੰ ਮੇਲ ਆਈ ਕਿਤੇ, ਮੈਸੇਜ ਮੈਨੂੰ ਨਹੀਂ ਦਿੰਦਾ। ਨਹੀਂ ਉਸਤਾਦ ਜੀ, ਇਹ ਤੂੰ ਬਕਵਾਸ ਕਰ ਰਿਹਾ। ਆਪਣੇ ਵਿਆਹ ਦੇ ਸਿਰ ਥਲੋਂ ਵੀ ਪੀਂਡ ਅੱਜ ਕੱਲ ਤੇ ਮੁੜ ਕੇ ਸਿਰ ਇੰਜ ਕਰਕੇ ਛੱਲੇ ਵੀ ਕੱਢਣੇ। ਉਹ ਆਪਣਾ ਇੱਕ ਫਰਾਕ ਸਵਾਲਾ ਐ ਬੜਾ ਸੋਹਣਾ ਕਰਦਾ। ਉਹ ਵੀ ਇਦਾਂ ਕਿਤੇ ਲੀਕੋਟੀਨ ਹੋ ਗਿਆ ਤੇ ਕਹਿੰਦਾ ਆ ਬੁੱਝ ਗਿਆ ਯਾਰ। ਅੱਛਾ, ਲੀਕੋਟੀਨ। ਉਹ ਜਿਹੜਾ ਵਿੱਚ ਪੈਂਦਾ। ਓਏ ਲੀਕੋਟੀਨ ਮੰਜੀ ਤੇ ਬੁੜੇ ਦੇ ਐਕਸਰੇ ਲਾਉਂਦੇ ਆ ਸਾਰੇ। ਮੈਂ ਕਿਹਾ ਕਹਿੰਦਾ ਸੋਲਰ ਪਲੇਟ ਬਣਾਉਣ ਲੱਗੇ। ਓਏ ਮਿੱਠਾ, ਮੰਜੀ ਦੇ ਉੱਤੇ ਸਾਰੇ ਐਕਸਰੇ ਲੱਗੇ। ਕਹਿੰਦਾ ਇਹ ਕੀ? ਕਹਿੰਦਾ ਸੋਲਰ ਪਲੇਟ ਬਣਾਉਣ ਲੱਗੇ। ਐਕਸਰਾ ਕਰਾਣ ਗਿਆ, ਤੁਹਾਨੂੰ ਕਹਿੰਦਾ ਫਿਲਟਰ ਕੋਈ ਅੱਛਾ ਲਾ ਲਈ। ਆਹੋ, ਸਨੈਪਚੈਟ ਐਕਸਰਾ ਕਰਾ ਕੇ ਤੇ ਉਹਨੂੰ ਜਾ ਕੇ ਕਹਿ ਰਿਹਾ ਕਿ ਨਾ
ਇਹ 1080 ਪੂਰਾ ਐਕਸਰਾ ਕਰ ਦੇਖ ਅੱਛੀ ਰੈਜ਼ੋਲੂਸ਼ਨ ਦੇ ਵਿੱਚ RDB ਟੈਕਨੋਲੋਜੀ ਦੇ। ਸਾਈਕਲ ਤੇ ਬੇਰ ਵੇਚਣ ਡਿਆ ਤੇ ਲਾਗੇ ਨੋਟ ਚੈੱਕ ਕਰਨ ਵਾਲੀ ਮਸ਼ੀਨ ਵੇਖੀ ਨੀਲੀ ਵੀ ਤੂੰ ਮਾਮਾ ਬੇਰ ਵੇਚਣ ਡਿਆ। ਜੁਗ ਨੂੰ ਫੜ ਕੇ ਸਮਾਧੀ ਲਾ ਕੇ ਨਾ ਜੋੜ ਜੋੜ ਕੇ ਲੜੀਆਂ ਬਣਾਉਂਦੇ ਨਵੀਆਂ ਲੈ ਘਰ ਦੇ ਬਾਹਰ ਲੱਗਾ ਲੈਟਾ ਐਕਸਰਾ ਕਰਾਉਣ ਗਿਆ ਉਹਨਾਂ ਨੇ ਕਿਹਾ ਚੱਲ ਮਸ਼ੀਨ ਤੇ ਉੱਥੇ ਇਸ ਪੋਜ਼ ਨਾਲ ਬੈਠਾ। ਉਹ ਯਾਰ ATM ਚ ਵੜਨਾ ਸੀ ਤੇ ਐ ਕਰਕੇ ਅੰਦਰ ਜਾਣ ਡਿਆ। ਅੱਛਾ ATM ਚ ਵੜਿਆ ਤੇ ਬਾਹਰੋਂ ਇੱਕ ਬੰਦੇ ਨੇ ਬੋਹੜਾ ਕਹਿੰਦਾ ATM ਚ ਮਰੇ ਕੀ ਕਰਨ ਡਿਆ ਸੀ ਤੁਸੀਂ? ਉੱਥੇ ਤੇ ਸ਼ੀਸ਼ਾ ਵਾ, ਉੱਥੇ ਮੂੰਹ ਕਰਨ ਦੀ ਕੀ ਲੋੜ? ATM ਚੋਂ ਨਿਕਲਿਆ ਹੱਥ ਧੋਂਦਾ ਬਾਹਰ ਨਿਕਲਣ ATM ਚੋਂ ਬਾਹਰ ਨਿਕਲ ਕੇ ਗਾਰਡ ਨੂੰ ਕਹਿੰਦੇ ਓਏ ਅੰਦਰ ਉਹ ਟਿਸ਼ੂ ਮੁੱਕੇ ਆ। ਤਾਜੀ ATM ਚ ਵੜ ਕੇ ਬਾਹਰ ਵਾਜਾਂ ਦੇ ਰਿਹਾ, ਮੋਟਰ ਚਲਾ ਲਓ। ਆਹੋ ਦੱਸ ਯਾਰ ATM 'ਚ ਵੜ ਕੇ ਕਰਿਆਨੇ ਵਾਲੇ ਬਿੱਲ ਦਾ ਹਿਸਾਬ ਕਰਨ ਦਾ ਇੱਥੇ ਉੱਤੇ ਕੈਲਕੂਲੇਟਰ ਬਣਾਇਆ ATM ਚ ਵੜਿਆ, ਪੈਸੇ ਪੂਸੇ ਕਢਾ ਕੇ ਤੇ ਅੰਦਰ ਮੈਨੇਜਰ ਨੂੰ ਜਾ ਕੇ ਮੈਂ ਪੈਸੇ ਕਢਾ ਲਏ, ਬੰਦ ਕਰ ਦਿਓ ਬੰਦ ਕਰ ਉਹਨੇ ਪਿੱਛੇ ਬੰਦ ਕਰ ਲਈ। ਖੁਸਰਿਆਂ ਦੇ ਘਰ ਸਿਲੰਡਰ ਫਟੇ ਨਾ ਤੇ ਇਦਾਂ ਦਾ ਗੁਰੂ ਕੱਢਦੇ ਹੁੰਦੇ ਆ। ਅੱਧਾ ਸੜਿਆ ਹੁੰਦਾ ਸਿਰ। ਜੇ ਸਿੱਧਾ ਹੋ ਜਾ ਤਾਂ ਆਪਣਾ ਨਾਮ ਖਰਾਬ ਕਰੀ ਜਾਂਦਾ। ਮਿਰਜ਼ਾ ਸਾਹਿਬ ਨੇ ਹੱਥ 'ਚ ਪਾਣੀ ਦੀ ਬੋਤਲ ਫੜੀ ਤੇ ATM 'ਚ ਭੱਜ ਕੇ ਵੜਨ। ਇੱਧਰ ਕੋਈ ਨਾ ਆਵੇ, ਇੱਧਰ ਕੋਈ ਨਾ ਆਵੇ। ਚਲੋ ਮੋਟਰਸਾਈਕਲ ਦਾ ਕਿਤੇ ਪੈਟਰੋਲ ਤਾਜੀ ਲੀਕ ਹੁੰਦਾ, ਜਾਂ ਦੇ ਜੁਗਰੂ ਵੱਜਾ ਇੰਜਨ ਤੋਂ ਉਹਨੂੰ ਅੱਗ ਪੈ ਗਈ। ਅੱਛਾ ਉਹ ਲਾਈਟ ਵਾਲਾ ਹੁੰਦਾ। ATM 'ਚ ਗਲੋਤਾ ਘਰੋਂ ਫੋਨ ਆ ਲਿਆ, ਕਹਿੰਦੇ ਕਿੱਥੇ ਆ? ਕਹਿੰਦਾ ਪੈਸੇ ਵਾਲੇ ਖੁੱਡੇ 'ਚ। ਸਾਜੀ ਖੁੱਡੇ ਤੇ ਇੱਕ ਗੱਲ ਦੱਸਾਂ ਤੁਹਾਨੂੰ ਕਾਲੂ ਦੀ। ਉਹ ਯਾਰ ਰਹਿਣ ਦੇ ਕੀ ਚਮੜਾ ਮਾਰਨ ਸਿਗਰਟ ਆ ਯਾਰ। ਦੱਸਾਂ ਸਾਜੀ ਇਹਨਾਂ ਦੇ ਨਾ ਘਰ ਇੱਕ ਦਿਨ ਚੋਰ ਪਏ। ਇਹ ਗਿਆ ਸੀ ਕਿਤੇ ਸਸੁਰਾਲ ਤੇ ਅਸੀਂ ਕਿਤੇ ਬਾਹਰ ਖਲੋਤੇ ਤੇ ਅਸੀਂ ਬੰਦਾ ਟੱਪਦਾ ਨਾ ਬਾਹਰ ਦੇਖ ਲਿਆ ਤੇ ਮੈਂ ਇਹਨੂੰ ਫੋਨ ਕੀਤਾ, ਮੈਂ ਕਿਹਾ ਕਾਲੂ ਤੇਰੇ ਘਰ ਚੋਰ ਪਏ। ਕਹਿੰਦਾ ਯਾਰ ਅੰਦਰ ਜਾਈ, ਇੱਕ ਜਗ੍ਹਾ ਪੈਸੇ ਪਏ ਚੈੱਕ ਕਰੀ, ਉੱਥੇ ਪਏ। ਮੈਂ ਗਿਆ ਵਾਂ, ਹੁਣ ਮੈਂ ਇਹਦੇ ਕੋਲ ਨਹੀਂ ਪੁੱਛ ਰਿਹਾ, ਮੈਂ ਸੇਫ ਸੂਫ ਖੋਲੀ ਕਿ ਪੈਸੇ ਇੱਥੇ ਹੀ ਹੁੰਦੇ। ਮੈਂ ਕਿਹਾ ਯਾਰ ਕਾਲੂ ਸੇਫ 'ਚ ਪੈਸੇ ਨਹੀਂ ਹੈ। ਕਹਿੰਦਾ ਸੇਫ 'ਚ ਕਦੋਂ? ਉਹ ਮੁਰਗੀਆਂ ਵਾਲਾ ਖੁੱਡਾ ਨਹੀਂ? ਕਹਿੰਦਾ ਹਾਂ। ਮੈਂ ਉਹਦੇ ਵਿੱਚ ਦੇ ਮੈਂ ਦੇਖਿਆ ਤੇ 10,000 ਰੁਪਇਆ ਅੰਡਿਆਂ ਦੇ ਥੱਲੇ ਰੱਖਿਆ। ਉੱਥੋਂ ਤੇ ਤੂੰ ਇਹਨੂੰ ਨਾਂ ਵੀ ਕਹਿੰਦਾ ਤੇ ਚੋਰਾਂ ਨੂੰ ਕਿੱਥੇ ਲੱਭਦਾ ਸੀ? ਪਾਗਲ ਦਾ ਪੁੱਤਰ ਤੂੰ ਦੱਸ। ਨੋਟਾਂ 'ਚ ਚੂਚੇ ਕੱਢਣ ਪੈਣਗੇ। ਨਹੀਂ ਉਹ ਮੁਰਗੀ ਦੇ ਨਾਲ ਇਹਦੀ ਤਰ੍ਹਾਂ ਉਹ ਉੱਥੇ ਕਿਤੇ ਧਿਆਨ ਜਾਣਾ ਦੀ ਕਿਸੇ ਦਾ। ਸਾਜੀ ਨੇ ਐ ਪੈਸੇ ਰੱਖੇ ਤੇ ਮੁਰਗੀ ਕਹਿੰਦੀ ਕੁਕੜੂ ਕੁੜੂ ਚੁਕੜੂ ਕੁੜੂ। ਇਹ ਮੇਰਾ ਭਰਾ ਇੱਥੋਂ ਚੁਕੜੂ ਕੁੜੂ। ਆਹੋ ਮਿਰਜ਼ਾ ਸਾਹਿਬ ਗਲੀ 'ਚ ਤੁਰੇ ਜਾਂਦੇ ਤੇ ਦੋ ਮਾਈਆਂ ਵੇਖ ਕੇ ਕਹਿੰਦੀਆਂ ਨਹੀਂ ਵੇਖਦੀ ਇਹਨੇ ਚੱਪ ਕੱਢ ਕੇ ਸਿਰ ਦਾ ਕੀ ਹਾਲ। ਸਾਜੀ ਮੈਨੂੰ ਬੰਦ ਕਰਾ ਕੇ ਤੁਸੀਂ ਇਹਨਾਂ ਦੀਆਂ ਲਵਾਈ ਆ। ਮੈਂ ਤੇ ਕਿਹਾ ਹੁਣ ਬਗੈਰ ਤੇ ਉਹਨਾਂ ਪਿੱਛੇ ਛਿੱਤਰ ਖਾਣਗੇ ਲੋਕਾਂ ਕੋਲ। ਨਹੀਂ ਸਾਡੇ ਸੀਨੀਅਰ ਉਸਤਾਦ ਜੀ, ਇਹ ਕਿਹੜਾ ਸੀਨੀਅਰ? ਮਿਰਜ਼ਾ ਸਾਹਿਬ ਵਰਗੇ ਬੰਦੇ ਬੈਂਕ 'ਚ ਜਾਣਾ ਉਹ ਮੈਨੇਜਰ ਵੇਖ ਕੇ ਉਹ ਇਹਨੂੰ ਜ਼ਕਾਤ ਵਾਲਾ ਫਾਰਮ ਦਿਓ ਯਾਰ। ਆਹ ਤੇ ਇਹਦੇ ਜਾਂਦਾ, ਕਹਿੰਦਾ ਉਹ ਆਪਣਾ ਆਹ ਜਿਹੜਾ ਪਿਛਲਾ 3 ਪੀਸ ਹੈ ਨਾ ਇਹਨੂੰ ਦੇ ਦਿਓ। ਮੈਨੇਜਰ ਵਾਲਾ ਗਲੀ ਨਾਲ ਟੰਗਿਆ ਹੁੰਦਾ। ਯਾਰ ਥੱਲੇ ਟੋਪੀ ਰੱਖ ਕੇ ਨਾ ਉੱਤੇ ਮਿਰਜ਼ਾ ਸਾਹਿਬ ਸਾੜੇ ਪੈਂਦੇ ਆ। ਕਾਹਦਾ ਗੁਜਰੇ ਤੈਨੂੰ ਟੋਪੀ ਦਾ ਨਹੀਂ ਪਤਾ ਕਿੱਥੇ। ਇੱਕ ਦਾ ਥੱਲੇ ਬੈਠੇ ਇੱਕ ਬੰਦਾ ਕਹਿੰਦਾ ਘੜੇ ਦਾ ਪਾਣੀ ਤੇ ਪਿਲਾ ਯਾਰ। ਘੜੇ ਦਾ ਘੜੇ ਦਾ ਪਾਣੀ ਨਾ ਯਾਰ ਬੁੱਧੀ ਪਾ। ਨਹੀਂ ਨਾ ਆਦੀ ਕਰੋ ਤਾਂ ਗਲਤੀ ਮੇਰੀ। ਸੈਂਡਵਿਚ ਫਿਲਮ ਵੇਖਣਗੇ ਉੱਠ ਕੇ ਖਲੋਗੇ ਲੋਕੀ, ਕੁਛ ਵੀ ਨਹੀਂ ਕਹਿੰਦੇ, ਟਿੰਡ ਤੋਂ ਵੀ ਨਜ਼ਰ ਆਉਂਦੇ ਸੀ। ਅੱਛਾ ਉੱਧਰ ਵੇਖੀ ਜਾਂਦੇ। ਗਲੀ ਦੀ ਨੁੱਕਰ ਤੇ ਬੈਠੇ ਸੀ ਮਿਰਜ਼ਾ ਸਾਹਿਬ, ਇੱਕ ਬੰਦਾ ਸਿਰ 'ਚ ਮੁਰਗਾ ਕਰਨ ਲੱਗ ਪਿਆ। ਮੁੰਡੀ ਸਮਝ ਮੁੱਢੀ ਸਮਝ ਕੇ ਠਹਿਰ ਕੇ ਬੰਦੇ ਨੂੰ ਕੋਈ ਰਾਹ ਪੁੱਛ ਲੈਣਾ, ਨਾਲ ਰਾਹ ਦੱਸ ਦਿੰਦੇ, ਨਾਲੇ ਨੂੰ ਕਹਿੰਦੇ ਅੱਜ ਸਾਡੇ ਆ ਰਹਿਣਾ ਅੱਜ ਇੱਧਰ ਆ ਤੇ ਚੱਲ ਜਿਓ। ਨਦੀਮ ਕਹਿੰਦੇ ਵੀ ਲੇਕਿਨ ਅੱਜ ਆ ਯਾਰ ਇਹਦੀ ਸ਼ਰਟ ਚੈੱਕ ਕਰ ਯਾਰ। ਆ ਦੇਖੋ ਅੱਛਾ ਮੇਰੀ ਸ਼ਰਟ ਚਲੋ ਕੋਈ ਤੂੰ ਪਾਲਾ ਗੁਆ ਜਾਂਦੀ। ਇਹਦਾ ਦੱਸ ਇਹਦਾ ਕਿੰਨਾ ਫਰਕ ਹੈ ਤੇ ਮੇਰੀ ਸ਼ਰਟ ਪਾ ਕੇ ਫਿਰ। ਸ਼ਰਟ ਤੇਰੀ ਠੀਕ ਹੈ ਕਿ ਬੰਦਾ ਵਿੱਚ ਹੋਰ ਪਵਾ ਲਾ, ਸਹੀ ਗੱਲ। ਸ਼ਰਟ ਪੂਰੀ ਹੋ ਜਾਏਗੀ। ਨਹੀਂ ਸਾਜੀ ਓਵਰਸਾਈਜ਼ ਚੱਲ ਰਿਹਾ ਅੱਜ ਕੱਲ। ਓਵਰਸਾਈਜ਼ ਨਹੀਂ ਚੱਲ ਰਿਹਾ ਸਾਜੀ। ਮੈਂ ਬਟਨ ਵੈਸੇ ਬੰਦ ਕੀਤੇ। ਨਹੀਂ ਐਡਾ ਵੀ ਓਵਰ ਨਹੀਂ ਚੱਲਦਾ ਜਿੱਦਾਂ ਤੁਸੀਂ ਬਹੁਤਾ ਹੀ ਓਵਰ ਟੂ ਓਵਰ ਕਰ ਭਾਜੀ ਮੇਰੀ ਸ਼ਰਟ ਆ ਉਹਦੇ ਉਹਦਾ ਵਿੱਡ ਵੇਖੋ। ਜਾਨੀ ਸਾਹਿਬ ਦੀ ਸ਼ਰਟ ਨਹੀਂ, ਤੇਰੀ ਫਿਜ਼ੀਕ ਨਹੀਂ ਨਾ ਪਾਉਣ ਵਾਲੀ। ਹਾਂ ਉਹ ਬੇਵਕੂਫ ਨਾ ਸ਼ਰਟ ਤੂੰ ਤਾਂ ਹੁਣ ਧੱਕੇ ਨਾਲ ਮਤਲਬ ਐ ਤਾਂ ਨਹੀਂ ਨਾ ਠੀਕ ਹੈ। ਮਿਰਜ਼ਾ ਸਾਹਿਬ ਦੋ ਬਰਾਦਰੀਆਂ ਸ਼ਰਟ ਵੀ ਦੋ ਕਾਸਟ ਵਾਲੀ ਪਾਈ ਆ, ਉਧਰੋਂ ਸ਼ੇਖ ਆ ਉਧਰੋਂ ਜੱਟ ਵਾ। ਦੇਖੋ ਸਹੀ ਇਦਾਂ ਮੇਰਾ ਸ਼ਰਟ ਵਟਾ ਲਾ। ਅੱਛਾ ਹੁਣ ਤੁਹਾਡਾ ਦਿਲ ਆ ਗਿਆ। ਨਹੀਂ ਦਿਲ ਨਹੀਂ ਮੇਰਾ, ਮੈਂ ਵੈਸੇ ਗੱਲ ਕਰ ਰਿਹਾ ਕਿ ਨਹੀਂ ਉਹਨਾਂ ਦੇ ਉਹ ਚਲੋ ਉਹਨਾਂ ਦੇ ਫੇਰ ਵੀ ਕੁਝ ਥੋੜੀ ਬਹੁਤ ਆ ਜੂ। ਤੇਰਾ ਤੇ ਬਣਦੀ ਨਹੀਂ। ਏਦਾਂ ਲੱਗਦਾ ਸਿੰਧ 'ਚ ਬਿਲੀਅਟ ਪਈ ਤਾਂ ਜੀ ਵੇਖੋ। ਸਿੰਧ ਚ ਨਹੀਂ ਬਲਕਿ ਰਾਜ ਕੋ ਬੱਸ ਸਟਾਪ ਆ ਉੱਥੇ ਪਈ ਹੈ। ਆਹ ਸਟਾਫ ਨੇ ਤਾਂ ਨਾਂ ਭੁੱਲ ਗਿਆ, ਕਹਿੰਦਾ ਲਾਲ ਸੰਘਾੜੇ ਦੇ ਦੇ। ਸਾਜੀ ATM ਮਾਰਨ ਗਿਆ ਤੇ ਗਾਰਡ ਨੂੰ ਕਹਿੰਦਾ ਇਹ ਲੇਡੀਜ਼ ਆ ਕਿ ਜੈਂਟਸ? ਬਾਥਰੂਮ ਸਾਰੇ ਕਦਰ ਇਕੱਠੇ ਹੋ ਕੇ ATM 'ਚ ਲੂਡੋ ਖੇਲਦੇ ਤਾਂ ਜੀ। ਥੱਲੇ ਬੈਠੇ ਤਾਸ਼ ਖੇਡਦੇ ATM 'ਚ, ਜਿਹੜਾ ਆ ਰਿਹਾ ਉਹਨੂੰ ਕਹਿ ਰਿਹਾ ਆਪਾਂ ਜਿੰਨਾ ਕੁਝ ਲੈ ਦੱਸ ਆਹ ਉਹਨੂੰ ਕਹਾ ਦੇ ਰਹੇ। ਬਣਾ ਦੇ ਨਹੀਂ ਜਨਾ। ਆਹੋ ATM ਜਾਣ ਲੱਗਾ ਤੇਰਾ ਕੁੱਤਾ ਸੁੱਤਾ ਸੀ, ਉਹਨੂੰ ਕਹਿਣਾ ਜਵਾਨਾ ਆਇਆ ਕਿਸੇ ਹੋਰ ਨੇ ਵੀ ਮਾਰਨਾ ਵਾ। ਬੇਟੀਆਂ ਲਈ ਐਨਕ ਨੂੰ ਸ਼ੀਸ਼ੇ ਲਵਾ ਲਿਆ।
ਅੱਛਾ ਕਿਤੇ ਬੈਠੀਆਂ ਲੱਗੀਆਂ ਤਾਂ ਨਹੀਂ ਫਿਰ ਮਨਸੂਖ ਹੋਈਦਾ ਹੁੰਦਾ। ਕਹਿੰਦਾ ਫਰੇਮ ਇਹੀ ਰਹਿਣ ਦੇ ਸ਼ੀਸ਼ੇ ਲਾਦੇ। ਬੱਚਿਆਂ ਦੀ ਜਿਹੜੀ ਲੱਭਣ ਲੱਗੀ ਹੁੰਦੀ। ਬਿੱਲੀ ਨੂੰ ਕਹਿੰਦਾ ਤੇਰਾ ਸਾਬਣ ਉਹ ਵਿਕਣ ਦੇ ਆਈਦਾ, ਉਹਨੂੰ ਕੀ ਪਤਾ ਮਿਲਣ ਤੋਂ ਮੈਂ ਵੈਸੇ ਇਹ ਦੇਖਿਆ ਕਿ ਤੁਹਾਡਾ ਆਪਸ ਦਾ ਜਿਹੜਾ ਕੰਪੀਟੀਸ਼ਨ ਹੈ ਨਾ ਉਹ ਬੜਾ ਇੰਟਰਸਟਿਡ ਹੈ। ਹਾਂ ਭਰਾ ਹੀ ਨਹੀਂ ਸਾਰੇ ਫੈਮਿਲੀ ਵਾਲੇ ਬੰਦੇ। ਸਾਰੇ ਨਹੀਂ ਨਹੀਂ ਇਹ ਚਾਹੀਦਾ ਵਾ ਇਹਦੇ ਵਿੱਚ ਕੋਈ ਐਸਾ ਨਹੀਂ ਹੈ ਰਵੈਂਜ ਨਹੀਂ ਮੇਰੇ ਤਾਂ ਸਰ ਮੈਂ ਤਾਂ ਦੱਸਦਾ ਕੀ ਹੋਣਾ। ਹਾਂਜੀ। ਮੈਂ ਤਾਂ ਦੱਸਦਾ ਇਹ ਹਰ ਸ਼ੋਅ ਦਾ ਹਰ ਜਗ੍ਹਾ ਦਾ ਨਾ ਇੱਕ ਫਾਰਮੈਟ ਹੁੰਦਾ। ਜੀ 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 ਇੱਕ ਮਿਸਾਲ ਆ ਇੱਥੇ ਹੁਣ ਇਸ ਫਾਰਮੈਟ ਦੇ ਵਿੱਚ ਕੋਈ ਵੀ ਆਰਟਿਸਟ ਆ ਕੇ ਬੈਠੇਗਾ ਨਾ ਉਹਨੂੰ 5 7 8 ਸ਼ੋਅ ਲੱਗਣਗੇ ਹਾਂਜੀ ਯੈਸ ਸਮਝਣ ਲੱਗਿਆ ਕਿ ਵੀ ਇਹ ਇਹਨਾਂ ਦਾ ਫਾਰਮੈਟ ਕੀ ਹੈ। ਸਹੀ ਹੈ ਠੀਕ ਹੈ ਨਾ ਕੋਈ ਵੀ ਇਹਨੂੰ ਤੁਸੀਂ ਲੈ ਜਾਓ ਇਹਨੂੰ ਤੁਸੀਂ ਜਾ ਕੇ ਲਾਈਕ ਕਿਸੇ ਸ਼ੋਅ ਤੇ ਪਾ ਦਿਓ ਜੀ ਇਹ ਇਦਾਂ ਨਹੀਂ ਬੋਲੇਗਾ ਇਹਨੂੰ 2 4 5 ਸ਼ੋਅ ਲੱਗਣਗੇ ਲੱਗਣਗੇ ਟਾਈਮ ਲੱਗੇਗਾ ਇਹਨੂੰ। ਟਾਈਮ ਲੱਗੇਗਾ ਰਾਜ ਵਿੱਚ ਰਾਜ ਵਿੱਚ ਜਾਏ ਔਰ ਇਹਨੂੰ ਫਾਰਮੈਟ ਸਮਝ ਆਏਗਾ ਉਹਦੀ ਟੈਂਪੋ ਸ਼ੋਅ ਦੀ ਸਪੀਡ ਸਮਝ ਆਏਗੀ ਕਿ ਯਾਰ 6 ਬੰਦੇ ਨੇ ਮਾੜੀ ਚੰਗੀ ਵਾਧਾ ਘਾਟਾ ਲਾ ਪਾਈ ਰੱਖਦੇ ਨੇ ਬਸ ਇੱਕ ਜੋ ਦੂਜੇ ਜੋ ਤੀਜੀ ਫਿਰ ਇੱਕ ਟਰੈਕ ਸ਼ੁਰੂ ਹੋ ਗਿਆ ਵੀ ਐਡਾ ਪਾਗਲ ਆ ਇੰਜ ਤੇ ਐਡਾ ਪਾਗਲ ਆ ਤੇ ਇੰਜ ਇਹ ਅੱਛਾ ਹੁਣ ਸਾਡਾ ਜਿਹੜਾ ਸ਼ੋਅ ਆ ਹਾਂਜੀ ਇਹ ਵਿਦਆਊਟ ਫਾਰਮੈਟ ਆ ਜੀ ਬਿਲਕੁਲ ਤੁਸੀਂ ਆਪਣੇ ਘਰ ਦੇ ਬਾਹਰ ਕਿਸੇ ਰਾਤ ਨੂੰ ਕੋਈ ਫਟਾ ਵੇਲਾ ਨਾ ਤੁਸੀਂ 4 ਜਣੇ ਬੈਠੇ ਹੋ ਜੀ ਜੀ ਤੇ ਮਾੜੀ ਆ ਗਈ ਮਾੜੀ ਕਰਤੀ ਚੰਗੀ ਆ ਗਈ ਚੰਗੀ ਕਰਤੀ ਸੀਰੀਅਸ ਗੱਲ ਆ ਗਈ ਸੀਰੀਅਸ ਟੌਪਿਕ ਸ਼ੁਰੂ ਹੋ ਗਿਆ ਜੀ 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 ਉਹ ਕਿਸੇ ਚੀਜ਼ ਤੇ ਡਿਸਕਸ ਸ਼ੁਰੂ ਹੋ ਗਈ ਤੇ ਉਹ ਨਹੀਂ ਉਹ ਇਦਾਂ ਦੀ ਨਹੀਂ ਉਹ ਮੈਂ ਲੈ ਇਹ ਸ਼ੋਅ ਨਹੀਂ ਹੈਗਾ। ਇੱਥੇ ਤੁਸੀਂ ਬਹਿਣਾ ਤੁਸੀਂ ਇੱਥੇ 60 ਮਿੰਟ ਚੁੱਪ ਕਰਕੇ ਬੈਠੇ ਰਹੋ ਯਾਰ ਮੇਰੀ ਤਬੀਅਤ ਨਹੀਂ ਸਹੀ ਤੁਸੀਂ ਬੋਲੋ ਅਸੀਂ ਕਰਦੇ ਰਹਿਣਾ। ਇੱਥੇ ਤੁਹਾਡੇ ਤੇ ਨਾ ਕੋਈ ਚੀਜ਼ ਲਾਗੂ ਨਹੀਂ ਹੈਗੀ ਵੀ ਤੁਸੀਂ ਜੀ ਬੋਲਣਾ ਹੀ ਬੋਲਣਾ ਵਾ ਨਾ ਤੁਸੀਂ ਆਉਣਾ ਬੱਚਾ ਵਾ ਕਿਸ ਟਾਈਮ ਮੈਂ ਵਾ 40 ਮਿੰਟ ਬੋਲਦੇ ਜੀ ਜੀ ਬਿਲਕੁਲ ਯਾਨੀ ਇੱਥੇ ਕਿਸੇ ਦੇ ਕੋਈ ਇਹ ਪ੍ਰੈਸ਼ਰ ਨਹੀਂ ਹੈਗਾ ਵੀ ਤੁਸੀਂ ਲਾਜ਼ਮੀ ਹਸਾਉਣਾ ਹੀ ਆ ਪਾਬੰਦੀ ਨਹੀਂ ਹੈ ਪਾਬੰਦੀ ਕੋਈ ਨਹੀਂ ਹੈਗੀ। ਹਾਂ ਨਹੀਂ ਬੜੀ ਕੋਈ ਟੈਨਸ਼ਨ ਨਹੀਂ ਲੈਣੀ ਆਪਸ ਚ ਲੱਗੇ ਰਹੋ ਵਿੱਚ ਗੱਲ ਆ ਗਈ ਕਰੇ ਜੋ ਨਹੀਂ ਅਗਰ ਤੁਸੀਂ ਉਹ ਗੱਲ ਜੁੜੀ ਅਗਰ ਇਹ ਜ਼ਿਆਦਾ ਪੇਨ ਲੈਂਦੇ ਹੋ ਕਿ ਯਾਰ ਕਾਮੇਡੀ ਹੋਣੀ ਚਾਹੀਦੀ ਹੈ ਨਾ ਹੋਣਾ ਚਾਹੀਦਾ ਲੇਕਿਨ ਉਹਦੇ ਚ ਪਬਲਿਕ ਵੀ ਜਿਹੜੀ ਹੈ ਨਾ ਉਹ ਬੜੀ ਮਤਲਬ ਬੋਰ ਹੁੰਦੀ ਹੈ ਕਿ ਯਾਰ ਇਹ ਕੀ ਆਪਸ ਚ ਇਹ ਉਹ ਸਾਰਾ ਫਲਾਂ ਮਤਲਬ ਇੱਕ ਆ ਰਹੀ ਹੈ ਗੱਲ ਉਹ ਚੱਲ ਰਹੀ ਹੈ ਉਹ ਚਲਾ ਰਹੇ ਅਗਰ ਕੋਈ ਗੱਲ ਕਰ ਰਿਹਾ ਤਦ ਵੀ ਠੀਕ ਆ ਅਗਰ ਕੋਈ ਨਹੀਂ ਕਰ ਰਿਹਾ ਤੇ ਕੋਈ ਗੱਲ ਨਹੀਂ ਹਾਂ ਨਾਲ ਦਾ ਕਰ ਲਵੇ ਉਹ ਕਰ ਲਵੇ ਕਿਉਂਕਿ ਇੱਕ ਸਾਰਾ ਤਾਣਾ ਬਾਣਾ ਹੈ। ਲੇਕਿਨ ਸਾਡੀ ਮੁਹੱਬਤ ਦਾ ਆਲਮ ਇਹ ਆ ਕਿ ਅਗਰ ਇਹ ਬੰਦਾ ਇੱਕ ਸ਼ੋਅ ਦੇ ਵਿੱਚ ਇੱਕ ਇਹਨੇ ਗੱਲ ਨਹੀਂ ਕੀਤੀ ਦੂਜੇ ਸ਼ੋਅ 'ਚ ਵੀ ਕੋਈ ਗੱਲ ਨਹੀਂ ਕੀਤੀ ਤੀਜੇ ਸ਼ੋਅ 'ਚ ਵੀ ਕੋਈ ਇੱਕ ਗੱਲ ਨਹੀਂ ਕੀਤੀ 60 ਮਿੰਟ 'ਚ ਠੀਕ ਆ ਜੀ ਤੇ ਚੌਥੇ ਸ਼ੋਅ 'ਚ ਅਗਰ ਨਹੀਂ ਨਾ ਹੈਗਾ ਤੇ ਲੋਕੀ ਕਹਿੰਦੇ ਉਹ ਕਿਉਂ ਨਹੀਂ ਹੈਗਾ ਉਹ ਕਿਉਂ ਨਹੀਂ ਹੈ ਪਬਲਿਕ ਤਲਾਸ਼ ਹੀ ਰਹੀ ਯਾਨੀ ਬੋਲਣਾ ਨਾ ਬੋਲਣਾ ਸਾਡਾ ਗਰਜ਼ ਨਹੀਂ ਹੈਗੀ ਜੀ ਠੀਕ ਹੈ ਸਾਨੂੰ ਕਹਿੰਦੇ ਨੇ ਤੁਸੀਂ ਬਹਿਣਾ ਵਾ ਅਸੀਂ ਤੁਹਾਨੂੰ ਵੇਖਣਾ ਇੱਕ ਬੰਦਾ ਤੁਸੀਂ ਇੱਥੇ 5 ਸ਼ੋਅ 'ਚ ਨਾ ਬੋਲੋ ਹੀ ਨਾ 6ਵੇਂ ਸ਼ੋਅ 'ਚ ਫਿਰ ਕਹਿਣਗੇ ਕਿ ਮਿਰਜ਼ਾ ਸਾਹਿਬ ਕਿੱਥੇ ਨੇ ਕੈਸੀ ਗੱਲ ਹਾਲਾਂਕਿ ਦੂਜੇ ਸ਼ੋਅ 'ਚ ਡਾਇਰੈਕਟਰ ਬਾਹਰ ਕੱਢ ਦਿੰਦਾ ਜੀ ਬਿਲਕੁਲ ਵੀ ਯਾਰ ਤੇ ਬੋਲਦੇ ਨਹੀਂ ਤੇ ਕੀ ਫਾਇਦਾ ਇਹਦਾ ਕੀ ਫਾਇਦਾ ਲੇਕਿਨ ਸਾਡੇ ਕਈ ਐਸੇ ਨੇ ਕਿ ਅਗਰ ਨਹੀਂ ਵੀ ਨਾ ਬੋਲ ਰਹੇ ਤੇ ਉਹ ਨਹੀਂ ਹੈਗਾ ਤੇ ਉਹ ਕਹਿੰਦੇ ਨੇ ਭਾਵੇਂ ਬੋਲੇ ਭਾਵੇਂ ਨਾ ਬੋਲੇ ਉਹ ਹੈਗਾ ਕਿਉਂ ਨਹੀਂ ਸਾਡੀ ਇਹ ਮੁਹੱਬਤ ਆ ਯਾਰ ਇਸ ਪ੍ਰੋਗਰਾਮ 'ਚ ਤੁਹਾਡੇ ਉਹ ਬੰਦਾ ਨਜ਼ਰ ਨਹੀਂ ਆਇਆ ਯੈਸ ਇਹ ਪਬਲਿਕ ਇਵੈਂਟਸ ਹੁੰਦੇ ਨੇ ਹਾਂਜੀ ਯੈਸ ਔਰ ਉਹ ਇਹ ਨਹੀਂ ਕਹਿੰਦਾ ਕਿ ਬੋਲਿਆ ਜਾਂ ਨਹੀਂ ਬੋਲਿਆ ਨਾ ਹੋਣਾ ਚਾਹੀਦਾ ਬੰਦਾ ਹੋਣਾ ਚਾਹੀਦਾ ਜ਼ਰੂਰੀ ਹੈ ਜਿੱਦਾਂ ਦੇਖੋ ਨਾ ਤਾਂ ਇਹੀ ਹੁੰਦੀ ਨਾ ਮਹਿਫਲ ਮਿੱਤਰਾਂ ਦੀ ਕਿ ਇੱਕ ਬੰਦਾ ਆਇਆ ਉਹ ਨਹੀਂ ਬੋਲ ਰਿਹਾ ਲੇਕਿਨ ਤੁਸੀਂ ਉਹਨੂੰ ਮਿਸ ਕਰੋਗੇ ਕਿ ਯਾਰ ਉਹ ਕਿੱਥੇ ਆਇਆ ਕਿਉਂ ਨਹੀਂ ਉਹ ਮਤਲਬ ਅਸੀਂ ਖੁਦ ਵੀ ਮਿਸ ਕਰਾਂਗੇ ਯਾਰ ਇਹ ਸੀਟ ਖਾਲੀ ਇੱਥੇ ਮਿੱਠਾ ਮਿਲਦਾ ਯਾਰ ਉੱਥੇ ਸੀਟ ਗੁੱਜਰ ਆ ਇੱਥੇ ਭਾਈ ਨੇ ਉੱਥੇ ਦੂਸਰੇ ਦੋਸਤ ਨੇ ਇੱਧਰ ਬੈਠਾ ਵਾ ਆਹ ਇੱਕ ਨਹੀਂ ਹੈਗਾ ਤੁਹਾਨੂੰ ਮਿਸ ਕਰਨਗੇ ਅਸੀਂ ਵੀ ਕਰਦੇ ਆ ਸਾਡੇ ਨੂੰ ਬਹੁਤਾ ਉਹ ਕਰਦੇ ਨੇ ਉਹ ਉਹਨਾਂ ਨੂੰ ਇਹ ਗਰਜ ਨਹੀਂ ਕਿ ਬੋਲਦਾ ਕਿ ਨਹੀਂ ਬੋਲਦਾ ਬਿਲਕੁਲ ਸਹੀ ਫਿਰ ਇਹ ਵੀ ਗਰਜ ਨਹੀਂ ਕਿ ਮਾੜੀ ਗੱਲ ਆ ਜਾਂ ਚੰਗੀ ਗੱਲ ਆ ਜਾਂ ਫਿੱਕੀ ਗੱਲ ਆ ਜਾਂ ਅੱਛੀ ਗੱਲ ਆ ਸਾਨੂੰ ਸਾਡਾ ਪ੍ਰੋਗਰਾਮ ਇਹਨਾਂ ਸਾਰੀਆਂ ਚੀਜ਼ਾਂ ਤੋਂ ਪਾਕ ਆ ਜੀ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਨਜ਼ਰ ਆ ਗਿਆ ਇੱਕ ਸ਼ੋਅ ਦੇ ਵਿੱਚ ਤੁਸੀਂ 20 ਗੱਲਾਂ ਕੀਤੀਆਂ ਇੱਕ ਗੱਲ ਵੀ ਨਹੀਂ ਲੱਗੀ ਅਗਲੇ ਸ਼ੋਅ ਦੇ ਵਿੱਚ ਦਿਲ ਕਰੇ ਤੁਹਾਡਾ ਸੋਚ ਆਉਣ ਹੋਇਆ ਸਹੀ ਕਰੋ ਅਗਲੇ ਸ਼ੋਅ 'ਚ ਇਹਦਾ ਸੋਚ ਆਉਣ ਹੋਇਆ ਅਗਲੇ ਸ਼ੋਅ 'ਚ ਇਹਦਾ ਸੋਚ ਆਉਣ ਹੋਇਆ ਗੱਲ ਚੜਨ ਦੀ ਗੱਲ ਆ ਇਹਦੇ 'ਚ ਇਹ ਨਹੀਂ ਹੈਗਾ ਵੀ ਐਸ ਸ਼ੋਅ 'ਚ ਇਹਨਾਂ ਨੇ ਕੁਝ ਨਹੀਂ ਕੀਤਾ ਸਾਡੀ ਇਸ ਤਰ੍ਹਾਂ ਕੈਲਕੂਲੇਟ ਨਹੀਂ ਕਰਦੇ ਲੋਕ ਨਹੀਂ ਬਾਅਦ ਸਾਡੇ ਵੱਡੇ ਪ੍ਰੋਗਰਾਮ ਨੇ ਟੀਵੀ ਦੇ ਜਿਹੜੇ ਅਸੀਂ ਕੀਤੇ ਨੇ ਖਬਰਦਾਰ ਹੁਸ਼ਿਆਰੀਆਂ ਜਾਂ ਸੀਆਈਏ ਮਤਲਬ ਸਾਡਾ ਸੀਆਈਏ ਪ੍ਰੋਗਰਾਮ ਸੀ ਰੈਬੋ ਵਾਲਾ ਉਹ ਹਾਲਾਂਕਿ ਸਾਡਾ ਪ੍ਰੋਗਰਾਮ ਯਾਨੀ ਕਿ ਉਹ ਗਿਣਿਆ ਜਾਂਦਾ ਸੀ ਕਿ ਬੜਾ ਤੀਸਰੇ ਦਰਜੇ ਦਾ ਪ੍ਰੋਗਰਾਮ ਲੇਕਿਨ ਉਹ ਸਭ ਤੋਂ ਜ਼ਿਆਦਾ ਖਬਰਦਾਰ ਤੋਂ ਵੀ ਜ਼ਿਆਦਾ ਉਹ ਪ੍ਰੋਗਰਾਮ ਦੇਖਿਆ ਬਹੁਤ ਅੱਛਾ ਚੱਲਦਾ ਸੀ ਕਿਉਂਕਿ ਉਹ ਲਾਈਵ ਸੀ ਪਬਲਿਕ ਦੇ ਵਿੱਚ ਸਾਡਾ ਲਾਈਵ ਰਿਜ਼ਲਟ ਮਿਲ ਰਿਹਾ ਹੁੰਦਾ ਸੀ ਇੱਕ ਹੁੰਦਾ ਨਾ ਕਿ ਰਿਕਾਰਡਿੰਗ ਹੈ ਇਹ ਸਾਨੂੰ ਲਾਈਵ ਰਿਜ਼ਲਟ ਮਿਲ ਰਿਹਾ ਹੁੰਦਾ ਸੀ ਪਬਲਿਕ ਨੂੰ ਰਿਸਪੌਂਸ ਮਿਲਦਾ ਸੀ ਕਿ ਕੌਣ ਅੱਛਾ ਮੈਂ ਬੜੇ ਰੋਲ ਕੀਤੇ ਨੇ ਆਗਾ ਸਾਹਿਬ ਨੇ ਕੀਤੇ ਨੇ ਅੱਛਾ ਮਾਦਰਤ ਮਿਰਜ਼ਾ ਸਾਹਿਬ ਕਿਹੜਾ ਐਸਾ ਰੋਲ ਆ ਜਿਹੜਾ ਤੁਹਾਨੂੰ ਆਪ ਨੂੰ ਬਹੁਤ ਮਜ਼ਾ ਆਇਆ ਕਰਨ 'ਚ
ਸਰ ਮੈਂ ਲਾਸਟ ਦਫਾ ਇੱਕ ਹੁਸ਼ਿਆਰੀਆਂ ਪ੍ਰੋਗਰਾਮ ਦੇ ਵਿੱਚ ਰੋਲ ਕੀਤਾ ਸੀ। ਚੋਰੀ ਦਾ ਹੀ ਹੋਣਾ ਵੀ ਇਹ ਚੋਰੀ ਦਾ ਹੀ ਰੋਲ ਹੋਣਾ ਜੀ। ਉਹ ਸੁਪਾਰੀਆਂ ਕੱਟਣ ਵਾਲੀਆਂ ਮਸ਼ੀਨਾਂ ਉਹ ਨਹੀਂ ਕਰਦਾ। ਉਹ ਚੋਰੀ ਦਾ ਰੋਲ ਥੋੜੀ, ਉਹ ਤਾਂ ਹੱਥ ਦਾ ਕੰਮ ਆ। ਨਹੀਂ ਉਹ ਬੰਦ ਗੋਭੀ ਮੈਂ ਪੂਰਾ ਚੁੱਕਦਾ। ਅੱਛਾ ਯਾਰ ਤੁਸੀਂ ਗੱਲ ਕਰ ਲੈਂਦੇ ਕਰੋ। ਗੱਲ ਸੁਣ ਵੀ ਲਿਆ ਕਰੋ ਮਿੱਠਾ ਜੀ। ਅੱਛਾ ਜੀ, ਮੈਂ ਤਾਂ- ਇਸ ਵੇਲੇ ਤੁਸੀਂ ਨਾ ਮਿੱਠੇ ਲੱਗੇ ਹੋ ਨਾ ਤੁਸੀਂ ਖੱਟੇ ਲੱਗੇ, ਤੁਸੀਂ ਬਕ-ਬਕੇ ਲੱਗਦੇ ਹੋ। ਨਹੀਂ ਉਹ ਰੋਲ ਦੀ ਗੱਲ ਉਹੀ ਸੁਣਦਾ ਸੀ ਨਾ। ਨਹੀਂ ਉਹ ਰੋਲ ਉਹ ਤੁਹਾਡੇ ਵਾਲੇ ਕਾਰੋਬਾਰ ਨਾਲ ਚਲਾ ਗਿਆ। ਉਹ ਇਦਾਂ ਦੇ ਬਦਤਮੀਜ਼ੀ ਆ, ਤੁਸੀਂ ਗੱਲ ਕਰੋ। ਚਲੋ ਕੋਈ ਤੁਸੀਂ ਆਪਣੀ ਟਾਈਟ ਹੀ ਕਰੋ। ਮੈਂ ਇਹ ਗੱਲ ਇਹ ਕਰਦਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਉੱਥੇ ਨਾ ਅਸੀਂ ਬੈਠੇ ਹਾਂ, ਮਾਈ ਦਾ ਇੱਕ ਰੋਲ ਸੀ, ਬੇੜੇ ਦਾ ਰੋਲ ਸੀ ਬੜਾ ਵੱਡਾ ਹੁਸ਼ਿਆਰੀਆਂ 'ਚ, ਬੇੜੀ ਵਾਲਾ। ਉਹਦੇ 'ਚ ਮਾਈ ਇੱਕ ਮੁਸਾਫਰ ਹੈ। ਮੈਂ ਬੱਚਾ ਮੈਨੂੰ ਲੈ ਜਾਓ ਉੱਥੇ। ਕਹਿੰਦਾ ਮਾਈ ਕਿੱਥੇ ਜਾਣਾ? ਜਿੱਥੇ ਤੇਰਾ ਦਿਲ ਕਰਦਾ ਲੈ ਜਾ ਬੇਟਾ। ਮਾਈ ਉਤਰਨਾ ਕਿੱਥੇ? ਜਿੱਥੇ ਦਿਲ ਕੀਤਾ ਲਾ ਨਹੀਂ ਪੁੱਤਰਾ। ਹੁਣ ਮਤਲਬ ਉਹ ਰੋਲ ਮੇਰਾ ਸੀ, ਮੇਰਾ ਲਾਸਟ ਯਾਨੀ ਕਿ ਜਦੋਂ ਮੈਂ ਹੁਸ਼ਿਆਰੀਆਂ ਪ੍ਰੋਗਰਾਮ ਛੱਡਣਾ ਸੀ ਨਾ, ਉਸ ਲਈ ਮੈਂ ਉਹ ਲਾਸਟ ਰੋਲ ਕੀਤਾ। ਮੈਨੂੰ ਬਹੁਤ ਮਜ਼ਾ ਆਇਆ ਔਰ ਉਹਦੇ ਵਿੱਚ ਤੁਸੀਂ ਖੋਲ ਕੇ ਵੀ ਦੇਖ ਸਕਦੇ ਹੋ YouTube ਤੇ। ਯਾਨੀ ਕਿ ਉਹ ਪ੍ਰੋਗਰਾਮ ਮੇਰਾ ਯਾਦਗਾਰ ਪ੍ਰੋਗਰਾਮ ਸੀ। ਵਾਹ ਕੀ ਵਾਹ। ਅੱਛਾ ਕਿੰਨੇ ਰੋਲ ਕੀਤੇ ਨੇ ਤੁਸੀਂ ਹੁਣ ਤੱਕ? ਸਰ ਬਹੁਤ ਰੋਲ ਕੀਤੇ ਹੁਸ਼ਿਆਰੀਆਂ 'ਚ, ਮੁਖਤਲਿਫ ਰੋਲ ਕੀਤੇ ਨੇ। ਨਹੀਂ ਹੁਸ਼ਿਆਰੀਆਂ 'ਚ ਨਹੀਂ, ਲਾਈਫ ਹਰ ਜਗ੍ਹਾ ਤੇ, ਥੀਏਟਰ ਇੱਧਰ ਉੱਧਰ ਲਾਈਵ ਥੀਏਟਰ ਦੇ ਵਿੱਚ ਮੈਂ ਜਾਂ ਕਿਤੇ ਵੀ, ਮਤਲਬ ਹਰ ਜਗ੍ਹਾ ਦੀ ਗੱਲ ਕਰ ਰਿਹਾ। ਜੀ ਹਰ ਜਗ੍ਹਾ ਸਟੇਜ ਲਾਈਵ ਹਰ ਜਗ੍ਹਾ ਤੇ ਟੋਟਲ ਕਿੰਨੇ ਡਿਫਰੈਂਟ ਰੋਲ ਕੀਤੇ ਤੁਸੀਂ? ਮਤਲਬ 올ਡ ਤੋਂ ਲੈ ਕੇ ਯੰਗ ਤੱਕ ਮੈਂ ਬੜੇ ਮੁਖਤਲਿਫ ਰੋਲ ਕੀਤੇ ਨੇ, ਜਿਹਦੇ ਵਿੱਚ ਨਸ਼ਈ ਦਾ ਵੀ ਕੀਤਾ? ਨਸ਼ਈ ਦਾ ਵੀ ਕੀਤਾ, ਬਾਪ ਦਾ ਵੀ ਕੀਤਾ, ਪਠਾਨ ਦਾ ਵੀ ਕੀਤਾ, ਡਾਕਟਰ ਦਾ ਵੀ ਕੀਤਾ, ਫਿਰ ਪ੍ਰੋਫੈਸਰ ਦਾ ਕੀਤਾ। ਫਿਰ ਕੋਈ ਮਤਲਬ ਜਿਹੜੇ ਲੋਕ ਨੇ ਇੱਕ ਸਾਡੇ ਹਮਸਾਏ ਮੁਲਕ ਦੇ ਰੋਲ ਨੇ ਉਹ ਵੀ ਅਸੀਂ ਕੀਤੇ। ਅੱਛਾ ਹਾਂਜੀ। ਮਿਮਿਕਰੀ ਤੁਸੀਂ ਸਭ ਤੋਂ ਅੱਛੀ ਕਦੀ ਕਿਸੇ ਦੀ ਕੀਤੀ ਹੋਵੇ, ਕਿਸੇ ਆਰਟਿਸਟ ਦੀ ਮਿਮਿਕਰੀ, ਕਿਸੇ ਆਰਟਿਸਟ ਦੀ ਕਾਪੀ? ਨਹੀਂ ਕਾਪੀ ਕਿਸੇ ਆਰਟਿਸਟ ਦੀ ਨਹੀਂ ਮੈਂ ਕੀਤੀ। ਓਕੇ। ਮਤਲਬ ਕਿਉਂਕਿ ਮਿਮਿਕਰੀ ਜਿਹੜਾ ਨਾ ਇੱਕ ਸ਼ੋਭਾ ਬੜਾ ਹੀ ਉਹ ਹੋਰ ਚੀਜ਼ ਆ, ਬਿਲਕੁਲ ਸਹੀ। ਇਹ ਬੜਾ ਅਲੱਗ ਖੁਰਾਕ ਜਿਹਾ ਹੈਗਾ। ਹਾਂ। ਤੇ ਇਸ ਵਾਸਤੇ ਉਹ ਨਹੀਂ ਕੀਤਾ, ਲੇਕਿਨ ਉਹਦੇ ਵਾਸਤੇ ਕੁਝ ਲੋਕ ਜਿਹੜੇ ਨੇ ਉਹ ਤਯਨ ਕੀਤੇ ਗਏ ਨੇ। ਅੱਛਾ ਮੈਨੂੰ ਇਹ ਦੱਸੋ ਕਿ ਅਮਾਨ ਸਾਹਿਬ ਨਾਲ ਤੁਹਾਡਾ ਕਿੰਨਾ ਟਾਈਮ ਗੁਜ਼ਰਿਆ? ਅਮਾਨ ਸਾਹਿਬ ਨਾਲ ਮੇਰਾ ਬਹੁਤ ਉਹਨਾਂ ਦੀ ਕੋਈ ਅੱਛੀਆਂ ਜੀਆਂ ਕੋਈ ਦੋ ਤਿੰਨ ਗੱਲਾਂ ਸੁਣਾਓ। ਸਰ ਦੇਖੋ ਇੱਕ ਡਰਾਮਾ ਸੀ ਹੀਰ ਰਾਂਝਾ ਐਂਡ ਟਰਬਲ, ਹਾਂ। ਸਾਡੇ ਓਪਨ 에ਅਰ ਥੀਏਟਰ ਜਨਾਬ ਬਾਗ ਦੇ ਵਿੱਚ। ਹਾਂ। ਉਹ ਨਜਮੀ ਬੇਗਮ ਮੈਨ ਦਾ ਬੈਨੀਫਿਟ ਉਹਦਾ ਜਿਹੜਾ ਨਾ ਬੈਨੀਫਿਟ ਸ਼ੋਅ ਸੀ ਉਹਦਾ। ਓਕੇ। ਬੈਨੀਫਿਟ ਸ਼ੋਅ ਦੇ ਵਿੱਚ ਸਭ ਲੋਕ ਆਉਂਦੇ ਸੀ ਆਰਟਿਸਟ। ਉਹਦੇ ਸੁਹੇਲ ਅਹਿਮਦ ਸਾਹਿਬ ਆਏ, ਬੱਬੂ ਬਰਾਲ ਸਾਹਿਬ ਆਏ, ਮਸਤਾਨਾ ਸਾਹਿਬ ਆਏ, ਓਕੇ। ਕੋਕਬ ਡਾਰ, ਹੁਮਾ ਡਾਰ, ਸ਼ੌਕੀ ਖਾਨ ਸਾਹਿਬ, ਆਬਦ ਖਾਨ ਸਾਹਿਬ ਔਰ तमाम ਲੋਕ, ਸੁਹੇਲ ਅਹਿਮਦ ਸਾਹਿਬ ਉੱਥੇ ਆਏ, ਸਾਰੇ ਲੋਕ ਆਏ। ਤੇ ਉੱਥੇ ਮੇਰਾ ਇੱਕ ਪ੍ਰੋਡਿਊਸਰ ਦਾ ਰੋਲ ਸੀ। ਯਾਨੀ ਤੁਸੀਂ ਪ੍ਰੋਡਿਊਸਰ ਹੋ? ਮੈਂ ਪ੍ਰੋਡਿਊਸਰ ਸੀ। ਮਤਲਬ ਮੇਰਾ ਉਹ ਨਾ ਮਤਲਬ ਮੈਂ ਥੋੜਾ ਜਿਹਾ ਝੋਲ ਲਚਕ ਹੈਗੀ, ਇੱਕ ਲੱਤ ਮੇਰੀ ਠੀਕ ਨਹੀਂ ਹੈ। ਐਨਕ ਲਾ ਕੇ ਮੈਂ ਸਟੈਪਲ ਦੀ ਸ਼ਰਟ ਪਾ ਕੇ ਰੰਗੀਨ ਪ੍ਰਿੰਟਡ ਤੇ ਮੈਂ ਅੰਦਰ ਬਣਿਆ ਵਾਂ। ਤੇ ਉਤੋਂ ਜਨਾਬ ਉਹ ਹੀਰ ਰਾਂਝੇ ਦੀ ਰੂਹ ਦੋਨਾਂ ਦੀ ਉਤਰਦੀ ਸੀ ਥੱਲੇ ਸਪੌਟਲਾਈਟ ਦੇ ਵਿੱਚ। ਸੌਰੀ ਮਾਦਰਤ ਨਾਲ, ਪਿਛਲੇ ਸ਼ੋਅ 'ਚ ਗੱਲ ਕਰ ਰਹੇ ਸੀ ਕਿ ਇੱਕ ਸੂਟ ਚੱਲਿਆ ਸੀ ਬੜਾ, ਹਾਂਜੀ। ਜ਼ਿੰਕ ਕਲਰ ਦਾ ਸੂਟ ਹੁੰਦਾ ਸੀ ਸਟੈਪਲ ਦੇ ਵਿੱਚ, ਜ਼ਿੰਕ ਕਲਰ ਦਾ, ਹਰ ਦੂਜੇ ਬੰਦੇ ਨੇ ਪਾਇਆ ਹੋਇਆ। ਜੀ ਸਰ। ਉਹ ਜਨਾਬ ਥੱਲੇ ਉਤਰਦੀਆਂ, ਹੀਰ ਰਾਂਝਾ ਸਪੌਟਲਾਈਟ ਦੇ ਵਿੱਚ ਥੱਲੇ ਉਤਰਦੇ ਨੇ ਤੇ ਕਹਿੰਦੀ ਵੀ ਰਾਂਝਿਆ ਇਹ ਕਿਹੜੀ ਥਾਂ ਹੈ? ਮੈਂ ਕਿਹਾ ਉਹ ਥਾਂ ਹੈ ਜਿੱਥੇ ਮਾਂ ਚਮਟਾ ਤੱਤਾ ਕਰਕੇ ਲਾਉਂਦੀ। ਹਾਂ। ਫਿਰ ਕਹਿੰਦੀ ਵੀ ਦਫਾ ਹੋਵੇ, ਤੂੰ ਕੌਣ ਆ ਗਿਆ ਕਮੀਨੇ ਜ਼ਲੀਲਾ। ਇਹ ਕਹਿੰਦੀ ਵੀ ਰਾਂਝਿਆ ਦੱਸ ਇਹ ਕਿਹੜੀ ਥਾਂ ਹੈ? ਮੈਂ ਕਹਿੰਦਾ ਉਹ ਥਾਂ ਹੈ ਜਿੱਥੇ ਭਰਾ ਭੈਣਾਂ ਦੀਆਂ ਧੌਣਾਂ ਲਾ ਦਿੰਦੇ ਨੇ। ਹਾਂ। ਫਿਰ ਕਹਿੰਦੀ ਵੀ ਚਲਾ ਦਫਾ, ਕਿਹੜੀਆਂ ਗੱਲਾਂ ਵੱਲ ਚਲਾ ਗਿਆ? ਵੀ ਦੱਸ ਵੀ ਰਾਂਝਿਆ ਕਿਹੜੀ ਥਾਂ ਹੈ? ਮੈਂ ਕਿਹਾ ਉਹ ਥਾਂ ਹੈ ਜਿੱਥੇ ਕਹੀਦਾ ਐ ਦੇਖੀ ਪੁੱਤਰਾ ਹੁਣ ਕਿਤੇ ਤਾਂ ਕਿਤਾ ਸੱਟ ਨਾ ਲਵਾ ਦੇ। ਹਾਂ। ਫਿਰ ਜਨਾਬ ਉਹ ਕਹਿੰਦੀ ਵੀ ਚੱਲ ਵੀ ਦਫਾ, ਉਹ ਕਿਹੜੀਆਂ ਗੱਲਾਂ ਬੁਝਾਰਤਾਂ ਪਾਉਂਦੇ, ਸਾਨੂੰ ਰਾਹ ਦੱਸ, ਮੇਰਾ ਰਾਂਝਾ ਹੈ ਨਾਲ, ਮੈਂ ਜਾਣਾ। ਹਾਂ। ਕਹਿੰਦੀ ਵੀ ਰਾਂਝਿਆ ਇਹ ਕਿਹੜੀ ਥਾਂ ਹੈ? ਮੈਂ ਕਿਹਾ ਉਹ ਥਾਂ ਹੈ ਜਿੱਥੇ ਕਹਿੰਦੇ ਨੇ ਇਹ ਕਿਹੜੀ ਥਾਂ ਹੈ? ਫਿਰ ਉਹ ਜਿਹੜੀ ਉਹ ਕਹਿੰਦੇ ਨੇ ਕਿਹੜੀ ਥਾਂ ਹੈ? ਕਹਿੰਦੇ ਇਹ ਉਹ ਥਾਂ ਹੈ ਜਿੱਥੇ ਕੱਲ 250 ਬੋਤਲ ਫੜੀ ਗਈ। ਫਿਰ ਜਨਾਬ ਉਹ ਕਹਿੰਦੀ ਵੀ ਰਾਂਝਿਆ ਕਿਹੜੀ ਥਾਂ ਹੈ? ਮੈਂ ਕਹਿੰਦਾ ਉਹ ਥਾਂ ਜਿੱਥੇ ਮੈਡਮ ਨੂਰਜਹਾਨ ਨੇ ਕਿਹਾ ਜਦੋਂ ਹੌਲੀ ਜੀ ਲੈਣਾ ਮੇਰਾ ਨਾਂ ਮੈਂ ਥਾਂ ਮਰ ਜਾ। ਇਹ ਉਹ ਥਾਂ ਹੈ। ਹਾਂ। ਯਾਨੀ ਥਾਂ ਦਾ ਟਰੈਕ ਪੈਸਾ। ਔਰ ਉਹਨਾਂ ਨੇ ਐਪਰੀਸ਼ੀਏਟ ਕੀਤਾ। ਸ਼ੌਕੀ ਖਾਨ ਸਾਹਿਬ ਮਰਹੂਮ ਬੜੇ ਖੁਸ਼ ਹੋਏ, ਆਬਦ ਖਾਨ ਸਾਹਿਬ ਬੜੇ ਖੁਸ਼ ਹੋਏ, ਅਮਾਨੁੱਲਾ ਸਾਹਿਬ। ਮੇਰੇ ਨਾਲ ਤੂੰ ਰਹਿਣਾ, ਤੂੰ ਚੜ੍ਹਦੀ ਸੂਰਜ। ਓਏ ਲੋਕੋ ਇਹ ਚੜ੍ਹਦੇ ਸੂਰਜ ਦੀ ਪੂਜਾ ਕਰੋ, ਇਹ ਚੜ੍ਹਦਾ ਸੂਰਜ ਹੈ। 3 ਵਾਰੀ ਮੇਰਾ ਉਹਨਾਂ ਨੇ ਹੱਥ ਖੜਾ ਕੀਤਾ। ਇਹ ਉਹਨਾਂ ਦਾ ਵੱਡਾ ਪਨ ਹੈ, ਉਹਨਾਂ ਦੀ ਦਿਆਨਤਦਾਰੀ, ਉਹਨਾਂ ਦਾ ਮੁਨਸਬ ਪਨ ਹੈ। ਨਹੀਂ ਮਿਰਜ਼ਾ ਸਾਹਿਬ, ਹੁਣ ਇੱਥੇ ਇਹ ਪੁੱਛਣਾ ਚਾਹੀਦਾ ਵੀ 3 ਵਾਰੀ ਤੁਹਾਡਾ ਹੱਥ ਤਾਂ ਕਿਹਦਾ ਫਾ ਲਿਆ ਸੀਗਾ ਹੱਥ ਨੂੰ? ਇਹਦੇ ਤੁਸੀਂ ਲਾਟਰ ਕੱਢਣ ਦੇ, ਉਹਦਾ ਹੱਲ ਕੱਢੋ। ਮਿਰਜ਼ਾ ਸਾਹਿਬ ਕੋਈ ਅਮਾਨ ਸਾਹਿਬ ਦੀ ਗੱਲ ਕੋ ਬਹੁਤ ਮਜ਼ੇਦਾਰ ਜਿਹੜੀ ਲਾਈਫ 'ਚ। ਅਮਾਨ ਸਾਹਿਬ ਨੇ ਮੈਨੂੰ ਕਿਹਾ ਕਿ ਮੈਂ ਕਿਹਾ ਜੀ ਮੈਂ ਕੋਈ ਥੋੜਾ ਜਿਹਾ ਪਰੇਸ਼ਾਨ ਹੈ। ਹਾਂ। ਐਵੇਂ ਮੈਂ ਕਹਿ ਦਿੱਤਾ। ਹਾਂ। ਤੇ ਕਹਿੰਦੇ ਆਹੋ ਤੁਹਾਡੀ ਚੁੱਪ ਲੱਗਦੀ ਸੀ ਕਿ ਤੁਸੀਂ ਪਰੇਸ਼ਾਨ ਹੋ। ਹਾਂ। ਨਹੀਂ ਮੈਂ ਕਿਹਾ ਪਰੇਸ਼ਾਨੀ ਦਾ ਹੱਲ ਤੇ ਮਤਲਬ ਅੱਲਾ ਕੋਲ ਹੀ ਹੈ।
ਤੇ ਕਹਿੰਦੇ ਨਹੀਂ ਬੰਦੇ ਨੂੰ ਵੀ ਅੱਲਾਹ ਤਾਲਾ ਨੇ ਸ਼ਰਫ ਦਿੱਤਾ ਹੈ ਕਿਸੇ ਨੂੰ ਮਸ਼ਵਰਾ ਦੇਵੇ ਇੱਕ ਦੂਜੇ ਦਾ ਦਾਰੂ ਬਣ ਕੇ ਉਹਦਾ ਦੁੱਖ ਦੂਰ ਹੋ ਜਾਂਦਾ, ਦਾਰੂ ਬਣਦਾ, ਉਹਦਾ ਦਾਰੂ ਬਣ ਜਾਂਦਾ, ਉਹਦਾ ਹੱਲ ਨਿਕਲ ਆਉਂਦਾ। ਮੇਰੀ ਗੱਲ ਸੁਣ ਲਓ। ਮੈਂ ਕਿਹਾ ਕੀ ਗੱਲ? ਆਖੇ ਉਹ ਪੈਸੇ ਬੈਂਕ 'ਚ ਹੈ ਨਹੀਂ ਨਾ। ਮੈਂ ਕਿਹਾ ਮੇਰਾ ਕੈਸ਼ ਹੈਗਾ। ਕਿੰਨੇ ਕੁ ਪੈਸੇ ਨੇ? ਮੈਂ ਕਿਹਾ ਛੱਡੋ ਤੁਸੀਂ, ਮਤਲਬ ਮੇਰੇ ਕੋਲ ਹੈਗੇ ਨੇ। ਰੁਪਈਆ 5000 ਕਾਰਡ ਮਾਰ ਕੇ ਕਢਾਇਆ ਕਰੋ, ਰੋਟੀ ਖਾਇਆ ਕਰੋ ਦੇਸੀ ਘਿਓ ਨਾਲ, ਛੋਟੇ ਬੱਕਰੇ ਦਾ ਗੋਸ਼ਤ ਖਾ ਕੇ ਬੀਟਰ ਰੋਡ ਤੋਂ ਖਜੂਰਾ ਲੈ ਕੇ ਘਰ ਚੱਲ ਜਾਓ, ਛਾ ਕੇ ਸੌਂ ਜਾਇਆ ਕਰੋ, ਕੋਈ ਫਿਕਰ ਨਾ ਕਰਿਆ ਕਰੋ। ਅੱਛੇ ਲੋਕਾਂ 'ਚ ਬੈਠਿਆ ਕਰੋ, ਅੱਛੀ ਆਮਦ ਵਾਲੇ ਲੋਕਾਂ 'ਚ ਬੈਠੋ, ਅੱਛੇ ਲੋਕਾਂ ਨਾਲ ਗੱਲਬਾਤ ਕਰੋ। ਤੂੰ ਚੜ੍ਹਦਾ ਸੂਰਜ ਏ, ਤੂੰ ਆਪਣਾ ਖਿਆਲ ਕਰ। ਮੈਂ ਤੇਰੇ ਵਾਸਤੇ ਕੱਲ ਫੇਰ ਆਉਣਾ ਹੀ, ਕਿਉਂਕਿ ਹੁਣ ਮੈਨੂੰ ਤੇਰੇ ਨਾਲ ਪਿਆਰ ਪੈ ਗਿਆ। ਤੇ ਮੈਂ ਘਰ ਨੂੰ ਲੈ ਕੇ ਤੁਹਾਨੂੰ ਦੱਸਾਂ, ਉੱਥੇ ਖਾਣਾ ਵਾਣਾ ਖਾਣਾ। ਹਾਂਜੀ, ਫਿਰ ਰਾਤ ਨੂੰ ਉੱਥੇ ਉਹਨਾਂ ਨੇ ਪੇਟੀਆਂ ਦੇ ਵਿੱਚੋਂ ਰਧਾਈਆਂ ਕੱਢਣੀਆਂ, ਮੇਰੇ ਉੱਤੇ ਦੇਣੀਆਂ। ਮੇਰੇ ਨਾਲ ਬੜੀ ਸ਼ਫਕਤ ਕੀਤੀ। ਫੈਸਲਾਬਾਦੋਂ ਆਏ ਹੋ? ਫੈਸਲਾਬਾਦ 'ਚ ਬੜੀ ਆਮਦ ਹੈ। ਫੈਸਲਾਬਾਦ ਬੜਾ ਜ਼ਰਖੇਜ਼ ਸ਼ਹਿਰ ਹੈ, ਔਰ ਉੱਥੇ ਹਰ ਬੰਦਾ ਖਲੂਸ ਪਿਆਰ ਮੁਹੱਬਤ ਕਰਦਾ ਹੈ। ਮੇਰਾ ਬਹੁਤਾ ਅਰਸਾ ਜਿਹੜਾ ਫੈਸਲਾਬਾਦ 'ਚ ਲੰਘਿਆ। ਕਿਉਂਕਿ ਉਹਨਾਂ ਨੇ ਜ਼ਿਆਦਾ ਅਰਸਾ ਬਹੁਤ ਤਾਰਿਕ ਜਵੇਦ ਸਾਹਿਬ ਦੇ ਨਾਲ ਸਟਾਰਟ ਤੇ ਬਹੁਤ ਕੰਮ। ਤਾਰਿਕ ਜਵੇਦ ਸਾਹਿਬ ਮਰਹੂਮ ਅੱਲਾ ਜੰਨਤਾਂ 'ਚ ਡੇਰੇ ਲਾਵੇ, ਉਹ ਜਿਹੜਾ ਨਾ ਉਹਨਾਂ ਦੇ ਨਾਲ ਉਹ ਹੀ ਲੈ ਕੇ ਆਏ ਸਨ ਮਾਨ ਸਾਹਿਬ, ਉਹ ਹੀ ਲੈ ਕੇ ਆਏ ਸਨ ਬੱਬੂ ਸਾਹਿਬ ਨੂੰ, ਉਹ ਹੀ ਲੈ ਕੇ ਆਏ ਸੀ ਮਸਤਾਨਾ ਸਾਹਿਬ ਨੂੰ। ਵਾਹ ਵਾਹ। ਫੈਸਲਾਬਾਦ 'ਚ ਰੌਣਕ ਲਾਉਣ ਵਾਲੇ ਤਾਰਿਕ ਜਵੇਦ ਸਾਹਿਬ ਨੇ। ਬਿਲਕੁਲ ਸਹੀ ਗੱਲ। ਔਰ ਉਹਨਾਂ ਦੇ ਬਣਾਏ ਬੂਟੇ, ਉਹਨਾਂ ਦੇ ਲੱਗੇ ਬੂਟੇ ਹੁਣ ਤੱਕ ਜਿਹੜੇ ਆ ਨਾ ਉਹ ਫਲਦੇ ਪਏ ਨੇ। ਹਾਂਜੀ ਬਿਲਕੁਲ। ਮਿਰਜ਼ਾ ਸਾਹਿਬ ਕੋ ਤਾਰਿਕ ਜਵੇਦ ਉਹਨਾਂ ਲਈ ਦੁਆ ਕਰਦੇ ਨੇ। ਤਾਰਿਕ ਸਾਹਿਬ ਦੀ ਗੱਲ ਕੋਈ, ਤਾਰਿਕ ਜਵੇਦ ਸਾਹਿਬ ਦੀ। ਤਾਰਿਕ ਜਵੇਦ ਸਾਹਿਬ ਮੈਂ ਨਾ ਉਹ ਬੜੇ ਨਫੀਸ ਲੋਕ ਸਨ। ਮਿਰਜ਼ਾ ਸਾਹਿਬ, ਮੈਂ 2-3 ਵਾਰੀ ਜੋ ਤੁਹਾਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਨਾ, ਹਾਂਜੀ, ਤੁਸੀਂ ਉਹ ਮੈਨੂੰ ਦੱਸ ਨਹੀਂ ਰਹੇ। ਮੈਂ ਕੁਝ ਹੋਰ ਪੁੱਛ ਰਿਹਾ ਨੇ, ਤੁਹਾਡੀ ਮਿਹਰਬਾਨੀ। ਇਹ ਨਾ ਹੋਵੇ ਮੈਨੂੰ ਮੈਸੇਜ ਆ ਜਾਣ 3-4। ਨਾ ਮੈਸੇਜ ਨਾ ਕਰੋ ਅੱਗੇ ਵੀ, ਤੁਸੀਂ ਮੇਰੇ ਤੇ ਮੈਸੇਜ ਪਾਉਣ ਡਏ। ਗੱਲ ਇਹ ਹੈ, ਮੈਂ ਕਹਿ ਰਿਹਾ ਕੋਈ ਮਜ਼ੇ ਦੀ ਮਾਨ ਸਾਹਿਬ ਦੀ ਮਜ਼ੇ ਵਾਲੀ ਗੱਲ, ਕੋਈ ਫਨੀ ਵਾਕਿਆ ਫਨੀ ਕੋਈ ਮਜ਼ੇ ਦੀ ਗੱਲ ਜਿਹੜੀ ਤੁਹਾਡੇ ਸਾਹਮਣੇ ਅਚਾਨਕ ਉਹਨਾਂ ਨੇ ਕੀਤੀ ਹੋਵੇ ਤੇ ਤੁਹਾਨੂੰ ਅੱਜ ਤੱਕ ਯਾਦ ਹੋਵੇ ਵੀ ਯਾਰ ਬਹੁਤ ਨੈਸ਼ ਗੱਲ ਕੀਤੀ ਮਾਨ ਸਾਹਿਬ ਨੇ। ਸ਼ਾਟ ਅਮਾਨ ਸਾਹਿਬ ਦੀ ਤੇ ਹਰ ਗੱਲ ਜਿਹੜੀ ਸੀ ਬੜੀ ਲਾਜਵਾਬ ਸੀ। ਮੈਂ ਕਿਹੜੀ ਗੱਲ ਵਿੱਚੋਂ ਕੱਢਾਂਗਾ? ਉਹ ਇੱਕ ਸੁਣਾ ਦਿਓ ਨਾ, ਕੋਈ ਸੁਣਾ ਦਿਓ, ਕੋਈ ਜਿਹੜੀ ਯਾਦ ਹੋਵੇ। ਖੁਦਾਰਾ ਨਹੀਂ, ਉਹਨਾਂ ਨੇ ਗੱਲ ਮੇਰੇ ਨਾਲ ਕੀਤੀ। ਉਹ ਜਿੱਦਾਂ ਮੈਂ ਤੁਹਾਨੂੰ ਦੱਸਦਾ, ਅਸੀਂ ਇੱਕ ਸ਼ੋਅ ਕਰ ਰਹੇ ਸਾਂ ਹਾਂ ਅਮਾਨ ਸਾਹਿਬ ਦੇ ਨਾਲ, ਜੀ ਤੇ ਡਾਇਰੈਕਟਰ ਸੀ ਜ਼ੁਲਫਕਾਰ ਸਾਹਿਬ। ਅੱਛਾ ਜੀ। ਉਸਮਾਨ ਜ਼ੁਲਫਕਾਰ ਸਾਹਿਬ ਹੁੰਦੇ ਸੀ ਨਾ ਡਾਇਰੈਕਟਰ, ਉਹਨਾਂ ਚੋਂ ਜ਼ੁਲਫਕਾਰ ਸਾਹਿਬ ਡਾਇਰੈਕਟਰ ਸੀ। ਜੀ ਤੇ ਉਹ ਨਾ ਬਾਹਰ ਨਾ ਉਹਨਾਂ ਨੇ ਅੱਗੇ ਵੀ ਮੈਂ ਸੁਣਾਈ ਹੈ ਨਾ ਸਰਦੀ ਵਾਲੀ। ਹਾਂਜੀ। ਤੇ ਬਾਹਰ ਨਾ ਫੁੱਲ ਹੁਣ ਧੁੰਦ ਪੈ ਰਹੀ ਹੈ ਤੇ ਅਮਾਨ ਸਾਹਿਬ ਨੇ ਇਸ ਤਰ੍ਹਾਂ ਇੰਜ ਚੱਦਰ ਲਈ ਇੰਜ ਕਰਕੇ। ਹਾਂਜੀ। ਤੇ ਜ਼ੁਲਫਕਾਰ ਸਾਹਿਬ ਕਹਿੰਦੇ ਨੇ ਅਮਾਨ ਸਾਹਿਬ ਬਾਹਰ ਗਲੀ ਆ ਤੇ ਗਲੀ 'ਚ ਹੱਥ ਨਹੀਂ ਇੰਜ ਨਜ਼ਰ ਆ ਰਿਹਾ, ਇੰਨੀ ਧੁੰਦ ਆ। ਓਏ ਹੋਏ ਹੋਏ। ਤੇ ਅਮਾਨ ਸਾਹਿਬ ਅੰਦਰ ਨੇ ਹਕੀਮ ਦਾ ਕਰੈਕਟਰ ਕਰਦੇ। ਤੇ ਜ਼ੁਲਫਕਾਰ ਸਾਹਿਬ ने कहा अमान साहब आपने ना वो बाहर से इंटर होना है। हाँ जी। ਤੇ ਅਮਾਨ ਸਾਹਿਬ ਨੇ ਜੇ ਵੇਖਿਆ ਤੇ ਕੁਝ ਨਜ਼ਰ ਨਹੀਂ ਆ ਰਿਹਾ, ਸਿਰਫ ਚਟਿਆਈ ਧੁੰਦ ਦੀ ਨਜ਼ਰ ਆ ਰਹੀ। ਤੇ ਅਮਾਨ ਸਾਹਿਬ ਨਾਲ ਥੋੜਾ ਜਿਹਾ 2-4 ਪੈਰ ਪੁੱਟ ਰਹੇ ਨੇ ਤੇ ਉਧਰ ਇਹ ਤੂੰ ਆਇਆ ਜੀ, ਉਹ ਕਹਿੰਦਾ ਨਹੀਂ ਮਾਨ ਸਾਹਿਬ ਔਰ ਹੋਰ ਪਿੱਛੇ ਤੇ ਪੈਰ ਨਹੀਂ ਪੁੱਟਿਆ ਜਾ ਰਿਹਾ ਨਾ ਅੱਗੇ ਧੁੰਦ ਦੇਖ ਕੇ। ਧੁੰਦ ਬਹੁਤ। ਤੇ ਉੱਤੋਂ ਨਾ ਉਹਨੇ ਕਿਹਾ ਹੁਣ ਕਹਿੰਦਾ ਇੱਥੇ ਹੋ ਜਾ, ਕਹਿੰਦੇ नहीं आपने सारा जाना है अंदर सामने गली के, उसके बाद आपने उस गली में राइट मुड़ना है, यानी बिल्कुल जिथे छत कोई नहीं, उथों इंज मुड़ के टर्न लैके इंज उस दरवाजे च होना। हाँ जी। ਉਹ ਹੋਰ ਮੌਤ ਸੀ ਉਹ ਕੰਮ। ਓਏ ਹੋਏ ਹੋਏ। ਤੇ ਹੁਣ ਨਾ ਮਾਨ ਸਾਹਿਬ ਪੈਰ ਪੁੱਟ ਰਹੇ ਨੇ, ਪੈਰ ਨੇ ਪੁੱਟੇ ਜਾ ਰਹੇ। ਤੇ ਜਦੋਂ ਥੋੜਾ ਲਾਗੇ ਗਏ ਨਾ ਤੇ ਅਸੀਂ ਡਰਾਉਣ ਵਾਸਤੇ ਆਵਾਜ਼ ਦਿੱਤੀ। ਮੈਂ ਕਿਹਾ ਖਾਨ ਸਾਹਿਬ ਹਵਾ ਵੀ ਚੱਲ ਰਹੀ ਹੈ, ਮਤਲਬ ਮੈਂ ਦੱਸਿਆ ਵੀ ਕੱਲੀ ਧੁੰਦ ਨਹੀਂ ਹੈ, ਹਵਾ ਵੀ ਚੱਲ ਰਹੀ ਹੈ। ਤੇ ਕਹਿੰਦੇ ਆਹ ਇਹ ਤਾਂ ਚਲਤੀ ਹੈ, ਮੁਝੇ और नीचा दिखाने ਬੜੇ ਲੋਕ ਬੜੀ ਲੈ ਯਾਰ ਕਿਤੇ ਇਸ ਤਰ੍ਹਾਂ ਦੀ ਗੱਲ ਮੈਨੂੰ ਯਾਦ ਆ ਗਈ ਕਿ ਗੱਲ ਨਿਕਲਦੀ ਹੈ। ਫਿਲਮ ਦੀ ਸ਼ੂਟਿੰਗ ਹੋ ਰਹੀ ਸੀ ਮਾਫੀਆ ਦੀ, ਹਾਂ ਪਰਵੇਜ਼ ਰਾਣਾ ਸਾਹਿਬ ਦੀ, ਹਾਂ ਕਰੀਮ ਬਲਾਕ ਦੇ ਵਿੱਚ ਨਾ, ਉੱਥੇ ਚੇਜ਼ਿੰਗ ਸੀ। ਓਕੇ। ਉੱਥੇ ਹਜ਼ਾਰ ਚਿੱਟਾ ਸਾਹਿਬ ਸਨ ਤੇ ਉਹਨਾਂ ਨੂੰ ਅਸੀਂ ਬਚਾਉਣਾ ਸੀ। ਮੈਂ ਬੱਬੂ ਬਰਾਲ ਸਾਹਿਬ, ਮਸਤਾਨਾ ਸਾਹਿਬ, ਅਮਾਨੁੱਲਾ ਸਾਹਿਬ। ਓਕੇ। ਤੇ ਉੱਥੇ ਜਨਾਬ ਉਹ ਚੇਜ਼ਿੰਗ ਦੇ ਵਿੱਚ ਆਉਂਦੇ ਨੇ ਤੇ ਹਜ਼ਾਰ ਚਿੱਟਾ ਸਾਹਿਬ ਅੱਲਾਹ ਨੂੰ ਜਨਮ ਨਸੀਬ ਕਰੇ। ਚੇਜ਼ਿੰਗ ਕੀ ਹੁੰਦੀ? ਮੀਨ ਕੇ ਪਿੱਛਾ ਕਰਨਾ। ਮੋਟਰਸਾਈਕਲ ਦੇ ਉੱਤੇ ਨਾ ਅਸੀਂ ਐ ਸਾਰਾ ਘੁੰਮਣਾ ਸੀ ਐ ਕਰਕੇ ਅੱਛਾ ਇੰਗਲਿਸ਼ ਚ ਚੇਜ਼ਿੰਗ ਕਹਿੰਦੇ ਉਹਨਾਂ ਦੇ ਆਲੇ ਦੁਆਲੇ। ਹਾਂਜੀ, ਉਹ ਪਿੱਛਾ ਕਰਨ। ਪਿੱਛਾ ਇਸ ਤਰ੍ਹਾਂ ਦਾ ਮਤਲਬ ਸੀਗਾ। ਤੇ ਅਸੀਂ ਜਨਾਬ ਜਿਹੜਾ ਨਾ ਬੱਬੂ ਬਰਾਲ, ਮੈਂ, ਮਸਤਾਨਾ ਸਾਹਿਬ, ਅਮਾਨ ਸਾਹਿਬ, ਸਾਨੂੰ ਅਬਲਾਸਟ ਬਣਨੇ ਸੀ ਉਹਨਾਂ ਨੇ। ਓਕੇ। ਇਹ ਤੁਹਾਡੇ ਗੱਲ ਤੋਂ ਗੱਲ ਨਿਕਲੀ ਨਾ। ਓਕੇ। ਉਹ ਅਬਲਾਸਟ ਇੱਥੇ ਸਾਨੂੰ ਮੈਨੂੰ ਪਹਿਲੀ ਵਾਰੀ ਜ਼ਿੰਦਗੀ 'ਚ ਵੱਜਾ। ਪਹਿਲੇ ਲੈਦਰ ਲਾਇਆ ਉਹਨਾਂ ਨੇ, ਅੱਛਾ, ਫਿਰ ਉਹਦੇ ਉੱਤੇ ਉਹਨਾਂ ਨੇ ਪਲਾਸਟਿਕ ਜਿਹਾ ਲਾਇਆ, ਫਿਰ ਇੱਕ ਥੈਲੀ ਬਲੱਡ ਦੀ ਲਾ ਕੇ ਉਹਦੇ ਵਿੱਚ ਤਾਰ ਪਾਤੀ। ਉਹ ਬਕਸੀ ਹੁੰਦੀ ਹੈ ਪਿੱਛੇ, ਕੋਈ ਇਲੈਕਟ੍ਰਿਕ ਜਿਹੜੀ ਨਾ ਹੁੰਦੀ ਹੈ ਸਪਾਰਕ, ਜਿੱਥੋਂ ਉਹਨੂੰ ਕਲਿੱਕ ਕਰਦੇ ਨੇ। ਹੁਣ ਮਾਨ ਸਾਹਿਬ ਦੀ ਵਾਰੀ ਆਈ, ਉਹਨਾਂ ਨੇ ਨਵੀਂ ਸ਼ਰਟ ਪਾਈ। ਉਹਨੇ ਕਿਹਾ ਮਾਨ ਸਾਹਿਬ ਤੁਹਾਨੂੰ ਆ ਬੈਲਟ ਲਾਉਣੀ ਤੇ ਬਕਸੀ ਲਾਉਣੀ ਤੇ ਨਾਲ ਥੈਲੀ ਲਾਉਣੀ ਹੈ।
ਮੈਂ ਤਾਂ ਨਹੀਂ ਲਾਉਂਦਾ, ਮੈਂ ਨਾਸ਼ਤਾ ਵੀ ਨਹੀਂ ਕੀਤਾ। ਮੈਂ ਤੇ ਇਹਦੇ ਘਰ ਦੱਸ ਕੇ ਵੀ ਨਹੀਂ ਆਇਆ। ਤੇ ਮੇਰੀ ਗੱਲ ਸੁਣੋ, ਮੈਂ ਆਉਣਾ ਹੁਣੀ, ਮੈਂ ਵਾਸ਼ਰੂਮ 'ਚ ਹੋ ਕੇ ਹੁਣੀ ਇੱਥੇ ਮੈਂ ਆ ਰਿਹਾ ਹੁਣੀ, 1 ਮਿੰਟ ਮੈਂ ਆ ਰਿਹਾ। ਜਾਣਾ ਨਹੀਂ ਜੇ, ਮੈਂ ਤੁਹਾਡੇ ਕੋਲ ਆਉਣਾ ਜੇ ਹੁਣੀ। ਹਾਂ ਮੈਂ ਇੱਥੇ ਹੀ ਹਾਂ ਮੈਂ ਤੁਹਾਡੇ ਨਾਲ। ਅਸੀਂ ਜਿਹੜਾ ਨਾ ਸੀਨ ਨਾ ਸ਼ੁਰੂ ਕਰਿਓ। ਉਹ ਜਨਾਬ ਗਏ ਨੇ ਤੇ ਉਹਨਾਂ ਨੇ ਬਥੇਰਾ ਉਹਨਾਂ ਨੂੰ ਕਾਇਲ ਕੀਤਾ, ਲੇਕਿਨ ਉਹ ਕਾਇਲ ਨਹੀਂ ਹੋਏ, ਡਰ ਚਲੇ ਗਏ। ਉਹਨਾਂ ਦੀ ਨਹੀਂ ਮੰਨੀ ਉਹਨਾਂ ਨੇ ਫੇਰ ਵੇਖ ਲਾ ਮੇਰੇ ਤਾਂ ਸਾਹਿਬ ਮੈਨੂੰ ਬਲਾਸਟ ਬੰਨਣ ਲੱਗੇ ਨੇ। ਉਹ ਵੀ ਭੈੜਿਆ ਕੁਝ ਹੋਰ ਨਾ ਜਾਵੇ, ਫਿਰ ਕੁਝ ਨਹੀਂ ਲੱਗਦਾ ਇਹਨਾਂ ਦਾ। ਮੈਂ ਕਿਹਾ ਜੀ ਮੈਂ ਕੀ ਦੱਸਾਂ, ਮੈਨੂੰ ਨਹੀਂ ਪਹਿਲੀ ਵਾਰੀ ਵੱਜਣ ਲੱਗਾ। ਉਹਨਾਂ ਨੇ ਬੰਨ ਦਿੱਤਾ, ਪਿੱਛੇ ਬਕਸੀਆਂ ਦੇ ਤਾਰਾਂ ਲਾਤੀਆਂ। ਹੁਣ ਜਨਾਬ ਉੱਥੇ ਹੁਣ ਵੱਖਰੇ ਵੱਖਰੇ ਸੀਨ ਗੱਲਾਂ ਕਰ ਰਹੇ ਨੇ। ਕਹਿੰਦਾ ਬੱਬੂ ਸਾਹਿਬ ਨੂੰ ਫਾਇਰ ਵੱਜਾ, ਟਸ। ਕਹਿੰਦਾ ਮੈਂ ਆਪਣੇ ਮਾਲਕ ਕੋ ਨਹੀਂ ਮਰਨੇ ਦੂੰਗਾ। ਉਹ ਡਿੱਗ ਪਏ ਨੇ ਤੇ ਹੁਣ ਮੈਨੂੰ ਫਾਇਰ ਵੱਜਿਆ। ਅੱਛਾ ਨਹੀਂ, ਇਮਾਨ ਸਾਹਿਬ ਨੂੰ ਵੱਜਿਆ। ਉਹ ਕਹਿੰਦੇ ਮੈਂ ਤੇ ਘਰ ਦੱਸ ਕੇ ਵੀ ਨਹੀਂ ਆਇਆ। ਇਹ ਹੋਏ ਨੇ ਤੇ ਸ਼ਰਟ ਤਬਾਹ ਹੋ ਗਈ, ਸ਼ਰਟ ਫਟ ਗਈ। ਤੇ ਹੁਣ ਮੈਨੂੰ ਵੱਜਾ ਫਾਇਰ। ਉਹਨੇ ਕਿਹਾ ਐਕਸ਼ਨ ਆਓ, ਬਸ। ਮੈਂ ਕਿਹਾ ਮੈਨੂੰ ਪਹਿਲੇ ਕੰਮ ਨਹੀਂ ਮਿਲਦਾ, ਉਧਰੋਂ ਮਾਰ ਦਿੱਤਾ। ਅੱਛਾ, ਸਾਰੇ ਇੱਕ ਲਾਈਨ ਕਹਿ ਕੇ ਮਾਰ ਇੱਕ ਲਾਈਨ ਕੀਤੀ ਸਾਰਿਆਂ ਨੇ। ਬੱਬੂ ਸਾਹਿਬ ਦੀ ਵੱਖਰੀ, ਇਮਾਨ ਸਾਹਿਬ ਦੀ ਵੱਖਰੀ, ਮੇਰੀ ਲਾਈਨ ਵੱਖਰੀ। ਮਤਲਬ ਜਸਟ ਉਹ ਜਿਹੜਾ ਨਾ ਵਾਕਿਆ ਸਾਨੂੰ ਯਾਦ ਰਹੇ। ਅੱਛਾ, ਮਾਨ ਸਾਹਿਬ ਦਾ ਬਹੁਤ ਉਹ ਕਹਿੰਦਾ, ਮਾਨ ਸਾਹਿਬ ਦੇ ਡਰਾਮੇ 'ਚ ਕਹਿੰਦੇ ਇਹੋ ਜਿਹੇ ਬੰਦੇ ਨੇ, ਮਤਲਬ ਲੜਾਈ ਹੋਵੇ ਨਾ, ਅਗਲੇ ਨੇ ਪਿਸਤੌਲ ਕੀਤੀ ਹੈ ਤੇ ਉਹਦਾ ਜ਼ੇਨ ਨਹੀਂ ਹੈਗਾ ਗੋਲੀ ਮਾਰਨ ਦਾ, ਉਹਨੂੰ ਕਸਮਾਂ ਹੀ ਇੰਨਾ ਪਾ ਦੇਣੀਆਂ ਕਿ ਉਹਨੂੰ ਗੋਲੀ ਖਾ ਲੈਣੀ। ਉਹ ਗੋਲੀ ਖਾ ਲੈਣੀ। ਜੇ ਪਿਓ ਦਾ ਤੇ ਮਾਰ, ਉਹ ਜੇ ਮਾਂ ਦਾ ਦੁੱਧ ਪੀਤਾ ਤੇ ਮਾਰ, ਉਹ ਜੇ ਤੂੰ ਇੱਕ ਪਿਓ ਦਾ ਤੇ ਮਾਰ। ਤੇ ਹੁਣ ਅੱਗੋਂ ਮਾਨ ਸਾਹਿਬ ਅੱਗੋਂ ਕਹਿੰਦੇ, ਅਗਲਾ ਬੰਦਾ ਸੋਚਦਾ ਭਾਜੀ ਮੈਂ ਮਾਰਨਾ ਤੇ ਨਹੀਂ, ਨਹੀਂ ਤੇ ਤੁਸੀਂ ਕਸਮਾਂ ਇੰਨੀਆਂ ਪਾਤੀਆਂ, ਆ ਲੋ। ਇਹ ਜਿਹੜਾ ਸੀ ਨਾ, ਆ ਲੋ ਫਿਰ। ਅੱਛਾ ਭਾਜੀ, ਆਹੋ ਲੋ ਭਾਜੀ, ਤੁਸੀਂ ਕਸਮਾਂ ਹੀ ਇੰਨੀਆਂ ਪਾਤੀਆਂ ਨੇ, ਮੈਂ ਮਾਰਨਾ ਨਹੀਂ ਸੀ, ਲੇਕਿਨ ਹੁਣ ਤੁਸੀਂ ਕਹਿਤਾ ਇੱਕ ਪਿਓ ਦਾ ਤੇ ਮਾਰ, ਆ ਲੋ। ਤੇ ਹੁਣ ਅੱਗੋਂ ਕਹਿ ਰਹੇ, ਕਹਿੰਦਾ ਉਹ ਮਾਰਤਾ ਹੀ, ਜਾ ਨਿਕਲ ਜਾ। ਇੰਜੀ ਹੋਇਆ। ਮਾਨ ਸਾਹਿਬ ਬਹੁਤ ਮਜ਼ਾ ਯਾਰ, ਇਮਾਨ ਸਾਹਿਬ ਵੱਡੇ ਲੋਕ ਸਨ। ਕੀ ਬਾਤ ਹੈ। ਔਰ ਜਿਹੜਾ ਦਲਾਇਲ ਮੁਸ਼ਾਹਿਦਾ ਉਹਨਾਂ ਦਾ ਸੀ, ਓਹੋ ਮੈਂ ਕਿਸੇ ਮਾਂ ਦੇ ਲਾਲ ਦਾ ਨਹੀਂ ਦੇਖਿਆ। ਭਾਜੀ, ਉਹਨਾਂ ਦੀ ਤੁਸੀਂ ਲਾਈਫ ਤੇ ਚੈੱਕ ਕਰੋ ਨਾ। ਕੀ ਬਾਤ। ਪਾਕਿਸਤਾਨ ਦੇ ਹਰ ਗਲੀ ਮੱਲਾ, ਰੋਡ, ਬੱਸਾਂ, ਸਬਜ਼ ਮੰਡੀ, ਗੱਲਾ ਮੰਡੀ, ਠੀਕ ਹੈ ਜੀ, ਹਰ ਜਗ੍ਹਾ ਤੇ ਉਹਨਾਂ ਨੇ ਲਾਈਫ ਦਾ ਥੋੜਾ ਪੀਰੀਅਡ ਗੁਜ਼ਾਰਿਆ ਹੈ। ਨਸ਼ਈਆਂ ਜੋ ਬੈਠੇ ਨੇ, ਉਹ ਆਪਣਾ ਅਫਸਰਾਂ ਜੋ ਬੈਠੇ ਨੇ, ਹਰ ਤਬਕੇ ਦੇ ਬੰਦੇ ਨਾਲ, ਕਲਾਸੀਕਲ ਵੱਡੇ ਸਿੰਗਰਾਂ ਨਾਲ ਉਹ ਬੈਠੇ ਨੇ, ਖਾਨ ਸਾਹਿਬ ਨੁਸਰਤ ਨਾਲ ਉਹ ਬਹਿੰਦੇ ਰਹੇ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਜਨਾਬ ਜੀ ਸਲਾਮਤ ਅਲੀ ਖਾਨ ਸਾਹਿਬ ਨਾਲ ਉਹ ਬੈਠੇ ਨੇ। ਫਿਰ ਬੱਸਾਂ ਦੇ ਅੰਦਰ ਕਿਹੜੀ ਸਵਾਰੀ ਦਾ ਕੀ ਰਖਤ ਹੁੰਦਾ, ਉਹਨਾਂ ਦੇ ਨਾਲ ਟਾਈਮ ਉਹਨਾਂ ਨੇ ਗੁਜ਼ਾਰਿਆ ਹੈ, ਬੜਾ ਵਕਤ ਗੁਜ਼ਾਰਿਆ, ਠੀਕ ਹੈ। ਫਿਰ ਮੰਡੀ ਸਵੇਰੇ 4:30 ਵਜੇ ਸਬਜ਼ ਮੰਡੀ ਕੀ ਹੁੰਦਾ, ਉਹ ਯਾਨੀ ਉਸ ਬੰਦੇ ਦੇ ਲਾਗੇ ਨਹੀਂ ਤੁਸੀਂ ਲੱਗ ਸਕਦੇ। ਆਬਜ਼ਰਵੇਸ਼ਨ ਉਹਨਾਂ ਦੀ ਬੜੀ ਖੂਬਸੂਰਤ ਸੀ, ਕਿਸੇ ਦੀ ਨਹੀਂ ਐਸੀ ਆਬਜ਼ਰਵੇਸ਼ਨ। ਉਹ ਜੈਨੂਇਨ ਉਹਨਾਂ ਦੀਆਂ ਗੱਲਾਂ ਨੇ। ਇੱਕ ਬੰਦਾ ਖੰਭਾ ਠੀਕ ਕਰਦਾ, 7 ਜਣੇ ਥੱਲੇ ਖਲੋਤੇ ਨੇ, ਤਾਰ ਨੇ ਇਧਰੋਂ ਇਧਰ ਲਾਸਤਾ ਇਧਰੋਂ ਲੱਥੀ। ਇਹ ਜੈਨੂਇਨ ਗੱਲਾਂ ਨੇ। ਇਹ ਗਰੀਬ ਅਮੀਰ ਦਾ ਦੱਸਿਆ, ਅਮੀਰ ਦਾ ਬੱਚਾ ਖਿਡੌਣਾ ਮੰਗੇ, ਮੈਨੇ ਜਹਾਜ਼ ਲੈਣਾ, ਮੈਨੇ ਉਹ ਲੈਣਾ, ਮੈਨੇ ਉਹ ਲੈਣਾ। ਹਾਂਜੀ, ਅਮੀਰ ਗਰੀਬ ਦਾ ਬੱਚਾ ਮੈਂ ਕਟਾ ਲੈਣਾ, ਮੈਂ ਸੰਡਾ ਲੈਣਾ। ਫਿਰ ਉੱਤੇ ਕਹਿੰਦੇ ਗਰੀਬ ਦਾ ਬੱਚਾ ਯਾਦਗਾਰ ਤੇ ਚੜ ਕੇ ਕਹਿੰਦਾ ਮੈਂ ਤੇ ਪਹਿਲੇ ਥੁੱਕ ਕਿਹਦਾ ਥੱਲੇ ਜਾਂਦਾ। 2 ਜਣੇ ਉਹਨਾਂ ਦੀ ਸ਼ਰਤ ਲਾਈ ਹੁੰਦੀ ਆ, ਜਿਹੜੇ ਥੁੱਕ ਥੱਲੇ ਕੀਤਾ ਫਿਰ ਇਹ ਜੈਨੂਇਨ ਪ੍ਰੈਕਟੀਕਲੀ ਇਹ ਹੁੰਦਾ ਵਾ। ਹਾਂਜੀ ਬੇਸ਼ੱਕ ਇਹਦਾ ਹੁੰਦਾ ਵਾ। ਆਬਜ਼ਰਵਰ ਸੀਗੇ ਸਰ ਨਹੀਂ, ਹਾਂਜੀ, ਉਹਨਾਂ ਨੇ ਇਹ ਨਹੀਂ ਕਿ ਉਹਨਾਂ ਨੇ ਕਿਤੋਂ ਸੁਣਿਆ, ਉਹਨਾਂ ਨੇ ਉਹਨਾਂ ਦੇ ਵਿੱਚ ਵਕਤ ਗੁਜ਼ਾਰਿਆ, ਆਬਜ਼ਰਵ ਕੀਤਾ, ਜੱਜ ਕੀਤਾ। ਕਿੰਨੇ ਸਾਲ ਉਹ ਕਹਿੰਦੇ ਮੈਂ ਰਾਤ ਨੂੰ ਥੀਏਟਰ ਕਰਦਾ ਸਾਂ ਤੇ ਸਵੇਰ ਨੂੰ ਪੱਲੇਦਾਰੀ ਵੀ ਕਰਦਾ, ਕੰਡਕਟਰੀ ਵੀ ਕਰਦਾ ਸੀ ਤੇ ਰਾਤ ਨੂੰ ਥੀਏਟਰ ਕਰਦਾ। ਸਿਰਫ ਆਬਜ਼ਰਵ ਨਹੀਂ ਅਬਜ਼ਰਵ ਵਾਸਤੇ ਨਹੀਂ, ਮਤਲਬ ਉਦੋਂ ਹਾਲਾਤ ਇਸ ਤਰ੍ਹਾਂ, ਜਦੋਂ ਤੁਸੀਂ ਨਵਾਂ ਸ਼ੁਰੂ ਹੁੰਦੇ ਨਾ ਤੇ ਕੱਲੇ ਥੀਏਟਰ ਨਾਲ ਘਰ ਨਹੀਂ ਪਾਉਂਦਾ। ਫਿਰ ਜਦੋਂ ਤੁਹਾਡਾ ਥੋੜਾ ਨਾਮ ਪੈਦਾ ਹੁੰਦਾ, ਪੇਮੈਂਟ ਵੱਧਦੀ, ਫਿਰ ਤੁਸੀਂ ਬਾਕੀ ਕੰਮ ਛੱਡ ਦਿਓ। ਅਮਾਨ ਸਾਹਿਬ ਦੇ ਕੋਲ ਐਕਸਲ ਟ੍ਰੇਲ ਹੁੰਦੀ ਸੀ, ਹੋਂਡਾ ਰੈੱਡ ਕਲਰ ਦੀ। ਉਹਨਾਂ ਨੇ ਸ਼ਲਵਾਰ ਕਮੀਜ਼ ਪਾਈ ਹੋਣੀ, ਮੈਂ ਘਰ ਜਾਣਾ, ਮੈਨੂੰ ਨਾਲ ਲੈ ਜਾਣਾ। ਮਤਲਬ ਸਰ ਟ੍ਰੇਲ ਦੇ ਪਿੱਛੇ ਬੈਠੋ, ਅਸੀਂ ਹੁਣ ਜਾਣਾ ਜੇ ਕਿਸੇ ਨੂੰ ਦੱਸਣਾ ਨਹੀਂ। ਇੰਗਲਿਸ਼ ਸ਼ੂ ਦੇ ਨਾਲ ਕੈਫੇਟੇਰੀਆ ਸੀ, ਉਦੋਂ ਅਸੀਂ ਕਾਫੀ ਪੀਣੀ, ਕਾਫੀ ਪੀ ਕੇ ਤੇ ਫਿਰ ਅਸੀਂ ਜਾਣਾ ਬੀਟਰ ਰੋਡ ਤੋਂ ਖਜੂਰਾਂ ਲੈਣੀ। ਖਜੂਰ ਬੜੇ ਸ਼ੌਕ ਨਾਲ ਖਾਂਦੇ ਸਨ। ਸ਼ੋਅ ਤੋਂ ਪਹਿਲੇ 2 ਖਜੂਰਾਂ ਉਹਨਾਂ ਖਾਣੀ, ਹਰ ਸ਼ੋਅ ਦੇ ਵਿੱਚ, ਜਦੋਂ ਕਿ ਆਪਣਾ ਬੂਮ ਪੀਰੀਅਡ, ਉਹਦੇ ਵਿੱਚ ਉਹਨਾਂ ਨੇ ਖਜੂਰਾਂ ਖਾਣੀਆਂ। ਔਰ ਮਤਲਬ ਉਹਦੇ ਨਾਲ ਜ਼ੇਨ ਜਿਹੜਾ ਨਾ ਉਹ ਬੜਾ ਪਾਵਰ ਵਾਲਾ ਔਰ ਮਜ਼ੇਦਾਰ ਹੋ ਜਾਂਦਾ ਹੈ। ਇੱਕ ਮਤਲਬ ਹੁੰਦਾ ਨਾ ਕਿ ਆਪਣਾ ਤਬੀਅਤ ਦੀ ਗੱਲ। ਫਿਰ ਕਾਫੀ ਪੀਣੀ। ਓਏ ਨਹੀਂ, ਮੈਨੂੰ ਠੰਡ ਲੱਗਦੀ ਹੈ, ਤੇਰਾ ਜਿਸਮ ਵਾਰਮ ਅਪ ਹੋ ਜਾਂਦਾ। ਅੱਛਾ, ਉਹਨਾਂ ਦੀ ਤਬੀਅਤ ਨਾ, ਉਹਨਾਂ ਦੇ ਅੰਦਰ ਨਾ ਇੱਕ ਬੱਚੇ ਵਾਲੀ ਤਬੀਅਤ ਵੀ ਸੀ ਜੀ, ਛੋਟੀ ਜੀ। ਉਹ ਇੱਕ ਉਹਨਾਂ ਦੀ ਮੈਂ ਗੱਲ ਸੁਣੀ ਨਾ, ਉਹ
ਸਵੇਰੇ ਸਵੇਰੇ ਕਿਤੇ 4:30 5 ਵਜੇ ਨਾ ਉਹਨਾਂ ਦਾ ਬੇਟਾ ਸੀ ਨਾਲ, ਤੇ ਉਹ ਗੱਡੀ ਤੇ ਜਾ ਰਹੇ ਨੇ, ਗਲੀ 'ਚ ਵੜੇ ਨੇ ਘਰ ਦੇ ਕੋਲ। ਸਵੇਰ ਨਮਾਜ਼ ਪੜ੍ਹ ਕੇ ਨਾ ਫਜਰ ਦੀ ਜਾਂ ਤਹੱਜਦ ਦੀ, ਤੇ ਮੌਲਵੀ ਨਿਕਲਦੀ ਨੂੰ ਤੇਜ਼ ਤੁਰਦਾ ਗਲੀਆਂ 'ਚ ਵਾਕ ਨਮਾਜ਼ ਪੜ੍ਹ ਕੇ। ਉਹ ਮਸਜਿਦ ਤੋਂ ਇੰਜ ਦੇਖਿਆ ਉਹਨਾਂ ਨੇ ਸਾਹਮਣੇ ਕਿ ਮਸਜਿਦ ਤੋਂ ਨਿਕਲਿਆ ਤਾਂ ਸੜਕ ਦੇ ਦਰਮਿਆਨ ਜਾ ਰਿਹਾ, ਤੇ ਹੁਣ ਇਹ ਪਿੱਛੋਂ ਹਾਰਨ ਮਾਰ ਰਿਹਾ ਕਿ ਰਸਤਾ ਦੇ ਤੋਂ ਨਹੀਂ ਹਟ ਰਹੇ। ਤੇ ਇਹ ਖਿੱਚ ਕੇ ਨੇ ਅੰਦਰ ਬੈਠੇ ਕਿ ਉਹਨੂੰ ਕਹਿੰਦੇ ਉਹ ਤੂੰ ਹੀ ਹਟ ਜਾ, ਉਹ ਨਮਾਜ਼ ਪੜ੍ਹ ਕੇ ਆਇਆ, ਉਹਦੀ ਜੁੱਤੀ ਡਰਦੀ ਤੇਰੇ ਨਾਲ। ਆ ਵੇਖੋ ਤਾਂ ਸਹੀ ਹੁਣ ਜਿਹੜਾ ਨਾ ਵੇਖੋ ਕਿੱਡੀ ਅੱਛੀ ਕੀ ਕਹਿੰਦੇ ਹੁਣ ਐਬਜ਼ਰਵੇਸ਼ਨ ਹੈ ਨਾ, ਕਹਿੰਦੇ ਵੀ ਉਹ ਨਮਾਜ਼ ਪੜ੍ਹ ਕੇ ਆਇਆ, ਉਹ ਖੇਤ ਸਵਾਰ ਡਰਦੇ ਤੇ ਤੂੰ ਹੀ ਹਟ ਜਾ। ਇਹ ਬੜਾ ਯਾਨੀ ਕਿ ਹੁਣ ਮੁਰਗੀ ਹਲਾਲ ਕਰਨ ਗਏ ਨੇ, ਮੀਨ ਕੇ ਗੋਸ਼ਤ ਲੈਣ ਗਏ ਨੇ ਫੱਟੇ ਤੋਂ ਇੰਜ ਕਰਕੇ, ਤੇ ਮੁਰਗੀਆਂ ਪਿੰਜਰੇ 'ਚ ਡੱਕੀਆਂ ਨੇ, ਤੇ ਐਡੇ ਹਸਾਸ ਨੇ, ਆਰਟਿਸਟ ਹਸਾਸ ਹੁੰਦਾ। ਉੱਥੇ ਬੈਠੇ ਨੇ ਤੇ ਕਹਿੰਦੇ ਨੇ ਖਲੋਤੇ ਨੇ ਸਾਰੇ ਲੋਕੀ ਗੋਸ਼ਤ ਲੈ ਕੇ ਚਲੇ ਗਏ, ਤੇ ਕਹਿੰਦੇ ਤੁਸੀਂ ਕਿਉਂ ਖਲੋਤੇ ਹੋ? ਮੈਂ ਕਿਹਾ ਜਰਾ ਜਿਹੜੀ ਮੁਰਗੀ ਦਾ ਗੋਸ਼ਤ ਲੈਣਾ ਕੋਈ ਇੱਕ ਦੋ ਸਾਹ ਹੋਰ ਲੈ ਲੈ। ਅੱਛਾ ਹੋਰ ਜੀਨ ਵਿੱਚ ਦਿਲ ਦੀ ਕਰਨ ਡਿਆ ਕਿ ਮੇਰੇ ਸਾਹਮਣੇ ਜੁੜੀ ਫਿਰੇ। ਕਹਿੰਦੇ ਇੱਕ ਦੋ ਉਹ ਸਾਥ ਜਾਨਵਰ ਹੈ। ਹੋਰ ਥੋੜਾ ਸਾਹ ਲੈ ਲਵੇ। ਜਿਹੜੀ ਮੁਰਗੀ ਦਾ ਮੈਂ ਗੋਸ਼ਤ ਕੀ ਬਣ ਸਾਲਣ ਪੱਕਾ ਹੀ, ਕੋਫਤੇ ਪੱਕੇ ਨੇ, ਮੇਰੇ ਨਾਲ ਆ ਕੇ ਬਹਿ ਕੇ ਖਾ ਲੈ। ਬਦਕਿਸਮਤਾ 5000 ਰੁਪਇਆ ਬੈਂਕ ਚੋਂ ਕਢਾ ਕੇ ਨਾ ਕਢਾ, ਇੱਥੇ ਮੇਰੇ ਨਾਲ ਹੀ ਆ ਕੇ ਬਹਿ ਖਾ ਲੈ। ਰੱਜ ਕੇ ਰੋਟੀ ਖਾਇਆ ਕਰ। ਮਾਨਤੀ ਗੱਡੀ ਬਾਹਰ ਖਲੋਤੀ ਹੈ, ਕਾ ਸਟਾਰਟ ਕਰ ਚਲੀਏ। ਆਖਰੀ ਦਿਨਾਂ ਤੱਕ ਵੀ ਉਹਨਾਂ ਨੇ ਮਿਹਨਤ ਕੀਤੀ, ਆਖਰ ਤੱਕ ਕੰਮ ਕਰਦੇ ਗਏ। ਬਿਲਕੁਲ ਸਹੀ। ਔਰ ਆਖਰੀ ਵੇਲੇ 'ਚ ਉਹਨਾਂ ਦੀ ਪੇਮੈਂਟ ਕੀ ਸੀ? 12 ਲੱਖ ਰੁਪਇਆ। ਵਾਹ ਵਾਹ ਵਾਹ। ਮਾਲਕ ਨੇ ਕੀ ਰਿਸਕ ਲਿਖਿਆ। ਅੱਛਾ, ਉਹ ਨਾ ਸੁਹੇਲ ਵੜੈਚ ਸਾਹਿਬ ਗਏ ਉਹਨਾਂ ਦੇ ਘਰ ਹਾਂਜੀ 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 ਸ਼ੋਅ ਕਰਨ। ਉਹਨਾਂ ਦਾ ਨਾਮ ਆ ਸੁਹੇਲ ਵੜੈਚ। ਹਾਂਜੀ ਸਹੀ। ਤੇ ਮਾਨ ਸਾਹਿਬ ਨੇ ਦੇਖ ਬਣਾ ਕੇ ਜੀ ਬਾਹਰ ਸੁਹੇਲ ਵੜੈਚ ਤੇ ਆਏ ਨੇ ਅੰਦਰੋਂ, ਤੇ ਉਹ ਇੰਜ ਕਰਕੇ ਅੰਦਰ ਆ ਕੇ ਕਹਿੰਦੇ ਉਹ ਨੀਰ ਕੀੜੀ ਘਰ ਵੜੈਚ ਆ ਗਏ। ਦੇਖੋ ਤੇ ਸਹੀ, ਉਹ ਕੀੜੀ ਘਰ ਨਰਾਇਣ ਹੈ ਨਾ, ਤੇ ਉਹ ਕੀੜੀ ਘਰ ਨਰਾਇਣ ਚ ਆ ਗਈ। ਅਬਜ਼ਰਵੇਸ਼ਨ ਸੀ, ਔਰ ਮਾਲਕ ਨੇ ਅੰਗ ਅੰਗ ਚ ਕਾਮੇਡੀ ਭਰੀ ਸੀ। ਇਦਾਂ ਹੀ ਅੱਛਾ, ਉਹ ਕਾਮੇਡੀ ਉਹ ਨਾਰਮਲੀ ਗੱਲ ਕਰਦੇ ਸੀ, ਲੇਕਿਨ ਉਹ ਬਹੁਤ ਅੱਗੇ ਦੀ ਗੱਲ ਸੀ। ਹਾਂ। ਲਓ ਜੀ ਨਾਜ਼ਰੀਨ, ਬਹੁਤ ਕੱਲ੍ਹ ਵਾਲਾ ਪ੍ਰੋਗਰਾਮ ਵੀ ਬਹੁਤ ਲੰਮਾ ਹੋ ਗਿਆ ਸੀ ਮਿੱਤਲ ਸਾਹਿਬ ਦੀਆਂ ਗੱਲਾਂ ਸੁਣਦੇ ਆ ਅੱਜ ਵੀ। ਤੇ ਆਪਣਾ ਬਹੁਤ ਖਿਆਲ ਰੱਖੋ ਇਨਸ਼ਾਅੱਲਾ। ਫਿਰ ਕੱਲ ਤੁਹਾਡੇ ਨਾਲ ਮੁਲਾਕਾਤ ਹੋਏਗੀ। ਲਵ ਯੂ। ਮੈਂ ਤੁਹਾਡੀਆਂ ਤਸਵੀਰਾਂ ਤੇ ਬਹੁਤ ਮਿਹਨਤ ਕਰ ਰਿਹਾ, ਤੁਸੀਂ ਦੇਖ ਰਹੇ ਹੋ ਸਕਦਾ ਤੁਸੀਂ ਥੋੜਾ ਉਹ ਦਿਲ ਬਣਾਉਂਗੇ। ਨਹੀਂ, ਮੈਂ ਚਿੜੀ ਬਣਾ ਲਵਾਂ ਕਰ। ਇੱਧਰ ਦੇਖੋ, ਇੱਧਰ ਮੇਰੀ ਗੱਲ ਸੁਣੋ। ਦਿਲ ਦੀ ਖਿੱਲ ਗਿਆ। ਇੰਜ ਕਰੋ, ਇਹ ਜੋੜ ਲਓ ਨਾਲ, ਹੁਣ ਥੱਲਿਓ ਅੰਗੂਠਾ ਇੰਚ। ਸੌਰੀ, ਬਣ ਗਿਆ? ਬਣ ਗਿਆ ਜੀ। ਲਓ ਜੀ, ਲਵ ਯੂ। ਤਾਂ ਮੈਂ ਕਹਿ ਰਿਹਾ ਸੀ ਕਿ ਤਸਵੀਰਾਂ ਦੀ ਵਜ੍ਹਾ ਤੋਂ ਤੁਹਾਨੂੰ ਥੋੜੀ ਡਿਸਟਰਬਿੰਗ ਹੋਵੇ ਕਿ ਮੈਂ ਥੋੜਾ ਜਿਹਾ ਜ਼ਰਾ ਸ਼ੋਅ 'ਚ ਥੋੜਾ ਧਿਆਨ ਇੱਧਰ ਉੱਧਰ, ਲੇਕਿਨ ਇਹ ਵੀ ਮਜਬੂਰੀ ਹੈ, ਬਹੁਤ ਤਸਵੀਰਾਂ ਨੇ। ਔਰ ਮੈਂ ਕਹਿੰਦਾ ਦੇਰ ਨਾ ਜ਼ਿਆਦਾ ਹੋਵੇ, ਮੈਂ ਜਲਦੀ ਲਾ। ਲਵ ਯੂ, ਆਪਣਾ ਖਿਆਲ ਰੱਖੋ। ਕੱਲ ਫਿਰ ਮੁਲਾਕਾਤ ਹੋਏਗੀ ਤੁਹਾਡੇ।